ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨੀਲਮਕੋ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਇਸ ਪੰਜਾਬ ਫਰੀडम ਰੈਲੀ ਵਿੱਚ ਨਿੱਘਾ ਸਵਾਗਤ ਕਰਦੇ ਹਾਂ, ਜਿਹੜੀ ਕਿ UN ਦੇ ਸਾਹਮਣੇ ਹੋਣ ਜਾ ਰਹੀ ਹੈ, ਜਿੱਥੇ ਕਿ 193 ਦੇਸ਼ਾਂ ਦੇ ਝੰਡੇ ਲਹਿਰਾ ਰਹੇ ਹਨ। ਉੱਥੇ ਅੱਜ ਖਾਲਿਸਤਾਨ ਦਾ ਆਪਣਾ ਕੇਸਰੀ ਨਿਸ਼ਾਨ ਵੀ ਝੁਲਾਇਆ ਜਾਏਗਾ। ਇਸ ਫਰੀडम ਰੈਲੀ ਦਾ ਮੁੱਖ ਮੰਤਵ ਹੈ ਕਿ ਸਿੱਖ ਕੌਮ ਨੂੰ ਆਪਣਾ ਕੌਮੀ ਘਰ ਮਿਲੇ, ਤੇ ਇਸ ਵਿੱਚ ਮੁੱਖ ਤੌਰ ਤੇ ਈਸਟ ਕੋਸਟ ਦੀਆਂ ਸਿੱਖ ਸੰਗਤਾਂ, ਪੰਥਕ ਪ੍ਰਬੰਧਕ ਕਮੇਟੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਇਸ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਇਸ ਵਿੱਚ ਆਪਣੀ ਹਾਜ਼ਰੀ ਲਵਾਉਣਗੇ। ਇਸ ਰੈਲੀ ਦੌਰਾਨ ਆਪਾਂ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਪੰਥਕ ਜਥੇਬੰਦੀਆਂ ਦੇ ਨਾਲ ਅਤੇ ਸਿੱਖ ਸੰਗਤਾਂ ਦੇ ਨਾਲ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਚੱਲਦੇ ਹਾਂ ਇਸ ਮੁੱਖ ਰੈਲੀ ਵਿੱਚ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸਿੱਖਾਂ ਬਾਰੇ ਸੰਤ ਸਿਪਾਹੀ ਇਹਨੇ ਸੁੱਤੀ ਕੌਮ ਜਗਾਈ, ਹਿੰਦੁਸਤਾਨੀ ਸੋਚ ਕੇ ਲਾਂਗੇ ਠੋਕ ਕੇ। 193 ਦੇਸ਼ਾਂ ਦੀ ਨੁਮਾਇੰਦਾ ਜਮਾਤ ਯੂਨਾਈਟਿਡ ਨੇਸ਼ਨਸ ਦੇ ਬਾਹਰ ਅੱਜ ਅਮਰੀਕਾ ਭਰ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਦਾ ਡੈਲੀਗੇਸ਼ਨ, ਜਿਹੜਾ ਕਿ ਖਾਲਿਸਤਾਨ ਦਾ ਕੇਸ ਬੜੀ ਸਪਸ਼ਟਤਾ ਦੇ ਨਾਲ ਪਿਛਲੇ 33 ਸਾਲ ਤੋਂ ਸਿੱਖ ਕੌਮ ਆਰਟੀਕੂਲੇਟ ਕਰ ਰਹੀ ਹੈ, ਪਰ ਅਲਟੀਮੇਟਲੀ ਇਹੀ ਹਿਊਮਨ ਰਾਈਟਸ ਦੀ ਔਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਦਾ ਅਲਟੀਮੇਟ ਅੰਜਾਮ ਖਾਲਿਸਤਾਨ ਦੀ ਕਾਇਮੀ ਨਾਲ ਹੈ, ਔਰ ਅਸੀਂ ਇਹ ਰਿਪਰੈਜ਼ੈਂਟੇਸ਼ਨ ਦੇਵਾਂਗੇ। ਇਹ ਸਾਡੀ ਫਰੀडम ਰੈਲੀ ਹੈ। ਮੈਸੇਜ ਬੜਾ ਕਲੀਅਰ ਹੈ ਕਿ 30 ਮਿਲੀਅਨ ਸਿੱਖ ਕੌਮ ਆਜ਼ਾਦ ਦੇਸ਼ ਖਾਲਿਸਤਾਨ ਦੀ ਕਾਇਮੀ ਲਈ ਦ੍ਰਿੜ ਹੈ, ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ ਕਿ ਇੰਡੀਅਨ ਆਕੂਪਾਈਡ ਹੈ, ਭਾਰਤੀ ਆਰਮੀ ਦੇ ਜੈਕ ਬੂਟ ਥੱਲੇ ਹੈ, ਉਹਨੂੰ ਖਾਲਸੇ ਨੇ ਲਿਬਰੇਟ ਕਰਵਾਉਣਾ ਹੈ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। What we want, Khalistan. What we want, Khalistan. Khalistan जिंदाबाद, Khalistan जिंदाबाद। कितों आई आवाज Khalistan, Khalistan। ਵੀਅਰਸ, ਜਿਸ ਤਰ੍ਹਾਂ ਕਿ UN ਦੇ ਸਾਹਮਣੇ ਫਰੀडम ਰੈਲੀ ਹੋਣ ਜਾ ਰਹੀ ਹੈ, ਜੋ ਕਿ ਸਿੱਖ ਕੌਮ ਵੱਲੋਂ ਹੋਣ ਜਾ ਰਹੀ ਹੈ, ਇਸ ਵਿੱਚ ਖਾਸ ਤੌਰ ਤੇ ਸ਼ਮੂਲੀਅਤ ਕਰਨ ਵਾਸਤੇ ਸਾਡੇ ਕੋਲ ਸਾਡੇ ਮੁਸਲਮਾਨ ਵੀਰ ਭੈਣ ਵੀ ਸ਼ਾਮਲ ਹਨ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਸਾਡੇ ਨਾਲ ਸ਼ਾਮਿਲ ਨੇ ਸਾਡੇ ਇਸ ਰੈਲੀ ਦੇ ਵਿੱਚ ਰਜ਼ਾ ਰਜ਼ਾਕ ਜੀ, ਜਿਹੜੇ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਪ੍ਰਧਾਨ ਹੈਗੇ ਨੇ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਅਸਲਾਮ ਵਾਲੇਕੁਮ। ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਜੀ। ਕੀ ਕਹਿਣਾ ਚਾਹੋਗੇ, ਤੁਸੀਂ ਇਸ ਰੈਲੀ ਦਾ ਮੁੱਖ ਹਿੱਸਾ ਬਣਨ ਆਏ ਹੋ, ਤੁਸੀਂ ਕਿੱਦਾਂ ਸੋਚਦੇ ਹੋ? ਮੈਂ ਸਮਝਦਾ ਕਿ ਅੱਜ ਬੜਾ ਇੰਪੋਰਟੈਂਟ ਦਿਨ ਹੈ। 15 ਅਗਸਤ ਇੰਡੀਆ ਦਾ ਉਹ ਦਿਨ ਹੈ ਜਿਸ ਦਿਨ ਇੰਡੀਆ ਆਜ਼ਾਦੀ ਹਾਸਲ ਕੀਤੀ ਸੀ ਅੰਗਰੇਜ਼ਾਂ ਕੋਲੋਂ, ਔਰ ਇੰਡੀਆ ਜਿਹੜਾ ਕਲੇਮ ਕਰਦਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਉਸ ਦਾ ਇੱਕ ਛੋਟਾ ਜਿਹਾ ਇਹ ਮੁਜ਼ਾਹਰਾ ਇੱਥੇ ਤੱਕਣ ਨੂੰ ਮਿਲੇਗਾ ਕਿ ਅੱਜ ਵੀ 70 ਸਾਲ ਗੁਜ਼ਰਨ ਦੇ ਬਾਵਜੂਦ ਇੰਡੀਆ ਵਿੱਚ ਹਾਲੀ ਵੀ ਬਹੁਤ ਸਾਰੀ ਕਮਿਊਨਿਟੀਆਂ ਜਿਹੜੀਆਂ ਆਪਣੀ ਆਜ਼ਾਦੀ ਵਾਸਤੇ ਜਿਹੜੀਆਂ ਉਹ ਜਦੋਜਹਿਦ ਕਰ ਰਹੀਆਂ, ਜਿਨ੍ਹਾਂ ਦੇ ਵਿੱਚ ਸਰਫਰਸਤ ਸਾਡੇ ਖਾਲਿਸਤਾਨ ਦੇ ਭੈਣ ਭਰਾ, ਜਿਨ੍ਹਾਂ ਨੂੰ ਅੱਜ ਤੱਕ ਜਿਹੜੀ ਉਹਨਾਂ ਦੀ ਹਸੀਅਤ ਹੈ ਉਹ ਤਾਂ ਨਹੀਂ ਦਿੱਤੀ ਗਈ, ਮਗਰ ਸਮਝੋ ਕਿ ਜ਼ਬਰਦਸਤੀ ਦੇ ਨਾਲ ਉਹਨਾਂ ਨੂੰ ਇੰਡੀਆ ਦੇ ਵਿੱਚ ਉਹ ਰੱਖਿਆ ਜਾ ਰਿਹਾ ਹੈ। ਔਰ ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਸਾਡੇ ਕਸ਼ਮੀਰੀ ਭੈਣ ਭਰਾ ਕਸ਼ਮੀਰ ਵੀ 70 ਸਾਲਾਂ ਤੋਂ ਆਜ਼ਾਦੀ ਦੀ ਜਦੋਜਹਿਦ ਵਾਸਤੇ ਕੋਸ਼ਿਸ਼ ਕਰ ਰਹੇ ਨੇ, ਇਸ ਦੇ ਨਾਲ ਨਾਲ ਤੁਸੀਂ ਦੇਖੋ ਸਿੱਖਾਂ ਵੀ ਲੱਖਾਂ ਦੇ ਹਿਸਾਬ ਵਿੱਚ ਕੁਰਬਾਨੀਆਂ ਦਿੱਤੀਆਂ, ਔਰ ਹਾਲੀ ਤੱਕ ਉਹਨਾਂ ਦੀ ਸਟਰਗਲ ਜਿਹੜੀ ਹੈ ਉਹ ਚੱਲ ਰਹੀ ਹੈ। ਮਗਰ ਮੈਂ ਸਮਝਦਾ ਕਿ ਹੁਣ ਟਾਈਮ ਆ ਗਿਆ ਕਿ ਯੂਨਾਈਟਿਡ ਨੇਸ਼ਨ ਨੂੰ ਵੀ ਜਿਹੜਾ ਇੰਡੀਆ ਦਾ ਅਸਲ ਚਿਹਰਾ ਉਹ ਦੱਸਣਾ ਚਾਹੀਦਾ, ਔਰ ਉਹਨਾਂ ਨੂੰ ਰਿਅਲਾਈਜ਼ ਕਰਾਉਣਾ ਚਾਹੀਦਾ ਕਿ ਜਿਹੜੇ ਜ਼ੁਲਮ ਔਰ ਬਰਬਰੀਅਤ ਸਿੱਖਾਂ ਦੇ ਨਾਲ ਪੰਜਾਬ ਵਿੱਚ ਹੋ ਰਿਹਾ ਹੈ, ਔਰ ਜਿਹੜੀ ਆਜ਼ਾਦੀ ਦੀ ਡਿਮਾਂਡ ਕਰ ਰਹੇ ਨੇ, ਉਸ ਆਜ਼ਾਦੀ ਦੀ ਡਿਮਾਂਡ ਨੂੰ ਜਿਹੜਾ ਉਹ ਮੰਨਿਆ ਜਾਵੇ, ਔਰ ਖਾਲਿਸਤਾਨ ਦੀ ਜਿਹੜੀ ਧਰਤੀ ਹੈ ਉਸ ਨੂੰ ਇੱਕ ਆਜ਼ਾਦ ਰਿਆਸਤ ਦੀ ਹਸੀਅਤ ਦਿੱਤੀ ਜਾਵੇ। 6 ਫॉर ਜਸਟਿਸ ਦੇ ਜੋ ਪ੍ਰਧਾਨ ਨੇ
ਪੰਨੂ ਜੀ ਉਹ ਸਾਡੇ ਨਾਲ ਮੌਜੂਦ ਨੇ ਇਸ ਰੈਲੀ ਵਿੱਚ। ਉਹਨਾਂ ਦਾ ਕਾਫੀ ਯੋਗਦਾਨ ਹੈ। ਆਓ ਉਹਨਾਂ ਤੋਂ ਪੁੱਛਦੇ ਹਾਂ ਕਿਉਂਕਿ ਉਹਨਾਂ ਨੂੰ ਕਾਫੀ ਜਾਣਕਾਰੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 193 ਕੰਟਰੀਆਂ ਦੇ ਜਿਹੜੇ ਝੰਡੇ ਨੇ UN ਦੇ ਵਿੱਚ ਝੂਲ ਰਹੇ, ਉਹਦੇ ਫਰੰਟ ਦੇ ਉੱਤੇ ਜਿਹੜੀ ਹਰ ਸਾਲ ਦੀ ਤਰ੍ਹਾਂ ਇੱਥੇ ਫਰੀडम ਰੈਲੀ ਕੀਤੀ ਜਾਂਦੀ ਹੈ। ਅੱਜ ਪੰਜਾਬ ਇੰਡੀਪੈਂਡੈਂਸ ਰੈਲੀ ਦਾ ਜਿਹੜਾ ਆਯੋਜਿਤ ਆ ਉਹ ਕੀਤਾ ਗਿਆ। ਸਮੂਹ ਪੰਥਕ ਜਥੇਬੰਦੀਆਂ, ਸਮੂਹ ਗੁਰਦੁਆਰਾ ਸਾਹਿਬਾਨ ਤੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਹਰ ਸਿੱਖ ਦੇ ਅੰਦਰ ਬੜੇ ਚਾਅ ਹੈ ਕਿ ਜਿਹੜਾ ਇਸ ਟਾਈਮ ਆਪਾਂ ਜਿੱਥੇ ਪਾਰਕ 'ਚ ਖਲੋਤੇ ਆ ਉਹ ਖਾਲਿਸਤਾਨ ਦਾ ਜਿਹੜਾ ਝੰਡਾ ਵਾ ਉਹ ਅੱਜ ਇੱਥੇ ਲਹਿਰਾਇਆ ਜਾਣਾ ਵਾ। ਜਿਹੜੀ ਅੱਜ ਰਿਪੋਰਟ ਬਣਾਈ ਗਈ ਆ, ਤੁਸੀਂ ਦੇਖ ਰਹੇ ਜੇ ਰਿਪੋਰਟ ਜਿਹੜੀ ਆ ਉਹ ਆਲਰੇਡੀ ਜਿਹੜੀ ਆ ਅੰਦਰ ਦਿੱਤੀ ਗਈ ਆ, ਜਿਹਦੇ ਵਿੱਚ ਸਾਡੇ 2 ਬੰਦਿਆਂ ਨੁਮਾਇੰਦਿਆਂ ਨੂੰ ਉਹਨਾਂ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਆ, ਕਿਉਂਕਿ ਪਹਿਲਾਂ 11 ਬੰਦੇ ਜਾਣਾ ਸੀ। ਹੁਣ ਇਸ ਵੇਲੇ ਅੱਜ 2 ਬੰਦੇ ਜਿਹੜੇ ਆ ਉਹ ਅੰਦਰ ਸਾਡੇ ਗਏ ਨੇ। ਜਦੋਂ ਲੀਗਲ ਐਡਵਾਈਜ਼ਰ 6 ਜਸਟਿਸ ਦੇ ਉਹ ਗਏ ਨੇ, ਉਹ ਆਣ ਕੇ ਸਾਰੀ ਰਿਪੋਰਟ ਜਿਹੜੀ ਹੈ ਜਿੱਦਾਂ ਉੱਥੇ ਉਹਨਾਂ ਨਾਲ ਗੱਲਬਾਤ ਹੋਈ ਉਹ ਆਣ ਕੇ ਸਾਨੂੰ ਸਾਰਿਆਂ ਨੂੰ ਦੱਸ ਦੇਣਗੇ। ਮੈਂ ਸਮਝਦਾ ਹਾਂ ਕਿ ਜਿਹੜਾ ਆਹ ਪ੍ਰੋਗਰਾਮ ਇੱਥੇ ਆਪਾਂ 15 ਅਗਸਤ ਦਾ ਰੱਖਿਆ ਹੈ, 1947 ਤੋਂ ਲੈ ਕੇ ਅੱਜ ਤੱਕ ਜਿਹੜਾ ਸਾਨੂੰ ਭਾਰਤ ਨੇ ਸਿੱਖ ਕੌਮ ਨੂੰ ਗੁਲਾਮ ਬਣਾ ਛੱਡਿਆ, ਗੋਰਿਆਂ ਦੇ ਕੋਲੋਂ, ਇੰਗਲੈਂਡ ਦੇ ਕੋਲੋਂ ਸਿੱਖ ਕੌਮ ਨੇ ਬੜੀ ਜੱਦੋਜਹਿਦ ਕਰਕੇ 1947 ਦੇ ਵਿੱਚ ਭਾਰਤ ਨੂੰ ਆਜ਼ਾਦ ਕਰਾਇਆ। ਪਰ ਉਸ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਜਿਹੜਾ ਅਸੀਂ ਸਮਝਿਆ ਗੁਲਾਮੀ ਦੀਆਂ ਜੰਜੀਰਾਂ ਦੇ ਅੰਦਰ ਉਸ ਭਾਰਤ ਨੇ ਨਗਰ ਛੱਡਿਆ ਹੈ। ਆਪਾਂ ਉਸ ਨੂੰ ਜੱਦੋਜਹਿਦ ਕਰਦੇ ਆ ਆਪਣੀ ਆਜ਼ਾਦੀ ਦੀ ਗੱਲ ਜਿਹੜੀ ਆ ਉਹ ਕਰ ਰਹੇ ਹਾਂ। ਯੂਨਾਈਟਿਡ ਨੇਸ਼ਨ ਸਾਹਮਣੇ ਅੱਜ ਰੈਲੀ ਆ, ਤੁਸੀਂ ਦੇਖ ਰਹੇ ਜੇ ਕਿੱਦਾਂ ਸਾਰੇ ਮੇਰੇ ਵੀਰ ਭੈਣ ਭਰਾਵਾਂ ਜਿਹੜੇ ਇਕੱਠੇ ਹੋ ਕੇ ਅੱਜ ਆਏ ਹਨ। ਮੈਂ ਇੱਥੇ ਜਿੱਥੇ ਇਹ ਰੈਲੀ ਦੀ ਸਮੁੱਚੀ ਸੰਗਤ ਨੂੰ ਆਸ ਰੱਖਦਾ ਕਿ ਤੁਸੀਂ ਆਜ਼ਾਦੀ ਦੇ ਪਹਿਲ ਕਦਮੀ ਕਰ ਰਹੇ ਜੇ, ਉੱਥੇ ਮੈਂ TV 84 ਦਾ ਵੀ ਧੰਨਵਾਦ ਕਰਦਾ ਹਾਂ, ਜਿਹੜੇ ਹਰ ਟਾਈਮ ਹਰ ਘੜੀ ਲਾਈਵ ਪ੍ਰੋਗਰਾਮ ਦਿੰਦੇ ਹਨ, ਸਿੱਖ ਕੌਮ ਦੀ ਆਵਾਜ਼ ਜਿਹੜੀ ਆ ਹਰ ਘਰ ਤੱਕ ਪਹੁੰਚਾਉਂਦੇ ਹਨ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਆਓ ਆਪਾਂ ਸਾਰੇ ਰੈਲੀ ਦੇ ਵਿੱਚ ਇਹਦਾ ਪਾਰਟ ਪੜ੍ਹੀਏ ਤੇ ਆਪਾਂ ਸਾਰੇ ਜਿਹੜੇ ਆ ਆਪਣਾ ਆਜ਼ਾਦੀ ਦੀ ਗੱਲ ਜਿਹੜੀ ਆ ਕਰੀਏ। ਆਪਾਂ ਖਾਲਿਸਤਾਨ ਆਪਣਾ ਦੇਸ਼ ਹੈ, ਉਹਨੂੰ ਆਪਾਂ ਲੜਨਾ ਹੈ। ਖਾਲਿਸਤਾਨ ਜਿੰਦਾਬਾਦ। राज करेगा चूल ते निशान रहे, चूल ते निशान रहे, लाख ते निबान रहे, लाख ते निबान रहे। खालिस्तान खालिस्तान खालिस्तान, साडी जिंद साडी जान, साडी जिंद साडी जान। अकाल तख्त वाली आवाज, अकाल तख्त वाली आवाज, अकाल तख्त वाली आवाज। भिंडरांवाला संत सिपाही, भिंडरांवाले संत सिपाही, भिंडरांवाले तेरी सोच ते, भिंडरांवाले तेरी सोच ते, भिंडरांवाले तेरी सोच ते। ਹੁਣ ਸਾਡੇ ਨਾਲ ਸ਼ਾਮਲ ਨੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਕੰਗ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਗੁਰਦੇਵ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਯੂਨਾਈਟਿਡ ਨੇਸ਼ਨ ਦੇ ਸਾਹਮਣੇ 15 ਅਗਸਤ ਦੇ ਸਬੰਧ ਦੇ ਵਿੱਚ ਜੋ ਰੈਲੀ ਕੀਤੀ ਜਾ ਰਹੀ ਆ, ਇਹਦਾ ਮਤਲਬ ਇਹ ਆ ਕਿ ਜੋ ਸਿੱਖ ਨੇ ਉਹ ਅੱਜ ਵੀ ਆਜ਼ਾਦ ਨਹੀਂ ਆ। ਹਿੰਦੁਸਤਾਨ ਦੇ ਵਿੱਚ ਰਹਿੰਦੇ ਹੋਇਆ ਇਹ ਗੁਲਾਮ ਨੇ। ਉਹਦੇ ਵਿੱਚ ਜੋ ਯੂਨਾਈਟਿਡ ਨੇਸ਼ਨ ਨੂੰ ਜਿਹੜੀ ਅੱਜ ਇਹ ਰਿਪੋਰਟ ਜਿਹੜੀ ਆ ਬਣੀ ਆ, ਸਿੱਖਾਂ ਦੀ ਜੈਨੋਸਾਈਡ ਹੋਈ ਆ, ਸਿੱਖਾਂ ਨੂੰ ਆਜ਼ਾਦੀ ਕਿਉਂ ਚਾਹੀਦੀ ਆ? ਕਿਉਂਕਿ ਸਾਡੇ ਧਰਮ ਦੇ ਬੇਸ ਦੇ ਉੱਤੇ ਵੀ ਸਾਡੇ ਨਾਲ ਇੰਡੀਆ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੁੰਦੀ ਆ। ਜਿੱਥੇ ਅੱਜ ਭਾਰਤ ਜਿਹੜਾ ਹਿੰਦੁਸਤਾਨ ਜਿਹਨੂੰ ਕਹਿੰਦੇ ਆ ਉਹ ਆਪਣਾ ਆਜ਼ਾਦੀ ਦਾ ਦਿਨ ਮਨਾ ਰਿਹਾ ਤੇ ਪੰਜਾਬ ਆਪਣੀ ਆਜ਼ਾਦੀ ਜਿਹੜੀ ਆ ਉਹ ਵੱਖਰੀ ਚਾਹੁੰਦਾ। ਉਹ ਇਸ ਕਰਕੇ ਚਾਹੁੰਦਾ ਕਿਉਂਕਿ ਸਾਨੂੰ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਜਿਹੜਾ ਉਹ ਸਮਝਿਆ ਜਾਂਦਾ।
ਉਹਦੇ ਸੰਬੰਧ ਵਜੋਂ ਇਹਦੀ ਜਿਹੜੀ ਰਿਪੋਰਟ ਆ ਹਿਊਮਨ ਰਾਈਟ ਕਮਿਸ਼ਨਰ ਨੂੰ ਜਿਹੜੀ UN ਦੀ ਆ ਉਹਨੂੰ ਪ੍ਰੈਜ਼ੈਂਟ ਕੀਤੀ ਗਈ ਆ ਤਾਂ ਕਿ ਉਹ ਯੂਨਾਈਟਿਡ ਸਟੇਸ਼ਨ ਦੇ ਵਿੱਚ ਜੋ ਸਿੱਖਾਂ ਦੇ ਨਾਲ ਸਾਡੇ ਭਾਰਤ ਦੇ ਵਿੱਚ ਹੁੰਦਾ, ਹਿੰਦੁਸਤਾਨ ਦੇ ਵਿੱਚ ਹੁੰਦਾ, ਉਹ ਆਪਣੀ ਰਿਪੋਰਟ ਜਿਹੜੀ ਆ ਉੱਥੇ ਪੇਸ਼ ਕਰ ਸਕਣ। ਇਹਦੇ ਨਾਲ ਹੀ ਨਾਲ ਜਿਸ ਤਰ੍ਹਾਂ ਕਿ ਦਾਸ ਨੂੰ ਮੌਕਾ ਮਿਲਿਆ ਕਿ ਮੈਂ ਨਿਊਯਾਰਕ ਸਿਟੀ ਦੇ ਵਿੱਚ ਹਿਊਮਨ ਰਾਈਟ ਕਮਿਸ਼ਨਰ ਨੂੰ ਜੋ ਪ੍ਰੈਜ਼ੈਂਟ ਕਰਦਾ ਆਪਣੇ ਆਪ ਨੂੰ ਐ ਬੀਇੰਗ ਏ ਸਿੱਖ, ਕਿਉਂਕਿ ਪਹਿਲਾ ਹਿਊਮਨ ਰਾਈਟ ਕਮਿਸ਼ਨਰ ਜਿਹੜਾ ਬਣਾਇਆ ਨਾ ਸਿੱਖਾਂ ਨੇ। ਮੈਂ ਇਹ ਸਮਝਦਾ ਕਿ ਇਹੋ ਜਿਹੜੀ ਰਿਪੋਰਟ ਆ ਸਿੱਖਾਂ ਨੂੰ ਆਜ਼ਾਦੀ ਦੀ ਲੋੜ ਕਿਉਂ ਪਈ, ਕਿਉਂ ਸਿੱਖ ਆਪਣੀ ਆਜ਼ਾਦੀ ਮੰਗਦੇ ਨੇ, ਉਹਦਾ ਮੇਨ ਕਾਰਨ ਇਹੋ ਹੀ ਆ ਕਿ ਸਾਡੇ ਧਰਮ ਦੇ ਉੱਤੇ ਹਮਲੇ ਹੁੰਦੇ ਨੇ ਤੇ ਸਾਨੂੰ ਜਿਹੜਾ ਵਾ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾ ਰਿਹਾ। ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਆਪਣੇ ਜਿੰਨੇ ਵੀ ਸਿੱਖ ਕਮਿਊਨਿਟੀ ਆ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ, ਉਹ ਚੇਚੇ ਤੌਰ ਤੇ ਅੱਜ ਇਸ ਕਰਕੇ ਆਪਣੇ ਰੋਸ ਵਜੋਂ ਆਪਣੇ ਪ੍ਰੋਟੈਸਟ ਜਿਹੜਾ ਕਰਨ ਵਾਸਤੇ ਪਹੁੰਚੀਆਂ। ਮੈਂ ਨਾਲ ਹੀ TV 84 ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਹਮੇਸ਼ਾ ਹੀ ਸਿੱਖ ਮਸਲਿਆਂ ਨੂੰ ਉਦਾਰ ਦੇ ਪਦਾਰ ਤੇ ਲਿਆ ਕੇ ਸਿੱਖਾਂ ਦੇ ਰੂਬਰੂ ਕਰਦੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਸਾਡੇ UN ਦੇ ਸਾਹਮਣੇ ਆਪਾਂ ਜਿਸ ਤਰ੍ਹਾਂ ਕਿ ਫਰੀडम ਰੈਲੀ ਕਰਨ ਜਾ ਰਹੇ ਹਾਂ, ਇਸ ਦਾ ਆਗਾਜ਼ ਹੋ ਚੁੱਕਿਆ ਹੈ। ਜਿਸ ਤਰ੍ਹਾਂ ਕਿ ਭਾਈ ਸਾਹਿਬ ਸਿਮਰਨ ਕਰਕੇ ਇਸ ਰੈਲੀ ਦੀ ਸ਼ੁਰੂਆਤ ਕਰ ਰਹੇ ਨੇ। ਸਾਡੇ ਨਾਲ ਇਸ ਟਾਈਮ ਖੜੇ ਨੇ 2020 ਰੈਫਰੈਂਡਮ ਦੇ ਜੋ ਵਲੰਟੀਅਰ ਨੇ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਸਾਡਾ ਜਿਹੜਾ ਖਾਲਿਸਤਾਨੀ ਹੈ, ਕੌਮੀ ਘਰ ਹੈ, ਉਹ ਸਾਡੇ ਲਈ ਸਿੱਖਾਂ ਲਈ ਕਿੰਨਾ ਕੁ ਜ਼ਰੂਰੀ ਹੈ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਸਪੀਚ ਕੀਤੀ ਸੀ ਜਿਹੜੀ ਦੇ ਨਾਲ ਸੰਨ 47 ਤੋਂ ਧੋਖੇ ਹੁੰਦੇ ਆ ਰਹੇ ਨੇ। ਅਸੀਂ ਬਹੁਤ ਆਪਣੇ ਆਪ ਨੂੰ ਸਬਰ ਰੱਖਿਆ, ਪਰ ਹੁਣ ਹੋਰ ਮਤਲਬ ਕਿ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਹੁਣ ਕਲਮ ਦੀ ਲੜਾਈ ਲੜ ਰਹੇ ਹਾਂ। ਇੱਕ ਲੀਗਲ ਤਰੀਕੇ ਨਾਲ ਅਸੀਂ ਆਪਣਾ ਦੇਸ਼ ਪੰਜਾਬ ਖਾਲਿਸਤਾਨ ਬਣਾਉਣ ਜਾ ਰਹੇ ਹਾਂ ਤੇ ਜਿਸ ਦੀ ਤਕਰੀਬਨ ਸਿੱਖ ਫॉर ਜਸਟਿਸ ਪਿਛਲੇ 10 ਸਾਲ ਤੋਂ ਵਰਕ ਕਰ ਰਹੀ ਆ ਤੇ ਉਸੇ ਇੱਕ ਕੜੀ ਦਾ ਹਿੱਸਾ ਜਿਹੜਾ ਅੱਜ ਅਸੀਂ ਖਾਲਿਸਤਾਨ ਦਾ ਉਰੇ ਝੰਡਾ ਚੜਾ ਰਹੇ ਆ ਤੇ ਇਸ ਕਰਕੇ ਸੰਗਤ ਨੂੰ ਬੇਨਤੀ ਆ ਕਿ ਵੱਧ ਚੜ ਕੇ ਹਿੱਸਾ ਲਓ ਤੇ ਆਪਣੀ ਆਜ਼ਾਦੀ ਦੇ ਘਰ ਖਾਲਿਸਤਾਨ ਲਈ ਕੰਮ ਕਰੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜ਼ਾਦੀ ਮਨੁੱਖ ਦਾ ਜਮਾਂਦਰੂ ਹੱਕ ਹੈ। ਗੁਲਾਮੀ ਦਾ ਪਸ਼ੂ ਪੰਛੀਆਂ ਨੂੰ ਵੀ ਭਾਉਂਦੀ ਨਹੀਂ, ਆਜ਼ਾਦੀ ਭਾਉਂਦੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਆ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਐ ਭਲਿਆ ਮਾਨਸਾ, ਜੇਕਰ ਤੇਰੀ ਪਤ ਕਾਇਮ ਨਹੀਂ, ਤੇਰੀ ਇੱਜ਼ਤ ਕਾਇਮ ਨਹੀਂ, ਤੇਰਾ ਖਾਣਾ ਪੀਣਾ ਹਰਾਮ ਹੈ। ਗੁਰਦੇਵ ਪਾਤਸ਼ਾਹ ਨੇ ਤਾਂ ਸਾਨੂੰ ਬਹੁਤ ਕੁਝ ਦਰਸਾਇਆ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀ ਜੈ ਕਾਣ ਨਾ ਕੀਜੈ। ਜੇਕਰ ਆਜ਼ਾਦੀ ਚਾਹੁੰਦਾ ਹੈ, ਆਪਣਾ ਸੀਸ ਤੈਨੂੰ ਤਲੀ ਤੇ ਟਿਕਾਉਣਾ ਪਏਗਾ। ਮੈਂ ਬਹੁਤਾ ਲੈਕਚਰ ਨਹੀਂ ਕਰਨਾ ਚਾਹੁੰਦਾ। ਗਿਆਨੀ ਭੁਪਿੰਦਰ ਸਿੰਘ ਨੇ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਿਹੜੀ ਇਤਿਹਾਸ ਦੇ ਪੰਨੇ ਤੇ ਕੋਈ ਨਜ਼ਰ ਨਾ ਪਾ ਸਕੇ। ਇਸ ਕਰਕੇ ਮੈਂ ਇੱਕ ਕਵਿਤਾ ਆਪਦੀ ਨਜ਼ਰ ਪੇਸ਼ ਕਰਨਾ ਚਾਹੁੰਦਾ ਹਾਂ। 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਖਾਲਸਾ ਪੰਥ ਸਾਜਿਆ, ਉਹਨਾਂ ਨੇ ਸਿੱਖ ਪੰਥ ਦੇ ਸਾਹਮਣੇ ਉਸ ਵਕਤ ਤਖਤ ਤੇ ਆ ਕੇ, ਸਟੇਜ ਤੇ ਆ ਕੇ ਕੁਝ ਬੋਲ ਸੰਗਤ ਨਾਲ ਸਾਹਮਣੇ ਉਹਨਾਂ ਨਾਲ ਸਾਂਝੇ ਕਰਨ ਦਾ ਯਤਨ ਕੀਤਾ। ਇੱਕ ਉਰਦੂ ਦੇ ਸ਼ਾਇਰ ਨੇ ਉਸ ਵਕਤ ਦੀ ਹਕੀਕਤ ਨੂੰ ਕਲਮਬੰਦ ਕਰਨ ਦਾ ਯਤਨ ਕੀਤਾ ਹੈ। ਸੱਚ ਸੁਣਨਾ ਬੜਾ ਔਖਾ ਹੁੰਦਾ ਹੈ, ਸੱਚ ਕਹਿਣਾ ਵੀ ਬੜਾ ਔਖਾ ਹੁੰਦਾ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਜਿਤਨੇ ਅਸੀਂ ਸਾਰੇ ਸੰਗਤ ਦੇ ਰੂਪ ਵਿੱਚ ਇਕੱਠੇ ਹੁੰਦੇ ਆ ਇਹਨਾਂ ਦਿਨਾਂ ਤੇ ਨਾਅਰੇ ਲਾਉਣ ਵਾਸਤੇ, ਕਦੇ ਅਸੀਂ ਯਤਨ ਕਰਿਆ ਕਰੀਏ ਕਿ ਜਿਵੇਂ ਗਿਆਨੀ ਭੁਪਿੰਦਰ ਸਿੰਘ ਨੇ ਜੋਸ਼ ਵਿੱਚ ਆ ਕੇ ਆਤਮਾ ਤੋਂ ਨਾਅਰੇ ਲਾਏ ਹੈ। ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹਾਂ। ਅਸੀਂ ਇੱਥੇ ਕੁਝ ਹੋਰ ਕਹਿੰਦੇ ਆ, ਪਾਸੇ ਜਾ ਕੇ ਕੁਝ ਹੋਰ ਕਹਿੰਦੇ ਆ। ਇਸ ਕਰਕੇ ਲੋੜ ਹੈ ਇੱਕ ਪਲੇਟਫਾਰਮ ਤੇ ਆਉਣ ਦੀ, ਇੱਕ ਨਿਰੰਕਾਰੀ ਝੰਡੇ ਹੇਠ ਆਉਣ ਦੀ। ਜਿੰਨਾ ਚਿਰ ਇੱਕ ਪਲੇਟਫਾਰਮ ਤੇ ਨਹੀਂ ਆਇਆ ਜਾਂਦਾ, ਜਿੰਨਾ ਚਿਰ ਇੱਕ ਨਿਰੰਕਾਰੀ ਝੰਡੇ ਹੇਠ ਨਹੀਂ ਆਇਆ ਜਾਂਦਾ, ਜੇਕਰ ਫੋਟੋ ਹੀ ਲਵਾਉਣੀਆਂ ਨੇ ਮੀਡੀਆ ਵਿੱਚ, ਇਹਦੇ ਨਾਲ ਖਾਲਿਸਤਾਨ ਨਹੀਂ ਬਣੇਗਾ। ਮਰਨਾ ਪਏਗਾ, ਮਰਨਾ ਪ੍ਰਵਾਨ ਕਰਨਾ ਪਏਗਾ। ਸੱਚ ਹੈ, ਉਰਦੂ ਦਾ ਸ਼ਾਇਰ ਲਿਖਦਾ ਹੋਇਆ ਕਹਿੰਦਾ, ਗੱਲ ਕਰਦਾ 1699 ਦੀ ਵਿਸਾਖੀ ਦੀ, ਇਸ਼ਾਰਾ ਕਰਦਾ ਅੱਜ ਦੇ ਖਾਲਸਾ ਪੰਥ ਵੱਲੇ। ਸੱਚ ਹੈ, ਇਹਨੂੰ ਸਰਵਣ ਕਰਨ ਦਾ ਯਤਨ ਕਰਿਓ। वो कहता है, याद तुझको खालसा, क्या दिन वो याद है जिस दिन में हुई थी तेरी दुनिया आबाद है।
उस केसगढ़ की धरती पे गुजरी के लाल ने एक नई जान आए थे मुर्दों में डालने। यूं लगा हुआ दरबार था मेरे हुजूर का, जिस तरफ था जलवा पड़ रहा कोहिनूर का। फिर खेमे से बाहर मेरी सरकार आ गए, नंगी पकड़ के हाथ में तलवार आ गए। कहने लगे संगतों को यूं पुकार के, जीना जे कैसा जीना है गैरत को मार के। अरे गैरत बिन हर बशर का जीवन बेकार है, गैरत बिन हर इंसान का जीवन सरकार है। ऐ मुर्दा हो चुकी कौम, जेकर अणखत ते गैरत ना जिउना चाਹੁੰਦੇ हो, एक प्लेटफार्म ते इकट्ठे हो जाओ, एक निरंकारी झंडे हटा जाओ। सब तो पहला मरण की जाच सिखावांगे ते जीवन की जाच तुहानू अपने आप आ जाएगी। उस्ताद नहीं लभना पएगा। जिन्हां कौमां नू मरना आउंदा है उन्होंने जीवना आउंदा है, जिन्हां नू मरना नहीं आउंदा वो आजादी का निक कदे प्राप्त नहीं कर सकते। साडे गुरु ने सानू मरना सिखाया है। तुसीं वेखदे हो ना इंडिया विच और इत्थे भी जिहड़े पंथ दर्दी मेरे वीर है, भावें साहित्यकारी क्यों ना होण, भावें अमरधारी क्यों ना होण, साडा इतिहास भरिया पिया है। सरदार उधम सिंह जिन्हें इंग्लैंड अंदर जाके बदला लिया, कदे वो भी साहित्यकारी सी, पर गुरु का प्यार और कौमी दर्द उन्होंने हिक अंदर कुट कुट के भरिया होया। सरदार भगत सिंह साहित्यकारी है, भावें अमरधारी होके फांसी के फंदे तक पहुंचे, पर वेखना पएगा कौम अंदर दर्द किन्ना है, कौम नू सत्कार किन्ना है। एके दी लोड़ है, इत्थे ना साहित्यकारी अते ना अमरधारी। सारे खासतां दी प्राप्ति वास्ते जिन्ना चिर एक थां ते ना होणगे उन्ना चिर आजादी दा निक प्राप्त नहीं होएगा। ये मैं बेनतियां करना चाहना है। तुसीं वेखदे इंडिया अंदर ते इस धरती ते भी एक मर्द दी छपियां होईयां तस्वीरां साडे कौमी नौजवान अपने तन ते पहनदे ने। कौमां ओ तस्वीरां, ओ छल्टां, ओ बनैना वो अपने तन उत्ते पहनते ने। वो निशानियां ने उस मर्द अगमने दियां जिन्हें गुलामी दी जीरां ते जकड़ी हुई कौम नू आजादी दा निग दिवाउण वास्ते शहादत दा बाटा चुकिया। और यह कहा सी जदों साडी हिंदुस्तान दी सरकार साडे ते हमला करने वास्ते हरमंदर साहिब दे अंदर कदम रखेगी, उस वक्त ते खालसा दी नींह रखी जाएगी। उन्हां नौजवानों नू एक कैडेट जांदा है जिन्हां ने ओदी मान मर्यादा अते शान नू बहा रखिया है। उन्हां दीयां छपियां तस्वीरां वो अपने तन उत्ते कपड़ियां दे रूप अंदर पहनदे है ते तस्वीरां उन्हां दीयां बनदियां ने जिन्हां कौम वास्ते कुछ कीता होवे, जिन्हां अणख वास्ते कुछ कीता होवे, जिन्हां आजादी वास्ते कीता होवे। जिहड़े कसियारे लोग होण उन्हां दीयां तस्वीरां दी पूजा नहीं जे हुंदी, उन्हां दे खुद अपनी नहीं हुंदी, तस्वीरां दी किवें होनी है। आओ वेखीए मरदे मैदान, मरदे गमड़े, संत ज्ञानी जरनैल सिंह खालसा पिंडां वाले उन्हां दी तस्वीर दी पूजा अज घर घर हो रही है ते हुंदी रहेगी। खालसा जिन्ना चਿਰ नहीं मिलता उन्ना चिर तक भी, ते जदों खालसा दी प्राप्ति हो गई उदों बाद तो फिर बहुत ही होगी ना। आओ वेखीए चार लाइनां इस तरह के लिखियां ने कि गुरु गोबिंद सिंह महाराज दा खालसा पंथ अज उस मर्द अगमड़े पंथ की अगवाई करने वाले संत ज्ञानी जरनैल सिंह खालसा पिंडरां वाले उन्हां दीयां छपियां तस्वीरां अपने तन ते कपड़ियां दे रूप अंदर पहन के उसदा स्वागत किवें करदे ने ते मर मिटण वास्ते कौम दे सामने किवें अपना परन पूरा कर रहे ने। चार सतरां इउं लिखियां भाई।
ਤਸਵੀਰ ਸੰਤ ਜਰਨੈਲ ਸਿੰਘ ਜੀ ਕਦੇ ਸੂਰਮੇ ਇਤਿਹਾਸ ਦੇ ਪੰਨਿਆਂ ਤੇ ਪੈਦਾ ਹੁੰਦੇ ਨੇ ਕੌਮਾਂ ਨੂੰ ਝੰਜੋੜ ਜਾਇਆ ਕਰਦੇ ਨੇ। ਇਤਨਾ ਵਕਤ ਨਹੀਂ ਕਿ ਬਹੁਤ ਅਵਸਥਾਰ ਅੰਦਰ ਜਾਇਆ ਜਾਵੇ। ਅਸੀਂ ਉਸ ਕੌਮੀ ਪਰਵਾਨੇ ਦੀ ਉਸ ਆਵਾਜ਼ ਨੂੰ ਹਮੇਸ਼ਾ ਵਾਸਤੇ ਬੁਲੰਦ ਕਰਨ ਦਾ ਯਤਨ ਕਰਨਾ ਹੈ ਜਿਨ੍ਹਾਂ ਨੇ ਸਿੱਖ ਪੰਥ ਦੀ ਮਾਨ ਮਰਜ਼ਾਦਾ ਨੂੰ ਬਹਾਲ ਕਰਨ ਵਾਸਤੇ ਆਪਾ ਕੁਰਬਾਨ ਕਰ ਦਿੱਤਾ ਹੈ। ਆਓ ਜੀ, ਜੋ ਹੁਕਮ ਹੋਇਆ ਹੈ ਕਲਗੀਧਰ ਪਾਤਸ਼ਾਹ ਦੀ ਰਚਨਾ ਇੱਕ ਸ਼ਬਦ ਮੈਂ ਆਪਦੀ ਨਜ਼ਰ ਪੇਸ਼ ਕਰਾਂਗਾ ਔਰ ਇਸ ਦੇ ਨਾਲ ਅਗਲੀ ਕਾਰਵਾਈ ਸਾਰੀ ਆਰੰਭ ਹੋਏਗੀ। ਪਾਤਸ਼ਾਹ ਨੇ ਕਦੇ ਆਰਾਧਨਾ ਕੀਤੀ ਦੇ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਭਾਵੇਂ ਸਾਹਮਣੇ ਮੌਤ ਵੀ ਖਲੋਤੀ ਹੋਵੇ। ਐ ਅਕਾਲ ਪੁਰਖ, ਐ ਨਿਰੰਕਾਰ ਪਾਤਸ਼ਾਹ, ਮੈਂ ਕਦੇ ਵੀ ਇੱਕ ਕਦੋਂ ਵੀ ਪਿੱਛੇ ਨਹੀਂ ਪਰਤਾਵਾਂਗਾ। ਸ਼ੁਭ ਕਰਮ ਕਰਨ ਵਾਸਤੇ ਮੈਂ ਜਾਨ ਤਲੀ ਤੇ ਰੱਖਾਂਗਾ। ਮੇਰਾ ਖਾਲਸਾ ਪੰਥ ਵੀ ਇਹਨਾਂ ਬੋਲਾਂ ਦਾ ਧਾਰਨ ਤੇ ਆਦੀ ਹੋਏਗਾ। ਆਓ ਉਹ ਗੁਰੂ ਪਾਤਸ਼ਾਹ ਦੇ ਪਾਵਨ ਸ਼ਬਦ ਮੈਂ ਆਪਦੀ ਨਜ਼ਰ ਪੇਸ਼ ਕਰਕੇ ਉਹਦਾ ਇਜਾਜ਼ਤ ਮੰਗਾਂਗਾ ਜੀ। ਆਓ ਪ੍ਰਵਾਨ ਕਰੋ ਜੀ। ਹਾਂ, ਇਹੋ ਲਿਖਿਆ ਜੀ। ਆਓ ਪ੍ਰਯਾਸ ਸਹਿਤ ਸਾਰੀ ਸੰਗਤ ਧਿਆਨ ਨਾਲ ਸਰਵਣ ਕਰੋ। ਕਲਗੀਧਰ ਪਾਤਸ਼ਾਹ ਨੇ ਨਿਰੰਕਾਰ ਪਾਤਸ਼ਾਹ ਦੇ ਸਾਹਮਣੇ ਆਰਾਧਨਾ ਰੂਪੀ ਸ਼ਬਦ ਉਚਾਰੇ ਸਨ ਤੇ ਇਹੀ ਕੌਮ ਨੂੰ ਸਨੇਹ ਦਿੱਤਾ ਹੈ। ਆਓ ਸਰਵਣ ਕਰੋ ਜੀ। ਗੁਰੂ ਪਾਤਸ਼ਾਹ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਆਖਿਆ, ਚੰਗੇ ਕਦਮ ਤੋਂ 1 ਇੰਚ ਵੀ ਪਿੱਛੇ ਨਹੀਂ ਹਟਾਂਗਾ, ਤੇਰੀ ਕਿਰਪਾ ਨਾਲ ਸਦਕਾ।
ਵੀਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਪਿੱਛੇ UN ਦੇ ਸਾਹਮਣੇ ਜੋ ਸਾਡੇ ਸਿੱਖ ਭੈਣ ਭਰਾ ਨੇ, ਸਿੱਖ ਕੌਮ ਹੈ, ਉਹ ਅੱਜ ਆਪਣਾ ਹੱਕ ਲੈਣ ਲਈ, ਆਪਣਾ ਹੋਮਲੈਂਡ ਲੈਣ ਲਈ ਇਹ ਰੈਲੀ ਕੱਢ ਰਹੇ ਨੇ। ਉਹਨਾਂ ਦੇ ਵਿੱਚ ਸਾਡੇ ਨਾਲ ਇੱਕ ਵੀਰ ਜੀ ਸਾਹਮਣੇ ਆ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Do you want to say something about the freedom rally? Yes, I like to say something about the Freedom Rally, as well as also say something about India as well, and all the crimes that it is committing on minorities. This is my first rally, and it's a privilege to be in there. I came to this rally because one day I want to be able to talk to my kids, you know, that I had come when the flag of Khalistan was hosted at the UN rally as well. In addition, I also like to say that a country like India, that's, you know, where more than 50% of its population lack access to clean water and defecate on the streets, you know, is building modern weapons, and yet the condition of an average citizen in that country is completely horrible. Another thing is that a couple of months ago, when demonetization of India occurred, you see 97% of the country's currency is in cash, and, you know, having a monopoly on cash is one of the worst forms of monopoly that a country can ever have. And, you know, this just shows you that it's a country that has failed in every institution, and the only solution for Sikhs to secure a better future is to secure, you know, their own land, Khalistan. Thank you. Well, I would just like to reach out today mainly to the youth, because it's just our turn to take the torch from our elders. And my main message here today is we think about independence and we think about our sovereignty. And I just have to say that there are plenty of people who don't take the time out to come to these rallies. And this message is mostly for you. Those who don't believe, you know, it's worthwhile to support this cause. And I just want to say, when you look at your Dastad, when you look at your Kada, and when you look at your Guru, and can you imagine the Sarup that Guru Sahib made free, the Sikh that Guru Sahib made free? Can you imagine that Sikh being forced to live
under chains, under the conditions that we're forced to live under. And I don't think I have to describe those conditions. You all know what those conditions are. So it's time for us to come forward and live in the glory that Guru Gobind Singh Ji made us for. You know, in Garib Sikhan ko deho Patshahi. It's time for us to take that Patshahi. So today my message is mostly for youth like me who weren't even born yet when 84 happened, but who still live under horrible conditions, who aren't free to enjoy the freedom that is our right, the right given to us by Guru Gobind Singh. My message is for you all to come and support us. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਝ ਮੇਰੇ ਵੀਰ ਆ ਖੱਬੇ ਪਾਸੇ ਆ ਜਾਣ। ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਬਲਾਕਾ ਸਿੰਘ ਹੋਣੀ ਜਾਂ ਬਾਕੀ ਸਰਜੀਤ ਸਿੰਘ ਕਲਾਰ ਨੇ ਕਿਉਂਕਿ ਚੰਦ ਬਦੇ ਆਪਣੇ ਸੁਖਵਿੰਦਰ ਸਿੰਘ ਜੀ ਥਾਣਾ ਕਿਉਂਕਿ ਇਸ ਪਾਸੇ ਖਾਲਿਸਤਾਨ ਦਾ ਝੰਡਾ ਜਿਹੜਾ ਵਾ ਇਹ ਉਸ ਦੀ ਕੁਲਦੀਪ ਸਿੰਘ ਜੀ ਢਿੱਲੋਂ ਸਿੱਖ ਕਲਚਰ ਸੋਸਾਇਟੀ ਵੱਲੋਂ ਮੈਂ ਬੇਨਤੀ ਕਰਦਾ ਇਹ ਪਾਸੇ ਆ ਜਾਓ ਖੱਬੇ ਪਾਸੇ ਵੱਲ ਕਿਉਂਕਿ ਜਿਹੜੀ ਸੈਰਾਮਨੀ ਜਿਹੜੀ ਆ ਉਹ ਖਾਲਿਸਤਾਨ ਦੇ ਝੰਡੇ ਦੀ ਜਿਹੜੀ ਉਹ ਸਟਾਰਟ ਹੋਣ ਲੱਗੀ ਆ ਤੇ ਆਪਾਂ ਜਿਹੜਾ ਨਗਾਰੇ ਦੀ ਜੋੜ ਦੇ ਉੱਤੇ ਇਹ ਸਾਰਾ ਕੰਮ ਹੋਣਾ ਵਾ। ਜਿਹੜਾ ਸੱਜੇ ਪਾਸੇ ਹੋਏਗਾ ਉਹ ਹੋਣਾ ਵਾ ਰੈਫਰੈਂਡਮ ਦਾ ਕਿ ਉਹਦੀ ਕੰਪੇਨ ਚੱਲ ਰਹੀ ਆ ਉਹ ਬਾਅਦ ਦੇ ਵਿੱਚ ਕੀਤਾ ਜਾਏਗਾ। ਸਭ ਤੋਂ ਪਹਿਲਾਂ ਖਾਲਿਸਤਾਨ ਦੇ ਜਿਹੜੀ ਝੰਡਾ ਜਿਹੜਾ ਖੱਬੇ ਪਾਸੇ ਸਾਡੇ ਆ ਉਸ ਦੀ ਸੈਰਾਮਨੀ ਹੋਣ ਲੱਗੀ ਆ ਤੇ ਚਲੋ ਜੀ ਮੈਂ ਬੇਨਤੀ ਕਰਦਾ ਕਿ ਇਸ ਨੂੰ ਜਿਹੜਾ ਚਾਲੂ ਕੀਤਾ ਜਾਵੇ ਤੇ ਆਪਾਂ ਜਕਾਰਿਆਂ ਦੀ ਗੂੰਜ ਦੇ ਵਿੱਚ ਝੰਡੇ ਨੂੰ ਜਿਹੜਾ ਉਹ ਚੜਾਉਣਾ ਵਾ ਤੇ ਨਿਸ਼ਾਨ ਸਾਹਿਬ ਵਾਲੇ ਮੇਰੇ ਵੀਰ ਖਾਲਿਸਤਾਨ ਵਾਲੇ ਜਿਹੜੇ ਨੇ ਉਹ ਸਲਾਮੀ ਦੇਣਗੇ ਜਕਾਰਿਆਂ ਦੀ ਗੂੰਜ ਦੇ ਵਿੱਚ। ਬੋਲੇ ਸੋ ਨਿਹਾਲ ਖਾਲਿਸਤਾਨ 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 ਲੈ ਕੇ ਰਵਾਂਗੇ। ਅੱਜ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਗੁਰੂ ਪਿਆਰੇ ਖਾਲਸਾ ਦੀ ਝੰਡੇ ਦੀ ਜਿਹੜੀ ਰਸਮ ਅਦਾ ਕੀਤੀ ਜਾ ਰਹੀ ਆ। ਖਾਲਿਸਤਾਨ 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 ਜਿੰਦਾਬਾਦ। ਸਾਡਾ ਦੇਸ਼ ਖਾਲਿਸਤਾਨ ਸਾਡਾ ਦੇਸ਼ ਖਾਲਿਸਤਾਨ 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 ਜਿੰਦਾਬਾਦ ਖਾਲਿਸਤਾਨ ਜਿੰਦਾਬਾਦ। ਅਕਾਲ ਤਖ਼ਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਅਕਾਲ ਤਖ਼ਤ ਤੋਂ ਆਈ ਆਵਾਜ਼ ਖਾਲਿਸਤਾਨ 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 ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ ਬੋਲੇ ਸੋ ਅਸੀਂ ਕੀ ਚਾਹੁੰਦੇ ਹਾਂ 2020 ਦੇ ਵਿੱਚ ਹੋਏਗਾ 2020 ਵਿੱਚ ਹੋਏਗਾ। ਅਸੀਂ ਕੀ ਚਾਹੁੰਦੇ ਹਾਂ ਸਾਡਾ ਦੇਸ਼ ਸਾਡਾ ਦੇਸ਼। ਵਿਊਅਰਸ ਸਾਡੇ ਨਾਲ ਹੁਣ ਸ਼ਾਮਿਲ ਨੇ ਇਸ ਰੈਲੀ ਵਿੱਚ ਫਰੀडम ਰੈਲੀ ਵਿੱਚ ਜਿੱਥੇ ਕਿ ਅੱਜ ਆਪਣਾ ਘਰ ਸਿੱਖਾਂ ਦਾ ਕੌਮੀ ਘਰ ਹੋਵੇ ਉਸ ਲਈ ਸ਼ਾਮਿਲ ਹੋਏ ਨੇ ਬਖਸ਼ੀਸ਼ ਸਿੰਘ ਸੰਧੂ ਜੀ। ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣੋਂ ਦੇ ਭਰਾਓ ਤੇ ਖਾਲਸਾ ਪੰਥ ਦੇ ਵਾਰਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਬਖਸ਼ੀਸ਼ ਸੰਧੂ ਸਿੱਖ ਪ੍ਰਜਸ ਦਾ ਕੋਆਰਡੀਨੇਟਰ ਹਾਂ ਔਰ ਸਿੱਖ ਇੱਥੇ ਸਾਰੇ ਅਮਰੀਕਾ ਤੇ ਕੈਨੇਡਾ ਤੋਂ ਇਕੱਠੇ ਹੋਏ ਹਨ ਤੇ ਯੂਨਾਈਟਿਡ ਨੇਸ਼ਨ ਦੇ ਵਿੱਚ ਅਸੀਂ ਅੰਦਰ ਉਹਨਾਂ ਨੂੰ ਇਹ ਰਿਪੋਰਟ ਪੇਸ਼ ਕੀਤੀ ਆ। ਇਹ ਰਿਪੋਰਟ ਜਿਹੜੀ ਆ ਇਹ ਸਭ ਕੁਝ ਦੱਸਦੀ ਆ ਵੀ ਸਿੱਖਾਂ ਦਾ ਕਿਸ ਤਰ੍ਹਾਂ ਜੀਨੋਸਾਈਡ ਹੋਇਆ, ਸਿੱਖਾਂ ਦੀ ਕਿੰਨਾ ਬੇਇਨਸਾਫੀ ਹੋਈ ਔਰ ਸਿੱਖ ਜਿਹੜੇ ਨੇ ਗੁਲਾਮ ਨੇ। ਅੱਜ 15 ਅਗਸਤ ਨੂੰ ਇੰਡੀਆ ਆਪਣੀ ਆਜ਼ਾਦੀ ਮਨਾ ਰਿਹਾ ਪਰ ਸਿੱਖਾਂ ਵਾਸਤੇ ਇੱਕ ਬਲੈਕ ਡੇ ਆ, ਸਿੱਖਾਂ ਵਾਸਤੇ ਇੱਕ ਗੁਲਾਮੀ ਦਾ ਦਿਨ ਆ। ਤੇ ਮੇਰੀ ਬੇਨਤੀ ਸਾਰੇ ਖਾਲਸਾ ਪੰਥ ਨੂੰ ਤੇ ਸਿੱਖਾਂ ਤੇ ਭੈਣਾਂ ਭਰਾਵਾਂ ਨੂੰ ਆ ਵੀ ਤੁਸੀਂ ਇਹ ਮਹਿਸੂਸ ਕਰੋ, ਇਹ ਤੁਹਾਨੂੰ ਇਹ ਪੱਕੀ ਗੱਲ ਜਿਹੜੀ ਤੁਸੀਂ ਗੰਢ ਲੈ ਜੇ ਆਪਣੇ ਗੰਢ ਬੰਨ ਲਓ ਵੀ ਤੁਸੀਂ ਆਜ਼ਾਦ ਨਹੀਂ ਤੇ ਆਜ਼ਾਦੀ ਦਾ ਜਿਹੜਾ ਇੱਕ ਸਾਡਾ ਹੱਲ ਆ ਵੀ ਫॉर ਸਿੱਖਸ ਫਰੀडम ਇਜ਼ ਦੀ ਓਨਲੀ ਆਪਸ਼ਨ। ਉਹ ਕਿਸ ਤਰ੍ਹਾਂ ਜਿਸ ਤਰ੍ਹਾਂ ਇੰਡੀਅਨ ਗਵਰਨਮੈਂਟ ਨੇ ਸਿੱਖਾਂ ਨੂੰ ਗੁਲਾਮ ਰੱਖਿਆ ਹੋਇਆ
1955 'ਚ ਇਹਨਾਂ ਨੇ ਗੋਲਡਨ ਟੈਂਪਲ ਤੇ ਅਟੈਕ ਕੀਤਾ, ਫਿਰ 1984 ਵਿੱਚ ਅਟੈਕ ਕੀਤਾ, ਫਿਰ 1984 ਵਿੱਚ ਸਿੱਖਾਂ ਦਾ ਜੀਨੋਸਾਈਡ ਕੀਤਾ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਤੇ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਇੱਕੋ ਹੀ ਹੱਲ ਆ ਉਹ ਆਜ਼ਾਦ ਪੰਜਾਬ ਆ। ਜਦੋਂ ਪਾਰਟੀਸ਼ਨ ਇੰਡੀਆ ਦੀ ਹੋਈ 1947 ਵਿੱਚ ਇਹਨਾਂ ਨੇ ਪੰਜਾਬੀ ਸੂਬਾ ਨਹੀਂ ਬਣਾਇਆ ਤੇ ਪੰਜਾਬੀ ਸੂਬਾ ਨਾ ਬਣਾਉਣ ਦਾ ਇਹ ਕਾਰਨ ਸੀ ਵੀ ਸਿੱਖਾਂ ਨੂੰ ਕਮਜ਼ੋਰ ਰੱਖੋ, ਔਰ ਇਹਨਾਂ ਦੀ ਇਹ ਪਲਾਨ ਸੀ ਵੀ ਜੇ ਸਿੱਖ ਜਦੋਂ ਪੰਜਾਬੀ ਸੂਬਾ ਮੰਗਣਗੇ ਤੇ ਇਹਨਾਂ ਨੂੰ ਕਹਾਂਗੇ ਐਂਟੀ ਨੈਸ਼ਨਲ। ਸੋ ਇਹਨਾਂ ਨੇ ਪਲਾਨ ਬਣਾ ਕੇ ਪੰਜਾਬੀ ਸੂਬਾ ਨਹੀਂ ਦਿੱਤਾ ਔਰ ਸਿੱਖਾਂ ਨੂੰ ਐਂਟੀ ਨੈਸ਼ਨਲ ਤੇ ਟੈਰਰਿਸਟ ਕਹਿੰਦੇ ਨੇ। ਤੇ ਸਿੱਖ ਕੋਈ ਟੈਰਰਿਸਟ ਨਹੀਂ, ਕੋਈ ਵੀ ਸਿੱਖ ਜਿਹੜਾ ਵਾ ਤਾਂ ਭਾਰਤ ਨੂੰ ਬ੍ਰੇਕ ਡਾਊਨ ਨਹੀਂ ਕਰਨਾ ਚਾਹੁੰਦਾ। Sikhs want freedom. We want our separate country where all the people living there, Sikh, Hindu, ਈਸਾਈ, ਮੇਰੇ ਮੁਸਲਿਮ ਵੀਰ ਸਾਰੇ ਆਪਣੇ ਧਰਮਾਂ ਦਾ ਆਨੰਦ ਮਾਣ ਸਕਣਗੇ। ਉਹਨਾਂ ਨੂੰ ਰਿਲੀਜੀਅਸ ਫਰੀਡਮ ਹੋਏਗੀ, ਉਹਨਾਂ ਨੂੰ ਇਕਨੋਮਿਕਲ ਫਰੀਡਮ ਹੋਏਗੀ, ਸੋਸ਼ਲ ਫਰੀਡਮ ਹੋਏਗੀ, ਜੈਂਡਰ ਇਕੁਆਲਿਟੀ ਹੋਏਗੀ। ਇਸ ਕਰਕੇ ਮੇਰੀ ਸਾਰੇ ਭੈਣਾਂ ਦੇ ਭਰਾਵਾਂ ਨੂੰ ਬੇਨਤੀ ਆ ਵੀ ਰੈਫਰੈਂਡਮ 2020 ਜਿਹੜਾ ਵਾ ਉਹ ਬੜਾ ਪੀਸਫੁਲ ਤਰੀਕੇ ਨਾਲ ਦੇਸ਼ ਦੀ ਆਜ਼ਾਦੀ ਲੈਣ ਵਾਸਤੇ ਆ ਔਰ ਇਹਦੇ ਵਿੱਚ ਨਾ ਸਿਰਫ ਸਿੱਖਾਂ ਦਾ ਹੀ ਆਜ਼ਾਦੀ ਆ, ਸਾਰੇ ਪੰਜਾਬੀਆਂ ਦੀ ਆਜ਼ਾਦੀ ਆ ਔਰ ਸਾਰੇ ਪੰਜਾਬੀ ਵਿੱਚ ਖੁਸ਼ ਹੋਣਗੇ ਔਰ ਸਾਰੇ ਮਿਲ ਕੇ ਇਕਨੋਮਿਕਲੀ ਬੜੀ ਪ੍ਰੋਸਪਰ ਕਰਨਗੇ ਕਿਉਂਕਿ ਜਦੋਂ ਫਰੀडम ਆ ਯੂਰ ਕੰਟਰੀ ਕੈਨ ਪ੍ਰੋਸਪਰ। ਸੋ ਮੇਰੀ ਵਨਸ ਅਗੇਨ ਸਾਰੇ ਭੈਣਾਂ ਭਰਾਵਾਂ ਨੂੰ ਤੇ ਸਿੱਖਾਂ ਨੂੰ ਬੇਨਤੀ ਹੈ ਵੀ ਰੈਫਰੈਂਡਮ 2020 ਵਿੱਚ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ। ਤੁਸੀਂ ਇਹ ਨਾ ਸੋਚੋ ਵੀ ਇਹ ਦਿਨ ਠੀਕ ਹੋ ਜਾਣਗੇ। ਜੋ ਇੰਡੀਅਨ ਗਵਰਨਮੈਂਟ ਦਾ ਵਤੀਰਾ ਵਾ ਪੰਜਾਬ ਬਾਰੇ ਔਰ ਸਿੱਖਾਂ ਬਾਰੇ, ਇਹਨਾਂ ਦਾ ਵਤੀਰਾ ਇਸ ਤਰ੍ਹਾਂ ਰਹਿਣਾ ਵਾ, ਇਸ ਤਰ੍ਹਾਂ ਇਹ ਤੁਹਾਨੂੰ ਟੌਰਚਰ ਕਰਨਗੇ, ਤੁਹਾਡੇ ਰਿਲੀਜੀਅਸ ਦੀ ਜਿਹੜੀ ਆ ਉਹ ਬੇਅਦਬੀ ਕਰਨਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਰੈਫਰੈਂਡਮ 2020 ਜਿਹੜਾ ਵਾ ਇੱਕ ਸ਼ਾਂਤਮਈ ਤਰੀਕਾ ਆਜ਼ਾਦੀ ਲੈਣ ਦਾ, ਤੁਸੀਂ ਸਾਰੇ ਇਹਦੇ ਵਾਸਤੇ ਵੋਟਾਂ ਪਾ ਕੇ ਤੈਨੂੰ ਕਾਮਯਾਬ ਕਰਾਓ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੈ ਕੇ ਰਵਾਂਗੇ, ਲੈ ਕੇ ਰਵਾਂਗੇ, ਲੈ ਕੇ ਰਵਾਂਗੇ। ਇੰਡੀਆ ਆਊਟ ਆਫ ਪਾਕਿਸਤਾਨ, ਇੰਡੀਆ ਆਊਟ ਆਫ ਪਾਕਿਸਤਾਨ, ਇੰਡੀਆ ਆਊਟ ਆਫ ਪਾਕਿਸਤਾਨ, ਇੰਡੀਆ ਆਊਟ ਆਫ ਪਾਕਿਸਤਾਨ, ਇੰਡੀਆ ਆਊਟ ਆਫ ਪਾਕਿਸਤਾਨ। ਸਿੱਖ ਡਿਮਾਂਡ ਪਾਕਿਸਤਾਨ, ਸਿੱਖ ਡਿਮਾਂਡ ਸਿੱਖ ਡਿਮਾਂਡ ਰੈਫਰੈਂਡਮ। ਪਿਆਰੇ ਭੈਣ ਤੇ ਭਰਾਓ, ਰੈਫਰੈਂਡਮ 2020 ਜਿਹੜਾ ਵਾ ਇੱਕ ਪੀਸਫੁਲ ਤਰੀਕਾ ਵਾ ਆਜ਼ਾਦੀ ਲੈਣ ਦਾ। ਕਈ ਮੇਰੇ ਵੀਰਾਂ ਨੂੰ ਸਵਾਲ ਆ ਰੈਫਰੈਂਡਮ ਕਿਸ ਤਰ੍ਹਾਂ ਹੋਏਗਾ, ਰੈਫਰੈਂਡਮ ਜਿਹੜਾ ਵਾ ਉਹ ਕਿਸ ਤਰ੍ਹਾਂ ਤੁਹਾਨੂੰ ਆਜ਼ਾਦੀ ਲੈ ਕੇ ਦੇ ਸਕਦਾ ਵਾ। ਸਾਰੀ ਦੁਨੀਆ ਵਿੱਚ ਰੈਫਰੈਂਡਮ ਹੋਏ ਹਨ, ਕਈ ਦੇਸ਼ਾਂ ਵਿੱਚ ਆਜ਼ਾਦੀ ਮਿਲੀ ਹੈ ਜਿਹੜੇ ਕਿ ਰੈਫਰੈਂਡਮ ਨਾਲ ਆਜ਼ਾਦੀ ਮਿਲੀ ਆ। ਜਿਸ ਤਰ੍ਹਾਂ ਕਿ ਕ੍ਰੀਮੀਆ ਵਾ, ਸਕਾਟਲੈਂਡ ਫਿਰ ਰੈਫਰੈਂਡਮ ਹੋਏਗਾ। 25 ਦੇਸ਼ ਨੇ ਜਿਨ੍ਹਾਂ ਨੇ ਆਜ਼ਾਦੀ ਲਈ ਆ ਰੈਫਰੈਂਡਮ ਕਰਾ ਕੇ। ਭੈਣੋ ਤੇ ਭਰਾਓ, ਤੁਸੀਂ ਸੁੱਤੇ ਨਾ ਰਹੋ। ਖਾਲਸਾ ਵੇਕ ਅਪ, ਤੁਹਾਡਾ ਹੋਰ ਕੋਈ ਫਿਊਚਰ ਨਹੀਂ ਜੇ। ਤੁਸੀਂ ਇੰਡੀਆ ਨਾਲ ਰਹੋਗੇ ਤੁਹਾਡੀ ਇਹ ਹਾਲਤ ਹੋਏਗੀ ਫਿਰ ਦੁਬਾਰਾ। ਸਾਰੀ ਹਿਸਟਰੀ ਤੁਸੀਂ ਜਾਣਦੇ ਚੰਗੀ ਤਰ੍ਹਾਂ। ਰੈਫਰੈਂਡਮ ਹੈ ਜੋ ਇੰਸਟੀਟਿਊਸ਼ਨ, ਬੁਲਾਰੇ ਬਹੁਤ ਨੇ, ਸਾਰਿਆਂ ਨੂੰ ਹੀ ਟਾਈਮ ਦੇਣਾ ਚਾਹੁੰਦੇ ਆ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਨਸ ਅਗੇਨ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੀਰੋ, ਦੋਸਤੋ, ਭੈਣੋ, ਆਪ ਜੋ ਅੱਜ ਇਸ ਆਜ਼ਾਦੀ ਦੇ ਘੋਲ ਦੇ ਵਿੱਚ UNO ਦੇ ਸਾਹਮਣੇ ਪਹੁੰਚੇ ਹੋ, ਆਪ ਸਭ ਜੀ ਨੂੰ ਜੀ ਆਇਆਂ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਅੱਜ ਜੋ ਤੁਸੀਂ ਇਹ ਆਪਣਾ ਇਕੱਠ ਵਿਖਾਇਆ ਹੈ, ਇਸ ਤੋਂ ਉਹ ਦਿਨ ਦੂਰ ਨਹੀਂ ਹੈ ਜਦੋਂ ਅਸੀਂ ਆਪਣਾ ਦੇਸ਼ ਖਾਲਿਸਤਾਨ ਦਾ ਛੇਤੀ ਹੀ ਨਿੱਘ ਮਾਣਾਂਗੇ। ਅਸੀਂ ਚਾਹੁੰਦੇ ਹਾਂ ਕਿ ਆਪਣਾ ਦੇਸ਼ ਹੋਵੇ। ਅਸੀਂ ਜੋ ਜ਼ੁਲਮ ਸਹੇ ਹਨ, ਆਪਾਂ ਸਭ ਨੂੰ ਪਤਾ ਹੈ। ਅਸੀਂ ਹਰ ਇੱਕ ਨੇ ਆਪਣੇ ਫੈਮਲੀਆਂ ਤੇ ਆਪਣੇ ਜ਼ੁਲਮ ਹੰਢਾਏ ਹਨ। ਆਪਣੀਆਂ ਜੀ ਇਸ ਜ਼ੁਲਮ ਦੇ ਅੱਗੇ ਉਹਨਾਂ ਨੇ ਆਪਣਾ ਆਪ ਵਾਰਿਆ ਹੈ। ਅਸੀਂ ਹੁਣ ਬਹੁਤਾ ਆਪਣੀਆਂ ਜਾਨਾਂ ਨਹੀਂ ਗਵਾਉਣੀਆਂ। ਅਸੀਂ ਜਿਸ ਤਰੀਕੇ ਨਾਲ ਸਿੱਖ ਫਾਰ ਜਸਟਿਸ ਜਾਂ ਦੂਜੀਆਂ ਜਥੇਬੰਦੀਆਂ ਨੇ ਘੋਲ ਵਿੱਢੇ ਹਨ, ਮੈਂ ਇਹਨਾਂ ਦੀ ਭਰਪੂਰ ਸ਼ਲਾਘਾ ਕਰਦਾ ਹਾਂ ਕਿਉਂਕਿ ਅਸੀਂ ਇੰਡੀਆ ਵਿੱਚ ਜਾਂ ਪੰਜਾਬ ਵਿੱਚ ਕਿੰਨੇ ਆਪਣੇ ਜਵਾਨ ਬੱਚੇ, ਧੀਆਂ, ਪੁੱਤ ਸਾਰਿਆਂ ਨੇ ਗਵਾਏ ਹਨ। ਆਓ ਜੋ ਅਸਲੀ ਹੱਲ ਹੈ ਉਸ ਵੱਲ ਅਸੀਂ ਜਿਹੜਾ ਇਹ ਕਦਮ ਪੁੱਟਿਆ ਹੈ, ਇਹਨਾਂ ਜਥੇਬੰਦੀਆਂ ਨੇ ਪੁੱਟਿਆ ਹੈ, ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ। ਇਸ ਵਿੱਚ ਅਸੀਂ ਜੋ ਕਰ ਸਕਦੇ ਹਾਂ ਆਪਣਾ ਇਕੱਠ ਵਿਖਾ ਕੇ ਹਮੇਸ਼ਾ ਹੀ ਜਦੋਂ ਵੀ ਕੋਈ ਵੀ ਜਥੇਬੰਦੀ ਕੋਈ ਪ੍ਰੋਗਰਾਮ ਲੀਕਦੀ ਹੈ, ਬੇਨਤੀ ਕਰਦੇ ਹਾਂ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਇਸ ਵਿੱਚ ਸਾਥ ਦਿਓ। ਮੈਂ ਦੁਬਾਰਾ ਆਪ ਜੀ ਦਾ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਬੁਲਾਰੇ ਬਹੁਤ ਹਨ, ਸਾਡੇ ਤੋਂ ਬਹੁਤ ਬਹੁਤ ਸਿਆਣੇ ਬੁਲਾਰੇ ਹਨ, ਆਪ ਜੀ ਨੂੰ ਡਿਟੇਲ ਵਿੱਚ ਦੱਸਣਗੇ। ਮੈਂ ਡਾਕਟਰ ਗੁਰਮੀਤ ਸਿੰਘ ਔਲਖ ਉਹਨਾਂ ਨੂੰ ਯਾਦ ਕਰਦਿਆਂ
ਉਹਨਾਂ ਦੇ ਨਾਂ ਤੇ ਅਤੇ ਖਾਲਿਸਤਾਨ ਨੂੰ ਯਾਦ ਕਰਦਿਆਂ 5 ਨਾਅਰੇ ਲਾਵਾਂਗਾ। ਵੀਰਾਂ ਨੂੰ ਬੇਨਤੀ ਹੈ ਕਿ ਪੂਰੇ ਜੋਸ਼ ਨਾਲ ਉਸ ਦਾ ਜਵਾਬ ਦਿਓ। ਖਾਲਿਸਤਾਨ, 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 ਖਾਲਿਸਤਾਨ। ਵੀਰੋ, ਅਸੀਂ ਸਿੱਖ ਕਲਸੈਟੀ ਵੱਲੋਂ ਆਪ ਜੀ ਨੂੰ ਵਾਅਦਾ ਦਿਵਾਉਂਦੇ ਹਾਂ, ਜਿੱਥੇ ਵੀ ਕੋਈ ਪੰਥਕ ਇਕੱਠ ਜਾਂ ਕੋਈ ਵੀ ਪ੍ਰੋਗਰਾਮ ਖਾਲਿਸਤਾਨ ਲਈ ਲਿਖਿਆ ਜਾਊਗਾ, ਸਭ ਤੋਂ ਪਹਿਲਾਂ ਸਿੱਖ ਕਲਸੈਟੀ ਅੱਗੇ ਹੋ ਕੇ ਚੱਲੇਗੀ। ਮੈਂ ਇਹਨਾਂ ਹੀ ਸ਼ਬਦਾਂ ਨਾਲ ਆਪ ਜੀ ਤੋਂ ਮਾਫੀ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਢਿੱਲੋਂ ਸਾਹਿਬ, ਤੁਹਾਡਾ ਬੜਾ ਸੋਹਣਾ ਮੈਸੇਜ ਦਿੱਤਾ। ਮੈਂ ਬੇਨਤੀ ਕਰਾਂ ਭਾਈ ਗੁਰਮੀਤ ਸਿੰਘ ਜੀ ਰਾਣਾ ਗੁਰਦੁਆਰਾ ਸਾਹਿਬ ਤੋਂ, ਪ੍ਰੈਜ਼ੀਡੈਂਟ ਕੁਆਟਰੇਟ ਦਲੇਰ ਰਾਓ ਗੁਰਦੁਆਰਾ ਸਾਹਿਬ ਤੋਂ ਭਾਈ ਗੁਰਮੀਤ ਸਿੰਘ ਜੀ ਰਾਣਾ। ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂ ਭਾਈ ਸਤਨਾਮ ਸਿੰਘ ਜੀ ਵਿਰਕ, ਜਿਹੜੇ ਕਿ ਮੇਰੀ ਆਵਾਜ਼ ਸੁਣਦੇ ਹੋਣਗੇ, ਕੁਆਟਰੇਟ ਗੁਰਦੁਆਰਾ ਸਾਹਿਬ ਤੋਂ। ਉਹਨਾਂ ਨੂੰ ਬੇਨਤੀ ਉਹ ਲਾਗੇ ਆ ਜਾਣ। ਉਹਨਾਂ ਤੋਂ ਬਾਅਦ ਭਾਈ ਹਿੰਮਤ ਸਿੰਘ ਜੀ, ਉਹਨਾਂ ਨੂੰ ਬੇਨਤੀ ਉਹ ਲਾਗੇ ਆ ਜਾਣ, ਪਲੀਜ਼ ਲਾਗੇ ਆ ਜਾਓ, ਕਿਉਂਕਿ ਟਾਈਮ ਬਹੁਤ ਥੋੜਾ ਵਾ। ਭਾਈ ਗੁਰਮੀਤ ਸਿੰਘ ਜੀ ਰਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਖਾਲਸਾ ਦੇ ਵਾਰਸੋ, ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਵਾਰਸੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਜਿਸ ਤਰੱਦਦ ਵਿੱਚੋਂ ਲੰਘਦੇ ਹੋਏ ਅੱਜ ਇਸ ਗੁਲਾਮੀ ਤੱਕ ਪਹੁੰਚੀ ਹੈ, ਉਸ ਦੇ ਕਾਰਨਾਂ ਤੋਂ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ। ਆਓ, ਜਿਸ ਤਰ੍ਹਾਂ ਹੁਣ ਜਥੇਬੰਦੀਆਂ ਨੇ ਆਰਗੇਨਾਈਜ਼ ਤਰੀਕੇ ਨਾਲ ਰਲ ਕੇ ਇਕੱਠ ਕਰਨੇ ਤੇ ਸਾਰੇ ਕੰਮ ਕਰਨੇ ਸ਼ੁਰੂ ਕੀਤੇ ਹਨ, ਅਸੀਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ। ਤੇ ਹਰ ਮਾਈ ਭਾਈ ਜੋ ਚੱਲ ਕੇ ਇਸ ਖਾਲਿਸਤਾਨ ਦੀ ਰੈਲੀ ਵਿੱਚ, ਆਜ਼ਾਦੀ ਦੀ ਰੈਲੀ ਵਿੱਚ ਹਾਜ਼ਰ ਹੋਇਆ ਹੈ, ਅਸੀਂ ਉਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਪੰਥ ਨੂੰ ਚੜ੍ਹਦੀ ਕਲਾ ਬਖਸ਼, ਦਰ ਕਰ ਬਖਸ਼ ਤੇ ਆਪਣੀ ਕੌਮੀ ਆਜ਼ਾਦੀ ਲੈ ਕੇ ਸਾਡਾ ਵੀ ਝੰਡਾ ਇੱਥੇ UNO ਵਿੱਚ ਝੂਲੇ। ਇਹਦੇ ਨਾਲ ਹੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਕਈ ਵਾਰੀ ਬਾਹਰਲੇ ਸਿੰਘਾਂ ਨੂੰ ਇੱਦਾਂ ਲੱਗਦਾ ਕਿ ਆਪਾਂ ਹੀ ਹਰੇਕ ਵਾਰੀ ਮੁਜ਼ਾਹਰੇ ਕਰਦੇ ਹਾਂ, ਪਰ ਕੱਲ ਦਲ ਖਾਲਸਾ ਤੇ ਹੋਰ ਜਥੇਬੰਦੀਆਂ ਵੱਲੋਂ ਰਲ ਕੇ ਜਲੰਧਰ ਵਿੱਚ ਬਹੁਤ ਵੱਡਾ ਮਾਰਚ, ਖਾਲਿਸਤਾਨ ਮਾਰਚ ਕੱਢਿਆ ਗਿਆ ਤੇ ਇਸੇ ਤਰ੍ਹਾਂ ਜਿੱਥੇ ਵੀ 4 ਸਿੱਖ ਬੈਠੇ ਹਨ ਉਹ ਯਤਨਸ਼ੀਲ ਹਨ। ਸਤਿਗੁਰ ਪਾਤਸ਼ਾਹ ਜ਼ਰੂਰ ਤੁਹਾਡੀ ਬੇਨਤੀਆਂ ਸੁਣਨਗੇ ਤੇ ਅਰਦਾਸ ਕਰਦੇ ਹੋਏ ਹੋਈ ਹਰੇਕ ਭੁੱਲ ਲਈ ਖਿਮਾ ਦੇ ਜਾਚਕ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਤਨਾਮ ਸਿੰਘ ਜੀ ਵਿਰਕ, ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂ ਕਿ ਬਖਸ਼ੀਸ਼ ਸਿੰਘ ਜੀ ਬੂਦਲ, ਉਹ ਵੀ ਲੱਗ ਗਿਆ। ਮੈਂ ਕਿਹਾ ਜਿੰਨੇ ਪ੍ਰਧਾਨ ਨੇ ਪ੍ਰੀਤ ਲਾਗੇ ਥੋੜਾ ਜਿਹਾ ਮੈਨੂੰ ਦੱਸੀ ਜਾਓ ਕਿਹੜੇ ਗੁਰਦੁਆਰੇ ਤੋਂ ਆਏ ਆ। ਉਸ ਤੋਂ ਬਾਅਦ ਜਥੇਬੰਦੀਆਂ ਜਿੰਨੀਆਂ ਵੀ ਸਾਰਿਆਂ ਨੂੰ ਟਾਈਮ ਦਿੱਤਾ ਜਾਏਗਾ, ਕਿਉਂਕਿ ਥੋੜਾ ਜਿਹਾ ਆਪਾਂ ਆਰਗੇਨਾਈਜ਼ ਕਰਨਾ ਚਾਹੁੰਦੇ ਹਾਂ ਕਿ ਜਿੰਨੇ ਵੀ ਪ੍ਰਧਾਨ ਪਲੀਜ਼ ਲਾਗੇ ਮਾੜਾ ਜਿਹਾ ਮੈਨੂੰ ਦੱਸ ਦਿਓ ਕਿੱਥੇ ਨੇ। ਇਸ ਕਰਕੇ ਮੈਨੂੰ ਜਿਹੜਾ ਦੱਸਿਆ ਮੈਂ ਉਹਦਾ ਨਾਂ ਲੈ ਲਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਕੋਈ ਦੋ ਰਾਵਾਂ ਜੋ ਕੋਈ ਸ਼ੱਕ ਨਹੀਂ ਹੈ ਕਿ ਸਿੱਖ 1947 ਤੋਂ ਹੀ ਗੁਲਾਮ ਹੋ ਗਏ ਸਨ। ਪਹਿਲਾਂ ਅੰਗਰੇਜ਼ਾਂ ਦੇ ਟਾਈਮ, ਉਸ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ, ਜਿੰਨੀਆਂ ਵੀ ਸਰਕਾਰਾਂ ਆਈਆਂ, ਕਦੀ ਕਾਂਗਰਸ ਆ ਗਈ, ਕਦੀ BJP ਆ ਗਈ, ਕਦੀ ਕੋਈ ਆ ਗਈ, ਤੇ ਸਿੱਖਾਂ ਦੇ ਨਾਲ ਜੋ ਵੀ ਅੱਜ ਤੱਕ ਹੋਇਆ ਹੈ ਇਹ ਕਿਸੇ ਤੋਂ ਕੋਈ ਭੁੱਲਿਆ ਹੋਇਆ ਨਹੀਂ। ਸੋ ਸਿੱਖਾਂ ਲਈ ਵਾਸਤੇ ਸਿਰਫ ਤੇ ਸਿਰਫ ਇੱਕੋ ਹੀ ਸੋਲੂਸ਼ਨ ਹੈ, ਆਜ਼ਾਦ ਪੰਜਾਬ, ਆਜ਼ਾਦ ਖਾਲਿਸਤਾਨ। ਇਸ ਤੋਂ ਬਗੈਰ ਕੋਈ ਛੁਟਕਾਰਾ ਨਹੀਂ ਹੈ। ਜਿੰਨੀ ਦੇਰ ਵੀ ਅਸੀਂ ਲਗਾਵਾਂਗੇ ਇਸ ਦੇਸ਼ ਨੂੰ ਯਾਦ ਕਰਾਉਣ ਵਾਸਤੇ, ਪੰਜਾਬ ਨੂੰ ਦੇਸ਼ ਯਾਦ ਕਰਾਉਣ ਵਾਸਤੇ, ਓਨਾ ਹੀ ਸਾਡਾ ਨੁਕਸਾਨ ਹੋਏਗਾ। ਤੇ ਸਾਰਿਆਂ ਹੀ ਭੈਣਾਂ ਨੂੰ, ਜਥੇਬੰਦੀਆਂ ਨੂੰ, ਭਰਾਵਾਂ ਨੂੰ, ਆਰਗੇਨਾਈਜੇਸ਼ਨਾਂ ਨੂੰ ਬੇਨਤੀ ਹੈ ਵੀ ਭਾਈ ਵੱਧ ਤੋਂ ਵੱਧ ਜ਼ੋਰ ਲਾਓ ਇਹਨਾਂ ਆਰਗੇਨਾਈਜੇਸ਼ਨ ਜਥੇਬੰਦੀਆਂ ਦਾ, ਜਿਨ੍ਹਾਂ ਨੇ ਇਹ ਪ੍ਰੋਗਰਾਮ ਇਹੋ ਜਿਹੇ ਲਿਖਦੇ ਨੇ, ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ। ਗੁਰਦੁਆਰਾ ਦਸਮੇਸ਼ ਦਰਬਾਰ ਨਿਊ ਜਰਸੀ ਕਾਟੇਜ ਤੋਂ ਮੈਨੇਜਮੈਂਟ ਕਮੇਟੀ ਵੱਲੋਂ ਇਹ ਅਸੀਂ ਪ੍ਰਣ ਕਰਦੇ ਹਾਂ, ਅਸੀਂ ਵਚਨ ਦਿੰਦੇ ਹਾਂ ਕਿ ਜਦੋਂ ਵੀ ਇਹੋ ਜਿਹਾ ਕੋਈ ਪ੍ਰੋਗਰਾਮ ਪੰਥ ਦੀ ਚੜ੍ਹਦੀ ਕਲਾ ਵਾਸਤੇ ਹੋਏਗਾ, ਅਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਸਾਥ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਸ ਤਰ੍ਹਾਂ ਕਿ ਅੱਜ 15 ਅਗਸਤ 1947 ਭਾਰਤ ਦਾ ਸੁਤੰਤਰਤਾ ਦਿਵਸ ਹੈ, ਜਿਹੜਾ ਕਿ ਭਾਰਤ ਭਰ ਵਿੱਚ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਜੋ ਸਿੱਖ ਡਾਇਸਪੋਰਾ ਜਿਹੜੇ ਸਿੱਖ ਹੈਗੇ ਨੇ ਉਹ ਇਸ ਦਿਨ ਨੂੰ ਫਰੀडम ਰੈਲੀ ਕੱਢ ਕੇ ਮਨਾ ਰਹੇ ਨੇ, ਜਿਸ ਵਿੱਚ ਕਾਫੀ ਸਿੱਖ ਸੰਗਤਾਂ, ਈਸਟ ਕੋਸਟ ਦੀਆਂ ਸਿੱਖ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਨੇ। ਉੱਥੇ ਅੱਜ ਸਾਡੇ ਨਾਲ ਕੁਲਦੀਪ ਸਿੰਘ ਜੀ ਖੜੇ ਨੇ, ਜਿਹੜੇ ਕਿ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਨੇ, ਪ੍ਰੈਜ਼ੀਡੈਂਟ ਨੇ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇੰਡੀਆ ਦੀ ਆਜ਼ਾਦੀ ਦਾ ਦਿਹਾੜਾ ਹੈ, ਪਰ ਅਸੀਂ ਜੋ ਸਿੱਖ ਹਾਂ, ਅਸੀਂ ਇਸ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ, ਕਿਉਂਕਿ ਸਿੱਖ ਗੁਲਾਮ ਹਨ। ਸਿੱਖਾਂ ਦੇ ਨਾਲ ਜੋ 84 ਵਿੱਚ ਧੱਕਾ ਹੋਇਆ ਸੀ, ਮੈਂ ਤਾਂ ਇਹ ਕਹੂੰਗਾ 1947 ਤੋਂ ਬਾਅਦ ਜਦੋਂ ਆਜ਼ਾਦੀ ਮਿਲੀ ਸੀ, ਉਸ ਤੋਂ ਬਾਅਦ ਹੀ ਸਿੱਖਾਂ ਨੂੰ ਇਹਨਾਂ ਨੇ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਸੀ, ਜਦ ਕਿ ਹਰ ਇੱਕ ਨੂੰ ਇਹ ਪਤਾ ਹੈ ਕਿ ਸਿੱਖਾਂ ਨੇ ਆਜ਼ਾਦੀ ਦੇ ਵਿੱਚ 85% ਯੋਗਦਾਨ ਪਾਇਆ ਸੀ, ਜਦ ਕਿ ਇੰਡੀਆ ਵਿੱਚ ਸਿੱਖ 2% ਹਨ। ਜੋ ਕਿ ਇਹਨਾਂ ਨੇ ਉਸ ਟਾਈਮ ਤੇ ਇਹ ਵਾਅਦੇ ਕੀਤੇ ਸਨ ਕਿ ਸਿੱਖਾਂ ਨੂੰ ਆਪਣੇ ਜੋ ਹੱਕ ਹਕੂਕ ਹਨ ਉਹਨਾਂ ਨੂੰ ਇੰਡੀਆ ਵਿੱਚ ਰਹਿ ਕੇ ਮਿਲਣਗੇ, ਪਰ ਉਸ ਦੇ ਉਲਟ ਮੈਂ ਬਹੁਤਾ ਦੱਸਣਾ ਨਹੀਂ ਚਾਹੁੰਦਾ, ਸਭ ਕੁਝ ਆਪ ਜਾਣਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੇ ਸਿੱਖਾਂ ਨੂੰ ਦਬਾ ਕੇ ਰੱਖਿਆ, 80 ਫੌਜ ਦਰਬਾਰ ਸਾਹਿਬ ਤੇ ਅਟੈਕ ਕੀਤਾ। ਸਾਡੀ ਇਹ ਪੁਰਜ਼ੋਰ ਮੰਗ ਹੈ, ਪੀਸਫੁਲ ਮੰਗ ਹੈ ਕਿ ਜੋ ਸਿੱਖ ਕੌਮ ਹੈ, ਜਿਸ ਤਰ੍ਹਾਂ ਬਾਕੀਆਂ ਨੂੰ ਆਪਣੇ ਕੰਟਰੀ ਚਾਹੀਦੇ ਹਨ, ਸਿੱਖਾਂ ਨੂੰ ਵੀ ਆਪਣਾ ਆਜ਼ਾਦ ਕੌਮੀ ਘਰ ਚਾਹੀਦਾ ਹੈ, ਜਿਸ ਵਿੱਚ ਸਾਰੇ ਹਿੰਦੂ, ਸਿੱਖ, ਮੁਸਲਮਾਨ, ਦੂਜੀਆਂ ਵੀ ਕਮਿਊਨਿਟੀਆਂ ਬਹੁਤ ਹੀ ਪਿਆਰ ਨਾਲ, ਸਤਿਕਾਰ ਨਾਲ, ਸ਼ਾਂਤੀ ਨਾਲ ਇਕੱਠੇ ਰਹਿ ਸਕਣ। ਇਸ ਵਾਸਤੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ, ਆਪ ਸਭ ਜਾਣੂ ਹੋ। ਅਸੀਂ ਆਜ਼ਾਦੀ ਚਾਹੁੰਦੇ ਹਾਂ, ਪੀਸਫੁਲ ਆਜ਼ਾਦੀ ਚਾਹੁੰਦੇ ਹਾਂ। ਇਸੇ ਵਾਸਤੇ ਅਸੀਂ ਅੱਜ ਜੋ UNO ਹੈ, ਇਸ ਦੇ ਵਿੱਚ ਇਸ ਦੇ ਸਾਹਮਣੇ ਮੁਜ਼ਾਹਰਾ ਕਰ ਰਹੇ ਹਾਂ ਅਤੇ ਅਸੀਂ ਮੈਮੋਰੈਂਡਮ ਵੀ UNO ਨੂੰ ਦਿੱਤਾ ਹੈ। ਜਦ ਤੱਕ ਸਾਨੂੰ ਆਜ਼ਾਦੀ ਨਹੀਂ ਮਿਲਦੀ, ਅਸੀਂ ਇਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂ, ਭਾਈ ਬਖਸ਼ੀਸ਼ ਸਿੰਘ ਜੀ ਮੂੰਹ ਤੋਂ ਲਾਗੇ ਨੇ, ਉਹ ਵੀ ਆ ਜਾਣ, ਤੇ ਭਾਈ ਹਿੰਮਤ ਸਿੰਘ ਜੀ, ਉਹਨਾਂ ਬੇਨਤੀ ਆ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਗੁਰਦੁਆਰਾ ਫਤਿਹ ਸਿੰਘ ਦੇ ਪ੍ਰਧਾਨ ਨੇ ਨਾਲੇ, ਇਸ ਕਰਕੇ ਪ੍ਰਧਾਨਾਂ ਦੀ ਵਾਰੀ ਜਿਹੜੀ ਉਹ ਨਾਲ ਨਾਲ ਪਹਿਲੋਂ ਲਈ ਜਾਂਦੀ ਆ। ਭਾਈ ਹਿੰਮਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਆਜ਼ਾਦ ਪੰਜਾਬ ਰੈਲੀ ਦੇ ਵਿੱਚ ਜੁੜੇ ਸਮੁੱਚੇ ਖਾਲਸਾ ਜੀਓ, ਆਓ ਗੱਜ ਵੱਜ ਕੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਸਾਰਿਆਂ ਨੂੰ ਪਤਾ ਅੱਜ ਕਿਉਂ ਜੁੜੇ ਆ, ਕਿਉਂਕਿ ਭਾਰਤ ਵਿੱਚ ਜੋ ਘੱਟ ਗਿਣਤੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ ਜੋ ਗੁਲਾਮ ਬਣਾਇਆ ਹੋਇਆ, ਗੁਲਾਮੀ ਦੇ ਸੰਗਲਾਂ ਨੂੰ ਤੋੜਨ ਵਾਸਤੇ ਅੱਜ ਜੁੜੇ ਆ। ਸੋ ਖਾਲਸਾ ਜੀ, ਤੁਸੀਂ ਸਾਰੇ ਹੀ ਵਧਾਈ ਦੇ ਪਾਤਰ ਹੋ। ਜਿੰਨੀਆਂ ਸਮੁੱਚੀਆਂ ਜਥੇਬੰਦੀਆਂ ਅੱਜ ਇਸ ਆਜ਼ਾਦ ਪੰਜਾਬ ਰੈਲੀ ਦੇ ਵਿੱਚ ਜੁੜੀਆਂ ਆ, ਔਰ ਜਿਵੇਂ ਗੁਰਮੀਤ ਸਿੰਘ ਜੀ ਰਾਣਾ ਜੀ ਉਹਨਾਂ ਨੇ ਦੱਸਿਆ, ਪ੍ਰਧਾਨ ਸਾਹਿਬ ਨੇ, ਵਿਦੇਸ਼ਾਂ ਦੇ ਵਿੱਚ, ਚਾਹੇ ਉਹ ਸਾਡਾ ਦੇਸ਼ ਪੰਜਾਬ ਦੇ ਵਿੱਚ, ਜਿੱਥੇ ਜਿੱਥੇ ਵੀ ਸਿੱਖ ਵੱਸਦਾ ਆ, ਉਹ ਖਾਲਿਸਤਾਨ ਦੀ ਲੜਾਈ ਵਾਸਤੇ ਸਮੁੱਚੀਆਂ ਜਥੇਬੰਦੀਆਂ ਯਤਨਸ਼ੀਲ ਹਨ। ਜਦੋਂ ਤੱਕ ਸਾਡਾ ਆਜ਼ਾਦ ਰਾਜ ਖਾਲਿਸਤਾਨ ਹੋਮਲੈਂਡ ਨਹੀਂ ਬਣ ਜਾਂਦਾ, ਉਦੋਂ ਤੱਕ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਸਾਥ ਦਿੰਦੇ ਰਹੋ, ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡਾ ਆਜ਼ਾਦ ਰਾਜ ਖਾਲਿਸਤਾਨ ਕਾਇਮ ਹੋ ਜਾਵੇਗਾ। ਸੋ ਮੈਂ ਬਾਹਲੀ ਡਿਟੇਲ ਵਿੱਚ ਨਹੀਂ ਜਾਣਾ, ਆਜ਼ਾਦੀ ਸਾਨੂੰ ਕਿਉਂ ਚਾਹੀਦੀ ਆ। ਜੇ ਅਸੀਂ ਭਾਰਤ ਵਿੱਚ ਦੇਖਦੇ ਹਾਂ, ਗੋਆ ਦੇ ਵਿੱਚ 365 ਜਥੇਬੰਦੀਆਂ ਕਨਵੈਨਸ਼ਨ ਹੋਈ ਆ, ਜਿਹੜੀਆਂ ਕੱਟੜਪੰਥੀ ਟੈਰਰਿਸਟ ਹਿੰਦੂ ਜਥੇਬੰਦੀਆਂ, ਜਿਨ੍ਹਾਂ ਨੇ 2023 ਦੇ ਵਿੱਚ ਇਹ ਮਨਸੂਬਾ, ਇਹ ਐਲਾਨ ਕੀਤਾ ਹੋਇਆ ਕਿ ਭਾਰਤ ਨੂੰ ਹਿੰਦੁਸਤਾਨ ਬਣਾ ਦੇਣਾ ਆ। ਜੇ ਹਿੰਦੁਸਤਾਨ ਦੀ ਗੱਲ ਕਰਦਾ ਆ, ਪਾਕਿਸਤਾਨੀਆਂ ਨੇ ਪਾਕਿਸਤਾਨ ਦੀ ਗੱਲ ਕਰਕੇ ਪਾਕਿਸਤਾਨ ਬਣਾਇਆ, ਤੇ ਖਾਲਿਸਤਾਨ ਪੰਜਾਬੀ ਸਿੱਖ ਪੰਜਾਬ ਵਿੱਚ ਵੱਸਦਾ ਹਰ ਇੱਕ ਪੰਜਾਬੀ ਆਪਣਾ ਖਾਲਿਸਤਾਨ ਬਣਾ ਕੇ ਰਹੇਗਾ। ਮੈਂ ਹੁਣ 5 ਨਾਅਰੇ ਖਾਲਿਸਤਾਨ ਦੇ ਬੁਲਾ ਕੇ ਸਮਾਪਤੀ ਕਰ ਦੇਣੀ ਆ, ਕਿਉਂਕਿ ਕਾਫੀ ਸਾਰੇ ਜਥੇਬੰਦੀਆਂ ਦੇ ਬੁਲਾਰੇ ਆਏ ਹੋਏ ਆ, ਸਾਰਿਆਂ ਦਾ ਸਮਾਂ ਬਣਦਾ ਆ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮੈਂ ਬੇਨਤੀ ਕਰਾਂ ਭਾਈ ਬਖਸ਼ੀਸ਼ ਸਿੰਘ ਜੀ ਮੂਦਰ, ਉਹਨਾਂ ਤੋਂ ਬਾਅਦ ਭਾਈ ਕੇਵਲ ਸਿੰਘ ਜੀ ਫਿਲਾਡੈਲਫੀਆ ਗੁਰਦੁਆਰਾ ਸਾਹਿਬ ਤੋਂ ਆਏ ਨੇ, ਪ੍ਰਧਾਨ ਉੱਥੋਂ ਦੇ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂ ਸਿੰਘ ਸਭਾ ਗੁਰਦੁਆਰਾ ਤੋਂ ਭਾਈ ਰੇਸ਼ਮ ਸਿੰਘ ਜੀ, ਉਹਨਾਂ ਬੇਨਤੀ ਉਹ ਵੀ ਸਟੇਜ ਤੇ ਲੱਗ ਗਿਆ। ਜਿਹੜਾ
ਭਾਈ ਬਖਸ਼ੀਸ਼ ਸਿੰਘ ਜੀ ਮੂਦਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा, वाहिगुरु जी की फतेह। कोई किसी को राज ना दे है, जो ले है निज बल से ले है। राज बिना ना धर्म चले है, धर्म बिना सब दले मले है। राज की लोड़ सानू धर्म नू चलाउण वास्ते है। आज राज बिना ना धर्म चले हैं, धर्म बिना सब दले मले है। जिस बंदे को अपना धर्म है नहीं, वो किसी भी राज दे विच चले जाए, ओदी कोई होंद नहीं। सतगुरु कहते हैं सब तो परमेश्वर का नाम ही है। इत्थे सानू कोई प्रॉब्लम नहीं ਉਹਦਾ नाम जपण लई। ਅਸੀਂ ਵੱਧ ਤੋਂ ਵੱਧ ਜੇ ਖਾਲਸਤਾਨ ਬਣ ਗਏ ਤਾਂ ਵੀ ਸਾਨੂੰ ਆਪਣਾ ਨਾਮ ਜਪਣਾ ਜ਼ਰੂਰੀ ਹੈ। ਇਹ ਵੀ ਖਾਲਸਤਾਨ ਬਣ ਗਿਆ ਤੇ ਨਾਲ ਲੈਣਾ ਨਾਮ ਜਪਣਾ ਜ਼ਰੂਰੀ ਨਹੀਂ। ਨਾਮ ਤੋਂ ਬਗੈਰ ਕੋਈ ਵੀ ਕਿਸੇ ਨੂੰ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਵਾਹਿਗੁਰੂ ਕਿਰਪਾ ਕਰੇ। ਮਹਾਂਪੁਰਖਾਂ ਦੇ ਵਚਨ ਹੈ, ਜਿਨ੍ਹਾਂ ਤੱਕ ਆਪਾਂ ਇਕੱਤਰ ਨਹੀਂ ਹੁੰਦੇ, ਕਦੇ ਕੇਸ ਨਹੀਂ ਸਾਂਸਦਾ ਇਕੱਤਰ ਨਹੀਂ ਹੁੰਦੇ, ਉਹਨਾਂ ਤੱਕ ਕੋਟੀ ਪੈਣੀ ਹੈ। ਇਹ ਕੁੱਟ ਭਾਵੇਂ ਅੱਜ ਖਾ ਲਓ, ਭਾਵੇਂ ਕੱਲ੍ਹ ਤੱਕ ਖਾ ਲਓ। ਜਿਨ੍ਹਾਂ ਤੱਕ ਸ਼੍ਰੀ ਕੇਸਰੀ ਸਾਹਿਬ ਤੱਕ ਇਕੱਠੇ ਨਹੀਂ ਹੁੰਦੇ, ਉਹਨਾਂ ਤੱਕ ਰਾਜ ਨਹੀਂ ਮਿਲਣਾ। ਵਾਹਿਗੁਰੂ ਕਿਰਪਾ ਕਰੇ ਕੌਮ ਨੂੰ ਆਪਣੇ ਝੰਡੇ ਥੱਲੇ ਇਕੱਤਰ ਕਰਕੇ ਆਪਣੇ ਨਿਸ਼ਾਨੇ ਵੱਲ ਵਧਣ ਦੀ ਬਾਲ ਲਬੋ ਤੇ ਸਮਰੱਥਾ ਬਖਸ਼ ਸਕੇ। ਮੁਛਮੂਦ ਖਾਲਸਾ ਦੇ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਮੂਦਲ ਸਾਹਿਬ ਤੁਹਾਡਾ। ਬੇਨਤੀ ਕਰਾਂ ਭਾਈ ਕੇਵਲ ਸਿੰਘ ਜੀ। ਉਸ ਤੋਂ ਬਾਅਦ ਸਿੰਘ ਸਭਾ ਗੁਰਦੁਆਰਾ ਵਰਜੀਨੀਆ ਤੋਂ, ਫਿਲਾਡੈਲਫੀਆ ਤੋਂ ਮੇਰੀ ਸੰਗਤ ਜਿੰਨੀ ਆਈ ਹੈ, ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਕਿਉਂਕਿ ਪਤਾ ਲੱਗਾ ਕਿ ਉਹਨਾਂ ਦੀ ਜਿਹੜੀ ਮੈਨੇਜਮੈਂਟ ਜੋ ਬੰਦਾ ਕੋਈ ਨਹੀਂ ਹੈ। ਬਾਕੀ ਗੁਰਦੁਆਰੇ ਜਿੰਨੇ ਵੀ ਸਾਰੇ ਆਏ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਪਲੀਜ਼ ਆਪੋ ਆਪਣੀ ਹਾਜ਼ਰੀ ਰਹੋ, ਕਿਉਂਕਿ ਜਥੇਬੰਦੀਆਂ ਹੁਣ ਬੋਲਣ ਵਾਲੀਆਂ ਨੇ, ਕਿਉਂਕਿ ਉਹਨਾਂ ਕੋਲ ਸਾਰੇ ਜਥੇਬੰਦੀਆਂ ਨੂੰ ਟਾਈਮ ਦੇਣਾ ਚਾਹੁੰਦੇ ਆ। ਬਰਾਬਰ ਦਾ ਹੱਕ ਹੈ ਹਰ ਇੱਕ ਨੂੰ ਇਸ ਯੋਗਦਾਨ ਦੇ ਵਿੱਚ। ਖਾਲਿਸਤਾਨ ਦੇ ਮੁੱਦੇ ਦੇ ਉੱਤੇ ਮੈਂ ਸਾਰੇ ਸੰਗਤਾਂ ਨੂੰ ਬੇਨਤੀ ਕਰਾਂਗਾ ਵੀ ਸਾਰਿਆਂ ਨੂੰ ਸੁਣ ਕੇ ਜਾਇਓ। ਭਾਈ ਕੇਵਲ ਸਿੰਘ ਜੀ ਫਿਲਾਡੈਲਫੀਆ ਤੋਂ। ਦੂਰੋਂ ਨੇੜੋਂ ਆਈਆਂ ਸੰਗਤਾਂ ਗੁਰਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਨੂੰ ਪਤਾ ਹੈ ਆਪਾਂ ਇੱਥੇ ਕਿਉਂ ਇਕੱਠੇ ਹੋਏ ਹਾਂ। ਆਪਣੇ ਘਰ ਦੇ ਲਈ, ਆਜ਼ਾਦੀ ਲਈ, ਖਾਲਸਤਾਨ ਲਈ ਇਕੱਠੇ ਹੋਏ ਹਾਂ। ਇਸ ਲਈ ਸਾਡੇ ਗੁਰੂ ਘਰ ਦੀ ਫਿਲਾਡੈਲਫੀਆ ਸਿੱਖ ਸੋਸਾਇਟੀ ਵੱਲੋਂ ਅਸੀਂ ਇਸ ਜਥੇਬੰਦੀਆਂ ਦੇ ਨਾਲ ਖੜੇ ਹਾਂ। ਹਰ ਤਰ੍ਹਾਂ ਦਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਆਪ ਜੀ ਅੱਗੇ ਬੇਨਤੀ ਹੈ, ਜਿਸ ਤਰ੍ਹਾਂ ਆਪਾਂ ਅੱਜ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ, ਇਸ ਤਰ੍ਹਾਂ ਸਾਨੂੰ ਇਕੱਠੇ ਹੋ ਕੇ ਚੱਲਾਂਗੇ ਤਾਂ ਇੱਕ ਦਿਨ ਉਹ ਦੂਰ ਨਹੀਂ ਜਦੋਂ ਸਾਡਾ ਆਪਣਾ ਘਰ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਜੋ ਡਾਇਸਪੋਰਾ ਸਿੱਖ ਨੇ ਉਹ UN ਦੇ ਸਾਹਮਣੇ ਫਰੀडम ਰੈਲੀ ਕੱਢ ਕੇ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਨੇ। ਸਾਡੇ ਨਾਲ ਜਿਸ ਤਰ੍ਹਾਂ ਕਿ ਤੁਹਾਨੂੰ ਆਪਾਂ ਦੱਸਿਆ ਸੀ ਕਿ ਪਾਕਿਸਤਾਨ ਦੀ ਵੀਰ ਭੈਣਾਂ ਵੀ ਇਸ ਰੈਲੀ ਦਾ ਹਿੱਸਾ ਬਣ ਰਹੇ ਨੇ। ਸਾਡੇ ਨਾਲ ਇਸ ਟਾਈਮ ਜੋ ਕਿ ਹਿਸਟੋਰੀਅਨ ਕਰੈਸ਼ ਜੀ ਸਾਡੇ ਨਾਲ ਸ਼ਾਮਿਲ ਨੇ, ਜੋ ਕਿ ਪਾਕਿਸਤਾਨ ਤੋਂ ਨੇ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਅਸਲਾਮ ਵਾਲੇਕਮ। ਵਾਲੇਕੁਮ ਅਸਲਾਮ ਜੀ। ਮੈਨੂੰ ਬੜਾ ਚੰਗਾ ਲੱਗਾ ਤੁਸੀਂ ਸਾਰੇ ਸਾਡੇ ਪੰਜਾਬੀ ਭਰਾ ਭੈਣਾਂ ਇਕੱਠੇ ਹੋ ਤੇ ਕਾਜ਼ ਵਾਸਤੇ ਇਕੱਠੇ ਹੋ। ਤੇ ਮੈਂ ਤੇ ਜ਼ਾਤੀ ਤੌਰ ਤੇ ਬੜਾ ਐਪਰੀਸ਼ੀਏਟ ਕਰਨਾ ਇਹਦੀ ਵਜ੍ਹਾ ਕਿ ਮੈਂ ਬਰੁਕਲਿਨ ਆ ਤੇ ਬਰੁਕਲਿਨ ਤੋਂ ਇੱਥੇ ਆ ਰਿਹਾ ਸਿਰਫ ਐਸੇ ਕੰਮ ਵਾਸਤੇ ਜੀ। ਵੈਲਕਮ। ਤੇ ਤੁਹਾਨੂੰ ਖਾਲਿਸਤਾਨ ਮਿਲ ਕੇ ਹੀ ਰਹਿਣਾ। ਮੇਰੀ ਜ਼ਿੰਦਗੀ 'ਚ ਨਾ ਮਿਲੇਗਾ ਮੇਰੇ ਤੋਂ ਬਾਅਦ ਨਹੀਂ। ਆਈ ਥਿੰਕ ਮੈਂ ਤੇ ਇਹੀ ਹੋਪ ਕਰਾਂਗੀ ਤੇ ਤੁਹਾਡੇ ਹੁੰਦੇ ਹੀ ਸਾਨੂੰ ਖਾਲਿਸਤਾਨ ਮਿਲ ਜਾਏ। ਮਿਲ ਕੇ ਰਹਿਣਾ, ਕਿਉਂਕਿ ਜਿਹੜਾ ਤੁਸੀਂ ਆਪਣੇ ਕਲਚਰ ਨੂੰ ਨਹੀਂ ਛੱਡ ਰਹੇ ਨਾ, ਆਪਣੇ ਕਾਜ਼ ਨੂੰ ਨਹੀਂ ਛੱਡ ਰਹੇ, ਆਪਣੇ ਮਿਸ਼ਨ ਨੂੰ ਨਹੀਂ ਛੱਡ ਰਹੇ, ਆਪਣੇ ਮਜ਼ਹਬ ਨੂੰ ਨਹੀਂ ਛੱਡ ਰਹੇ। ਅਮਰੀਕਾ 'ਚ ਰਹਿ ਕੇ ਵੀ ਤੁਸੀਂ ਦੇਸੀ ਲਿਬਾਸ ਤੇ ਦੇਸੀ ਸਾਰੇ ਆਪਣੇ ਮਜ਼ਹਬੀ ਜੋ ਵੀ ਤੁਹਾਡੀ ਟ੍ਰੈਡੀਸ਼ਨਸ ਨੇ ਤੁਸੀਂ ਰੱਖਿਆ। ਇਹ ਚੀਜ਼ ਦਾ ਅਸਰ ਜਿਸ ਤਰ੍ਹਾਂ ਬਾਰਿਸ਼ ਤੋਂ ਪਹਿਲੇ ਕਾਲੇ ਬੱਦਲ ਆਉਂਦੇ ਨੇ ਤੇ ਲੱਗਦੀ ਨੇ ਕਿ ਬਾਰਿਸ਼ ਆਉਣ ਵਾਲੀ ਹੈ, ਇਸ ਤਰ੍ਹਾਂ ਤੁਹਾਡਾ ਜਿਹੜਾ ਸਾਰੀ ਟੁਗੈਦਰ ਹੋ, ਇਕੱਠੇ ਹੋ, ਇਹ ਲੱਗਦਾ ਕਿ ਖਾਲਿਸਤਾਨ ਤੁਹਾਡਾ ਹੀ ਤੁਹਾਡਾ ਤੇ ਰੱਬ ਕਰੇ ਤੁਹਾਨੂੰ ਖਾਲਿਸਤਾਨ ਮਿਲ ਜਾਏ। ਤੇ ਬਾਕੀ ਇੰਡੀਆ ਨੇ 47 'ਚ ਜੋ ਵੀ ਹੋਇਆ ਉਹਦੀ ਵਜ੍ਹਾ ਕਿ ਤੁਸੀਂ ਅੱਜ ਪਛਤਾ ਰਹੇ ਹੋ। ਰੱਬ ਕਰੇ ਕਿ ਤੁਹਾਨੂੰ ਤੁਹਾਡਾ ਜਮਨਾ ਤੋਂ ਲੈ ਕੇ ਤੇ ਵਾਘੇ ਤੱਕ ਤੁਹਾਨੂੰ ਖਾਲਿਸਤਾਨ ਮਿਲ ਜਾਏ। ਤੇ ਸਾਡੀ ਸਾਰੇ ਐਫਰਟਸ ਤੁਹਾਡੇ ਨਾਲ ਜਿੰਨੇ ਚੁੱਕੇ ਵੀ ਆ। ਵਾਹਿਗੁਰੂ ਦਾ ਖਾਲਸਾ ਤੇ ਵਾਹਿਗੁਰੂ ਦੀ ਫਤਿਹ। ਦੂਰੋਂ ਦਰਾਡਿਓਂ ਆਈ ਹੋਈ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਸੀਂ ਆਮ ਹੀ ਸੰਤ ਜਰਨੈਲ ਸਿੰਘ ਜੀ ਦੀਆਂ ਸਪੀਚਾਂ ਦੇ ਵਿੱਚ ਸੁਣਿਆ ਕਿ ਉਹ ਅਕਸਰ ਕਿਹਾ ਕਰਦੇ ਸੀ ਕਿ ਤੁਸੀਂ ਲੋਕ ਸਮਝਦੇ ਹੋ ਕਿ ਗੁਲਾਮੀ ਇੱਕ ਚੀਜ਼ ਆ ਤੇ ਮੈਂ ਇਸ ਚੀਜ਼ ਨੂੰ ਮਹਿਸੂਸ ਕਰਦਾ। ਅੱਜ ਜਿੰਨੀ ਸੰਗਤ ਇੱਥੇ ਪਹੁੰਚੀ ਹੋਈ ਆ, ਮੈਨੂੰ ਇਹ ਲੱਗਦਾ ਕਿ ਸਾਰੇ ਵੀਰ ਜਿਹੜੇ ਗੁਲਾਮੀ ਨੂੰ ਮਹਿਸੂਸ ਕਰ ਰਹੇ ਨੇ, ਗੁਲਾਮੀ ਹੰਢਾ ਰਹੇ ਨੇ। ਸਾਡਾ ਇੱਕ ਹੋਰ ਫਰਜ਼ ਬਣਦਾ, ਜਿਹੜੇ ਵੀਰ ਇਹਨਾਂ ਇਕੱਠਾਂ ਦੇ ਵਿੱਚ ਨਹੀਂ ਆਉਂਦੇ ਜਾਂ ਮਤਲਬ ਕਿਸੇ ਰੁਝੇਵਿਆਂ ਕਾਰਨ ਜਾਂ ਉਹਨਾਂ ਦੀ ਸੋਚ ਵੱਖਰੀ ਆ,
ਅਸੀਂ ਪੂਰੇ ਜ਼ੋਰ ਨਾਲ ਉਹਨਾਂ ਨੂੰ ਵੀ ਨਾਲ ਸ਼ਾਮਲ ਕਰੀਏ ਇਸ ਚੀਜ਼ ਦੇ ਵਿੱਚ। ਸਾਡਾ ਕਾਫਲਾ ਜਿੰਨਾ ਹੀ ਵੱਡਾ ਹੋਏਗਾ ਓਡੀ ਸਾਡੀ ਮੰਜ਼ਿਲ ਨੇੜੇ ਹੋ ਜਾਏਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਈ ਰੇਸ਼ਮ ਸਿੰਘ ਜੀ। ਮੈਂ ਹੁਣ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਕਿ ਸਿੱਖ ਯੂਥ ਅਮਰੀਕਾ ਦੇ ਭਾਈ ਗੁਰਿੰਦਰ ਸਿੰਘ ਜੀ ਮਾਨਾ, ਉਹਨਾਂ ਨੂੰ ਬੇਨਤੀ ਹੈ ਉਹ ਸਟੇਜ 'ਤੇ ਆਉਣ। ਆਪ ਜੀ ਦੇ ਸਨਮੁਖ ਹੋਏ ਭਾਈ ਗੁਰਿੰਦਰ ਸਿੰਘ ਜੀ ਮਾਨਾ। ਉਸ ਤੋਂ ਬਾਅਦ ਬੇਨਤੀ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਸਰਜੀਤ ਸਿੰਘ ਜੀ ਕਲਾਰ, ਉਹ ਵੀ ਲਾਗੇ ਰਹਿਣ ਜੀ। ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਭਾਈ ਗੁਰਿੰਦਰ ਸਿੰਘ ਜੀ ਮਾਨਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਕਿਸ ਕੰਮ ਵਾਸਤੇ ਆਏ ਹਾਂ, ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੜੀ ਕਲੈਰਿਟੀ ਹੈ, ਪਰ ਸਾਨੂੰ ਜਿਹੜਾ ਇਹਦੇ ਬਾਬਤ ਕੰਮ ਕਰਨ ਦੀ ਲੋੜ ਆ, ਉਹਦੇ ਬਾਰੇ ਸਾਨੂੰ ਆਪਸ ਜਿਹੜੀ ਆ ਉਹ ਇੱਕ ਦੂਜੇ ਨਾਲ ਇਸ ਗੱਲ ਦੀ ਸਾਂਝ ਪਾਉਣ ਦੀ ਲੋੜ ਆ ਕਿ ਕੰਮ ਕੀ ਹੋਣ ਵਾਲੇ ਨੇ ਜਿਹਦੇ ਨਾਲ ਜਿਹੜਾ ਸਾਡਾ ਦੇਸ਼ ਆ ਬਣ ਜਾਵੇ। ਜਿਹੜੇ ਲੋਕ ਦੇਸ਼ ਬਣਾਉਂਦੇ ਨੇ ਉਹਨਾਂ ਦੇ ਕੋਲ ਕੀ ਕੁਝ ਹੁੰਦਾ ਆ, ਸਾਨੂੰ ਇਸ ਬਾਰੇ ਬਹਿ ਕੇ ਇੱਕ ਬਹਿਸ ਕਰਨ ਦੀ ਲੋੜ ਆ। ਜਿਹੜੇ ਦੇਸ਼ ਬਣਦੇ ਨੇ ਉਹਨਾਂ ਦੇ ਲਈ ਲੋਕਾਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਆ, ਕਿਸ ਕਿਸਮ ਦੇ ਜਿਹੜੇ ਰਸਤੇ ਨੇ ਉਹਨਾਂ ਤੋਂ ਲੰਘਣਾ ਪੈਂਦਾ ਆ, ਤੇ ਉਹਨਾਂ ਰਸਤਿਆਂ ਤੋਂ ਲੰਘ ਕੇ ਉਹਨਾਂ ਰਸਤਿਆਂ ਨੂੰ ਜਿਹੜਾ ਆ ਉਹ ਪਰਪੱਕ ਕਰਕੇ ਜਿਹੜੇ ਦੇਸ਼ ਬਣਦੇ ਨੇ, ਸਾਨੂੰ ਇਹਦੇ ਬਾਰੇ ਡਿਸਕਸ਼ਨ ਕਰਨ ਦੀ ਲੋੜ ਆ। ਮੈਂ ਤੁਹਾਡੇ ਨਾਲ, ਇਹ ਸਾਡਾ ਵੇਲਾ ਨਹੀਂ ਹੈ ਕਿ ਅਸੀਂ ਇਸ ਲੰਬੀ ਡਿਸਕਸ਼ਨ 'ਚ ਪਈਏ, ਪਰ ਮੈਂ ਇੰਨੀ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅਸੀਂ ਸਭ ਸੁਹਿਰਦ ਹਾਂ ਇਸ ਗੱਲ ਦੇ ਪ੍ਰਤੀ ਕਿ ਸਿੱਖ ਕੌਮ ਦਾ ਆਪਣਾ ਦੇਸ਼ ਚਾਹੀਦਾ। ਸਾਡਾ ਇਹ ਵਿਸ਼ਵਾਸ ਆ ਕਿ ਜਿਸ ਦਿਨ ਪੰਜਾਬ ਦੇ ਲੋਕਾਂ ਨੂੰ ਐਸ ਅਮਰੀਕਾ ਵਰਗੇ ਦੇਸ਼ ਵਾਂਗ ਜਾਂ ਯੂਰਪੀਅਨ ਦੇਸ਼ਾਂ ਦੇ ਵਾਂਗ ਜਿਹੜੀ ਟਰੂ ਡੈਮੋਕ੍ਰੇਸੀ ਆ ਉਹਦੇ ਮੁਤਾਬਕ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਹੱਕ ਮਿਲ ਗਿਆ ਕਿ ਪੰਜਾਬ ਦੇ ਲੋਕ ਆਪਣੀ ਕਿਸਮਤ ਦਾ ਫੈਸਲਾ ਕਰ ਸਕਣ, ਸਾਡਾ ਯਕੀਨ ਆ ਕਿ ਜਿਹੜੀ ਸਿੱਖ ਕੌਮ ਆ, ਪੰਜਾਬ 'ਚ ਰਹਿਣ ਵਾਲੇ ਜਿਹੜੇ ਲੋਕ ਨੇ, ਉਹ ਆਜ਼ਾਦ ਸਿੱਖ ਰਾਜ ਜਿਹੜਾ ਕਿ ਅਸੀਂ ਕੋਈ ਵੱਖਵਾਦ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਸਾਡਾ ਹਿੰਦੁਸਤਾਨ ਬਣਨ ਤੋਂ ਪਹਿਲਾਂ, ਭਾਰਤ ਬਣਨ ਤੋਂ ਪਹਿਲਾਂ ਜਿਹੜਾ ਸਾਡਾ ਸਿੱਖ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦਾ, ਉਹ ਸਥਾਪਿਤ ਹੋ ਚੁੱਕਿਆ ਸੀ। ਆਲਮੋਸਟ 100 ਸਾਲ ਤੋਂ ਪਹਿਲਾਂ ਜਿਹੜਾ ਸਿੱਖ ਰਾਜ ਬਣਿਆ ਸੀ, ਇਹ ਬਾਅਦ 'ਚ ਬਣਿਆ। ਸੋ ਜੇ ਅਸੀਂ ਇਹਨਾਂ ਰਾਹਾਂ ਤੇ ਚੱਲਣਾ ਆ ਤਾਂ ਸਾਨੂੰ ਘੱਟੋ ਘੱਟ ਜਿਹੜੀਆਂ ਉੱਥੇ ਦੇਸ਼ ਦੇ ਵਿੱਚ, ਉਸ ਖਿੱਤੇ ਦੇ ਵਿੱਚ ਜਿਹੜੇ ਰਹਿਣ ਵਾਲੀਆਂ ਹੋਰ ਮਾਈਨੋਰਿਟੀਜ਼ ਨੇ, ਖਾਸ ਕਰਕੇ ਆਲਮੋਸਟ 16-17% ਦੇ ਕਰੀਬ ਜਿਹੜੇ ਦਲਿਤ ਲੋਕ ਨੇ, ਜਿਹੜੇ ਕਿ ਮੂਲ ਨਿਵਾਸੀ ਨੇ, ਜਿਨ੍ਹਾਂ ਨੂੰ ਕਿ ਉੱਥੋਂ ਡਿਸਟਰੋਏ ਕਰ ਦਿੱਤਾ ਗਿਆ ਆ, ਸਾਨੂੰ ਉਹਨਾਂ ਦੇ ਨਾਲ ਇੱਕ ਜਿਹੜੀ ਭਿਆਲੀ ਆ, ਇੱਕ ਸਾਂਝ ਪਾਉਣ ਦੀ ਲੋੜ ਆ, ਤਾਂ ਕਿ ਇਸ ਲੜਾਈ ਨੂੰ, ਜਿਹੜੀ ਕਿ ਸਿੱਖਾਂ ਦੇ ਵਿੱਚ ਅਸੀਂ ਬੜੀ ਖੂਬਸੂਰਤੀ ਦੇ ਨਾਲ, ਹਰ ਇੱਕ ਜਿਹੜਾ ਆਜ਼ਾਦ ਦੇਸ਼ 'ਚ ਰਹਿਣ ਵਾਲਾ ਸਿੱਖ ਆ, ਉਹ ਸਿੱਖਾਂ ਦੀ ਆਜ਼ਾਦੀ ਦਾ ਹਮਾਇਤੀ ਆ, ਤੇ ਪੰਜਾਬ ਦੇ ਲੋਕ ਵੀ ਇਸ ਗੱਲ ਦੇ ਬਹੁਤ ਵੱਡੀ ਤਰੀਕੇ ਨਾਲ ਹਮਾਇਤੀ ਨੇ। ਸਾਨੂੰ ਹੁਣ ਲੋੜ ਆ ਕਿ ਅਸੀਂ ਇਸ ਲੜਾਈ ਨੂੰ ਹਿੰਦੁਸਤਾਨ ਦੇ ਜਿਹੜੇ ਬਾਕੀ ਸੂਬੇ ਨੇ, ਜਿਨ੍ਹਾਂ ਵਿੱਚ ਜਿਹੜੇ ਨਾਗਾਜ਼ ਨੇ, ਜਿਹੜੇ ਕਿ ਦਲਿਤ ਨੇ, ਜਿਹੜੇ ਕਿ ਮਿਜ਼ੋਰਮ ਦੇ ਲੋਕ ਨੇ, ਜਿਹੜੇ ਕਿ ਲੋਕ ਬੜੇ ਕਾਫੀ ਲੰਮੇ ਸਮੇਂ ਤੋਂ ਦਰੜੇ ਹੋਏ ਨੇ ਹਿੰਦੁਸਤਾਨ ਦੇ ਬ੍ਰਾਹਮਣ ਦੇ ਸਿਸਟਮ ਦੇ ਥੱਲੇ, ਅਸੀਂ ਉਹਨਾਂ ਨਾਲ ਇੱਕ ਆਪਣੀ ਕੋਲੀਸ਼ਨ ਖੜੀ ਕਰੀਏ। ਔਰ ਇੱਥੇ ਵੀ ਜਿਹੜੇ ਉਹ ਲੋਕ ਰਹਿੰਦੇ ਨੇ ਵਿਦੇਸ਼ਾਂ ਦੇ ਵਿੱਚ, ਯੂਰਪ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ, ਉਹਨਾਂ ਨਾਲ ਅਸੀਂ ਜਿਹੜੇ ਆਪਣੇ ਅਲਾਈਅੰਸ ਬਣਾ ਕੇ ਅਸੀਂ ਸਾਂਝੇ ਤੌਰ ਤੇ ਜਿਹੜੀ ਜੰਗ ਆ ਇਹਨੂੰ ਲੜੀਏ। ਬਾਕੀ ਜਿਹੜੀਆਂ ਬੇਸਿਕ ਫੰਡਾਮੈਂਟਲਸ ਨੇ ਆਜ਼ਾਦੀ ਲਈ ਲੜਨ ਵਾਲੇ ਲੋਕਾਂ ਦੀਆਂ, ਕਿ ਉਹਨਾਂ ਕੋਲ ਇੱਕ ਪੋਲੀਟੀਕਲ ਸਿਸਟਮ ਹੁੰਦਾ ਹੈ, ਉਹਨਾਂ ਕੋਲ ਇੱਕ ਥਿੰਕ ਕਰਨ ਲਈ ਯੂਨੀਵਰਸਿਟੀਜ਼, ਕਾਲਜਸ ਹੁੰਦੇ ਨੇ, ਉਹਨਾਂ ਕੋਲ ਇੱਕ ਖੂਬਸੂਰਤ ਫੌਜ ਹੁੰਦੀ ਆ, ਹਥਿਆਰਬੰਦ ਦਸਤਾ ਹੁੰਦਾ ਆ, ਜਿਹੜਾ ਕਿ ਜੋ ਢੀਂਗੋ ਜੋਰੀ ਕਰਦਾ ਆ ਉਹਦਾ ਜਵਾਬ ਦਿੰਦੇ ਨੇ, ਜਿਹਦਾ ਕਿ ਬਾਬਾ ਜਰਨੈਲ ਸਿੰਘ ਖਾਲਸਾ, ਜਿਨ੍ਹਾਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਨੇ, ਇਸ ਗੱਲ ਦਾ ਬੜਾ ਖੂਬਸੂਰਤੀ ਨਾਲ ਹਿੰਦੁਸਤਾਨ ਦੀ ਸਰਕਾਰ ਨੂੰ ਜਵਾਬ ਦਿੱਤਾ ਹੈ। ਸਮਾਂ ਆਇਆ ਤੇ ਸਾਨੂੰ ਇਸ ਗੱਲ ਲਈ ਤਿਆਰੀ ਕਰਨ ਦੀ ਲੋੜ ਆ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਰਗੇਨਾਈਜ਼ਰਸ ਦਾ, ਤੁਹਾਡਾ ਸਮੂਹ ਸੰਗਤਾਂ ਦਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬੇਅੰਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਈ ਗੁਰਿੰਦਰ ਸਿੰਘ ਜੀ ਮਾਨਾ। ਬੜੇ ਭਾਵੁਕ ਤਰੀਕੇ ਦੇ ਨਾਲ ਉਹਨਾਂ ਨੇ ਤੁਹਾਨੂੰ ਦੱਸਿਆ ਹੈ। ਮੈਂ ਬੇਨਤੀ ਕਰਾਂ ਕਿ ਟਾਈਮ ਜਿਹੜਾ ਬੜਾ ਆਪਣੇ ਕੋਲ ਲਿਮਟਡ ਹੈ, ਕਿਉਂਕਿ ਮੀਂਹ ਵੀ ਪੈ ਰਿਹਾ ਵਾ। ਮੈਂ ਬੇਨਤੀ ਕਰਾਂ ਭਾਈ ਸਰਜੀਤ ਸਿੰਘ ਜੀ ਕੁਲਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ। ਉਸ ਤੋਂ ਬਾਅਦ ਮੈਂ ਬੇਨਤੀ ਥੋੜ੍ਹੀ ਜਿਹੀ ਕਰਾਂ, ਕਿਉਂਕਿ ਸਾਡੇ ਕੋਲ ਸਿੱਖ ਫੌਜ ਜਸਟਿਸ ਵੱਲੋਂ ਕੈਨੇਡਾ ਦੇ ਉੱਤੋਂ ਸਾਡੇ ਵੀਰ ਜਤਿੰਦਰ ਸਿੰਘ ਜੀ ਗਰੇਵਾਲ,
ਕੈਲੀਫੋਰਨੀਆ ਦਾ ਭਾਈ ਸੁਪਿੰਦਰ ਸਿੰਘ ਜੀ ਥਾਣਾ, ਹੋਰ ਟੀਮਾਂ ਚਿਕਾਗੋ ਤੋਂ ਭਾਈ ਤਜਿੰਦਰ ਸਿੰਘ ਜੀ ਤੇਜੀ, ਇਹ ਸਾਰੇ ਆਏ ਹਨ। ਉਹ ਵੀ 2-2 ਮਿੰਟ ਆਪਦੇ ਸਨਮੁਖ ਹੋਣਗੇ। ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਖੱਬੇ ਪਾਸੇ ਖਲੋਤੇ ਹਨ। ਸਿੱਖ ਫੌਜ ਜਸ ਤੋਂ ਬਾਅਦ ਇਹਨਾਂ ਦੀ ਵਾਰੀ ਹੈ, ਉਹ ਆਪਣਾ ਮੈਸੇਜ ਦੇਣਗੇ। ਭਾਈ ਸਰਜੀਤ ਸਿੰਘ ਜੀ ਕਲਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦਾ ਜਵਾਬ ਦੇਣਾ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਇੰਡੀਆ ਸਰਕਾਰ 15 ਅਗਸਤ ਮਨਾ ਰਹੀ ਹੈ, ਸਿੱਖਾਂ ਵਾਸਤੇ ਇਹ ਕਾਲਾ ਦਿਨ ਹੀ, ਉੱਥੇ ਅੱਜ ਸਿੱਖ ਕੌਮ ਨੇ ਆਪਣਾ ਕੇਸਰੀ ਨਿਸ਼ਾਨ ਸਾਹਿਬ ਖਾਲਸਤਾਨ ਦਾ ਚੜਾ ਕੇ ਉਹਨਾਂ ਨੂੰ ਜਵਾਬ ਅੱਜ ਦੇਤਾ ਕਿ ਅਸੀਂ ਭਾਰਤੀ ਨਹੀਂ। ਅਸੀਂ ਅੱਜ ਅਰਦਾਸ ਸਾਰਿਆਂ ਨੇ ਕੀਤੀ ਆ, ਅੱਜ ਤੋਂ ਵੀਰੋ ਆਪਾਂ ਸਾਰੇ ਖਾਲਸਤਾਨੀ ਆ। ਜੇ ਕੋਈ ਤੁਹਾਨੂੰ ਕੋਈ ਵੀ ਪੁੱਛਦਾ ਆ ਕੌਣ ਆ, ਕਿੱਥੋਂ ਆਏ ਆ, ਉਹਨਾਂ ਕਹੋ ਕਿ ਅਸੀਂ ਖਾਲਸਤਾਨੀਆਂ, ਖਾਲਸਤਾਨ ਤੋਂ ਆਏ ਆ। ਅੱਜ ਆਪਾਂ ਸਾਰਿਆਂ ਨੇ ਇਹ ਵਾਅਦਾ ਕਰਨਾ, ਅਰਦਾਸ ਕੀਤੀ ਆ ਸਾਰਿਆਂ ਨੇ, ਤੇ ਇਸ ਝੰਡੇ ਨੂੰ ਅੱਜ ਆਪਾਂ ਸਾਰਿਆਂ ਨੇ ਸਲਾਮੀ ਦਿੱਤੀ ਆ। ਅੱਜ ਸਲਾਮੀ ਨਿਊਯਾਰਕ UN ਦੇ ਅੱਗੇ ਦਿੱਤੀ ਆ। ਇਹ ਦਿਨ ਦੂਰ ਨਹੀਂ ਜਦੋਂ ਕੌਮ ਨਿਊਯਾਰਕ ਅਮਰੀਕਾ 'ਚ ਉੱਠ ਕੇ ਇਹ ਖਾਲਸਤਾਨ ਦਾ ਝੰਡਾ ਪੰਜਾਬ ਦੇ ਵਿੱਚ ਵੀ ਚਾੜੇਗੀ। ਹੋਰ ਖਾਲਸਾ ਜੀ, ਸਾਡੇ ਕੋਲ ਇੰਡੀਆ ਤੋਂ ਮੂਲ ਨਿਵਾਸੀ ਤੇ ਹੋਰ ਮੁਸਲਮਾਨਾਂ ਦੇ ਲੀਡਰਸ ਤੇ ਆਪਣੇ ਕ੍ਰਿਸਚੀਅਨ ਦੇ ਲੀਡਰਸ ਇੱਥੇ ਸਾਡੇ ਕੋਲ ਆ ਰਹੇ ਨੇ। ਉਹਨਾਂ ਨਾਲ ਖਾਲਸਤਾਨ ਬੇਸ ਤੇ ਇੰਡੀਆ ਬੇਸ ਤੇ ਗੱਲਬਾਤ ਕੀਤੀ ਜਾਏਗੀ। ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ, ਜਦੋਂ ਵੀ ਉਹ ਸਾਡੇ ਵਿੱਚ ਆਉਣਗੇ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਾਂਗੇ। ਉਹ ਵੀ ਬੇਗਮਪੁਰਾ ਖਾਲਸਾ ਰਾਜ ਇੰਡੀਆ ਦੇ ਵਿੱਚ ਬਣਾਉਣਾ ਚਾਹੁੰਦੇ ਆ, ਪਰ ਅਸੀਂ ਆਪਣਾ ਖਾਲਿਸਤਾਨ ਪੰਜਾਬ ਦੇ ਵਿੱਚ ਬਣਾਵਾਂਗੇ। ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ। ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਣ ਦੀ ਬਹੁਤ ਜ਼ਰੂਰਤ ਆ। ਮੈਨੂੰ ਬੜੀ ਖੁਸ਼ੀ ਹੋਈ ਆ ਜਦੋਂ ਕਿ ਸਾਰੇ ਜਥੇਬੰਦੀਆਂ, ਖਾਲਸਤਾਨੀ ਜਥੇਬੰਦੀਆਂ ਨੇ ਇਹ ਪ੍ਰੋਮਿਸ ਕੀਤਾ, ਕੋਈ ਵੀ ਜਥੇਬੰਦੀ ਪ੍ਰੋਗਰਾਮ ਕਰੇ ਉਹਦਾ ਆਪਾਂ ਸੰਯੋਗ ਦੇਣਾ ਆ ਤੇ ਉਹਨੂੰ ਆਪਾਂ ਪੂਰਨ ਰੂਪ ਦੇਣਾ। ਅੱਜ ਬੜੀ ਖੁਸ਼ੀ ਹੋਈ ਹੈ ਇਹ ਚੀਜ਼ ਦੀ, ਜੋ ਵੀ ਅਸੀਂ ਇਹ ਫੈਸਲਾ ਲਿਆ। ਇਹ ਅੱਜ ਫੈਸਲਾ ਬਹੁਤ ਹੀ ਵਧੀਆ ਆ। ਅਗਲਾ ਅਸੀਂ ਨਵੰਬਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰੋਗਰਾਮ ਕਰਾ ਰਹੀ ਆ, ਉਹ ਵੀ ਇਸੇ ਤਰ੍ਹਾਂ ਤੁਹਾਡੇ ਸੰਯੋਗ ਦੇ ਨਾਲ, ਜਥੇਬੰਦੀਆਂ ਦੇ ਸੰਯੋਗ ਦੇ ਨਾਲ, ਗੁਰਦੁਆਰਿਆਂ ਦੇ ਸੰਯੋਗ ਦੇ ਨਾਲ ਹੋਣਾ ਆ। ਇਸ ਤਰ੍ਹਾਂ ਆਪਾਂ ਜਿੰਨੇ ਵੀ ਪ੍ਰੋਗਰਾਮ ਆ, 84 ਦਾ ਪ੍ਰੋਗਰਾਮ ਆ, ਇਹ ਸਾਰੇ ਆਪਾਂ ਇਕੱਠਿਆਂ ਨੇ ਕਰਨੇ ਆ। ਤੇ ਇਸ ਕਰਕੇ ਸਾਰੀ ਸਾਧ ਸੰਗਤ ਨੂੰ ਮੈਂ ਫੇਰ ਵਧਾਈ ਦਿੰਦਾ, ਜਿਹੜੇ ਤੁਸੀਂ ਆ ਮੀਂਹ ਦੇ ਵਿੱਚ ਸਾਰੇ ਆਏ ਹੋ। ਮੈਂ ਵਧਾਈ ਦਿੰਦਾ ਸਕੋ ਜਸਟਿਨ ਨੂੰ, ਜਿਹਨੇ ਇਹਦਾ ਪ੍ਰੋਗਰਾਮ ਲਿਖਿਆ ਹੈ, ਔਰ UN ਦੇ ਅੰਦਰ ਵੀ ਸਿੰਘ ਭੇਜੇ ਆ ਤੇ ਅਸੀਂ ਆਪਣਾ ਮੈਸੇਜ UN ਵਿੱਚ ਵੀ ਅੱਜ ਦਿੱਤਾ ਆ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਕਲਾਰ ਸਾਹਿਬ ਜੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਸਾਹਿਬ ਦਾ ਆਪਣਾ ਮੈਸੇਜ ਦਿੱਤਾ। ਮੈਂ ਬੇਨਤੀ ਕਰਾਂ ਸਿੱਖ ਫੌਜ ਜਸ ਵੱਲੋਂ ਭਾਈ ਜਤਿੰਦਰ ਸਿੰਘ ਜੀ ਗਰੇਵਾਲ ਕੈਨੇਡਾ ਤੋਂ ਆਏ ਹਨ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣਾ ਮੈਸੇਜ ਜਿਹੜਾ ਦੇਣ। ਬੇਨਤੀ ਆ ਥੋੜ੍ਹਾ ਜਿਹਾ ਟਾਈਮ ਜਿਹੜਾ ਬੜਾ ਸ਼ਾਰਟ ਆ ਤੇ ਟਾਈਮ ਘੱਟ ਦਿਓ। ਭਾਈ ਜਤਿੰਦਰ ਸਿੰਘ ਜੀ ਗਰੇਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂ ਭਾਈ ਬਿਕਰਮਜੀਤ ਸਿੰਘ ਜੀ ਜਿਹੜੇ ਚਿਕਾਗੋ ਤੋਂ ਆਏ ਨੇ, ਉਹ ਵੀ ਸਟੇਜ 'ਤੇ ਲਾਗੇ ਆ ਜਿਹੜਾ। ਇਹਨਾਂ ਤੋਂ ਬਾਅਦ ਭਾਈ ਗਰੇਵਾਲ ਤੋਂ ਬਾਅਦ ਡਾਕਟਰ ਸਾਹਿਬ ਬੋਲਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Like some of you here, I am born outside of Punjab. ਕੈਨੇਡਾ 'ਚ ਮੈਂ ਜੰਮਿਆ ਤੇ ਮੈਨੂੰ ਚੇਤੇ ਆ ਇੱਕ ਸਮਾਂ ਸੀ ਘਰਾਂ 'ਚ ਚੁੱਪ ਕੇ ਖਾਲਿਸਤਾਨ ਦੀਆਂ ਗੱਲਾਂ ਹੁੰਦੀਆਂ ਸੀ ਤੇ ਆਮ ਸਿੱਖ ਡਰਦੇ ਸੀ ਵੀ ਬਾਹਰ ਨਾ ਗੱਲ ਪੈ ਹੋ ਜੇ ਤੇ ਸਾਡੇ ਉੱਪਰ ਨਿਸ਼ਾਨਾ ਨਾ ਲੱਗ ਜਾਏ। ਮੈਨੂੰ ਚੇਤੇ ਆ ਲੋਕੀ ਆ ਕੇ ਮੈਨੂੰ ਕਹਿੰਦੇ ਸੀ ਵੀ ਇਹ ਪੁਰਾਣੀਆਂ ਗੱਲਾਂ ਛੱਡੋ, ਇੰਡੀਆ ਦੀ ਪਹੁੰਚ ਬਹੁਤ ਜ਼ਿਆਦਾ ਆ, ਤੁਹਾਨੂੰ ਖਤਰਾ ਹੋਊਗਾ, ਇਹ ਕੰਮ ਬੰਦ ਕਰੋ। ਪਰ ਖਾਲਸਾ ਜੀ ਤੁਸੀਂ ਨਹੀਂ ਡਰੇ। ਤੁਸੀਂ ਜਿਹੜੇ 84 ਤੋਂ ਬਾਹਰ ਆਏ ਹੋ,
ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ ਸਮਝਾਇਆ ਕੀ ਹੋਇਆ ਸੀ। ਹੱਕ ਦੀ ਗੱਲ ਤਾਂ ਵੀ ਕੀਤੀ ਜਦੋਂ ਕੋਈ ਬਾਹਰ ਨਹੀਂ ਆਉਂਦਾ ਸੀਗਾ, ਉਹ ਖਾਲਿਸਤਾਨ ਦੀ ਅੱਗ ਰੱਖੀ ਉੱਪਰ। ਤੇ ਇਸ ਕਾਰਨ ਕਰਕੇ ਆਪਾਂ ਇੱਥੇ ਹੁਣ ਆ ਗਏ ਤੇ ਤੁਸੀਂ ਨਹੀਂ ਡਰੇ, ਤੇ ਇਸ ਕਾਰਨ ਕਰਕੇ ਅੱਜ UN ਦੇ ਮੂਹਰੇ ਸਿੱਖ ਪੰਥ ਖੜੀ ਆ। ਤੇ ਜਿਹੜਾ ਡਰ ਇੰਡੀਆ ਤੁਹਾਡੇ ਦਿਲ 'ਚ ਪਾਉਣਾ ਚਾਹੁੰਦਾ ਸੀ, ਅੱਜ ਉਹਨਾਂ ਦੇ ਦਿਲ 'ਚ ਆਇਆ। ਉਹਨਾਂ ਨੂੰ ਫਿਕਰ ਆ ਵੀ ਰੈਫਰੈਂਡਮ 2020 ਦੀਆਂ ਗੱਲਾਂ ਹੋ ਰਹੀਆਂ ਵਾ। ਉਹਨਾਂ ਨੂੰ ਫਿਕਰ ਵਾ ਵੀ ਸਿੱਖ ਰਲ ਰਹੇ ਨੇ, UN ਦੇ ਵਿੱਚ ਜਾ ਕੇ ਗੱਲਾਂ ਕਰ ਰਹੇ ਨੇ। ਜਿੱਥੇ ਉਹਨਾਂ ਦੀ ਸੋਚ ਸੀ ਵੀ ਦੁਨੀਆ ਤੁਹਾਨੂੰ ਅੱਤਵਾਦੀ ਵਾਂਗੂ ਦੇਖੇ, ਅੱਜ UN ਤੁਹਾਨੂੰ ਪੁੱਛ ਰਿਹਾ ਵੀ ਕੀ ਮਸਲਾ ਤੁਹਾਡਾ। ਰਲ ਕੇ ਆਪਾਂ UN ਦੇ ਮੂਹਰੇ ਖਾਲਿਸਤਾਨ ਦਾ ਫਲੈਗ ਚਾੜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ UN ਦੇ ਵਿੱਚ ਖਾਲਿਸਤਾਨ ਦਾ ਫਲੈਗ ਪਾਵਾਂਗੇ ਤੇ ਸਿੱਖ ਰਾਜ ਵਾਪਸ ਪੰਜਾਬ ਉੱਪਰ ਕਰਾਂਗੇ। ਪਰ ਇਹ ਹੋਣਾ ਵਾ ਰਲ ਕੇ, ਇਹ ਹੋਣਾ ਵਾ ਇਕੱਠੇ ਹੋ ਕੇ। ਪਰ ਸਾਡੇ ਵਿਚਾਰ ਨੇ ਇਹ ਹੋਣਾ ਰਲ ਕੇ ਇਕੱਠੇ ਹੋ ਕੇ, ਪਰ ਚਰਚਾ ਨਾਲ ਨਹੀਂ। ਕਈ ਲੋਕਾਂ ਦੇ ਮਨ 'ਚ ਆ ਵੀ ਆਪਾਂ ਵਿਚਾਰ ਕਰੀ ਚੱਲੀਏ ਖਾਲਿਸਤਾਨ ਦਾ, ਪਰ ਕੋਈ ਕਦਮ ਨਾ ਚੁੱਕੀਏ ਮੂਹਰੇ। ਮੈਂ ਤੁਹਾਨੂੰ ਇੱਕ ਸਟੋਰੀ ਦੱਸਣੀ ਚਾਹੁੰਦਾ। ਮੈਨੂੰ ਇਹਦੇ ਬਾਪੂ ਜੀ ਨੇ ਮੇਰੇ ਨੂੰ ਦੱਸਿਆ ਸੀ। ਉਹਨੇ ਕਿਹਾ ਸੀ ਵੀ ਇੱਕ ਪਿੰਡ ਦੇ ਵਿੱਚ ਬੰਦਾ ਸੀਗਾ ਤੇ ਕੋਈ ਬਦਮਾਸ਼ ਨੇ ਉਹਨੂੰ ਧੱਕੇ ਨਾਲ ਕੱਢਦਾ ਬਾਹਰ ਤੇ ਉਹਦੀ ਜ਼ਮੀਨ ਉਹਨੇ ਦਬ ਲਈ। ਉਹ ਬੰਦਾ ਦੂਸਰੇ ਪਿੰਡ ਗਿਆ, ਉਹਦੇ ਕੋਲ 3 ਮੁੰਡੇ ਸੀਗੇ। ਉਹਨੇ ਮਿਹਨਤ ਨਾਲ ਇੱਕ ਮੁੰਡੇ ਨੂੰ ਬਣਾਇਆ ਪੁਲਿਸ ਵਾਲਾ, ਉਹਨੇ ਮਿਹਨਤ ਨਾਲ ਇੱਕ ਮੁੰਡੇ ਨੂੰ ਭੜਕਾਇਆ ਪੁਲਿਸ ਆਫਿਸਰ, ਤੇ ਉਹਨੇ ਮਿਹਨਤ ਨਾਲ ਇੱਕ ਮੁੰਡੇ ਨੂੰ ਬਣਾਇਆ ਪੋਲੀਟੀਸ਼ੀਅਨ। ਤੇ ਜਦੋਂ 3 ਮੁੰਡੇ ਕਾਮਯਾਬ ਹੋ ਗਏ, ਉਹਨਾਂ ਨੂੰ ਇਕੱਠੇ ਕੀਤਾ ਤੇ ਉਹਨਾਂ ਨੂੰ ਕਿਹਾ, ਪੁੱਤਰੋ ਵੀ ਦੂਸਰੇ ਪਿੰਡ ਦੇ ਵਿੱਚ ਇੱਕ ਬਦਮਾਸ਼ ਸੀ, ਉਹਨੇ ਮੇਰੇ ਨਾਲ ਜ਼ਬਰਦਸਤ ਆਪਣੀ ਜ਼ਮੀਨ ਦੱਬੀ ਆ, ਤੇ ਮੈਂ ਚਾਹੁੰਦਾ ਤੁਸੀਂ ਉਹਦੇ ਉੱਪਰ ਬਦਲਾ ਲਓ, ਮੈਨੂੰ ਇਨਸਾਫ ਲਿਆ ਤੇ ਸੌਦਾ ਲਾਓ ਉਹਨੂੰ ਜਾ ਕੇ। ਪੋਲੀਟੀਸ਼ੀਅਨ ਝਾਕ ਕੇ ਕਹਿੰਦਾ, ਬਾਪੂ ਮੂਹਰੇ ਆ ਰਹੀ ਆ ਇਲੈਕਸ਼ਨ, ਮੇਰਾ ਇਹ ਬਣਨਾ ਰੋਲਾ, ਮੇਰੀ ਕੁਰਸੀ ਹਾਰੀ ਆਊਗੀ, ਮੈਂ ਨਹੀਂ ਕਰਨਾ। ਕਹਿੰਦਾ ਓਕੇ। ਦੂਸਰੇ ਪੁੱਤ ਨੂੰ ਪੁੱਛਿਆ ਜਿਹੜਾ ਸੀਗਾ ਪੁਲਿਸ ਵਾਲਾ, ਕਹਿੰਦਾ ਬਾਪੂ ਉਸ ਪਿੰਡ ਦੇ ਵਿੱਚ ਇੰਨੇ ਥਾਣੇ ਆਣੇ ਨੇ, ਇੰਨੇ ਪੁਲਿਸ ਵਾਲੇ ਨੇ, ਆਪਾਂ ਜਦੀ ਫਸ ਜਾਾਂਗੇ, ਮੈਂ ਨਹੀਂ ਕਰਨਾ। ਉਹਨੇ ਤੀਸਰੇ ਪੁੱਤ ਨੂੰ ਪੁੱਛਿਆ, ਕਹਿੰਦਾ ਯਾਰ ਤੂੰ ਦੱਸ ਹੁਣ ਬਚਤ ਕੀ ਕਰੀਏ। ਕਹਿੰਦਾ ਬਾਪੂ ਇਸ ਦੇਸ਼ ਦੇ ਵਿੱਚ ਜੇ ਤੁਸੀਂ ਕਿਸੇ ਨੂੰ ਮਾਰੋਗੇ ਤੁਹਾਨੂੰ ਸਜ਼ਾ ਮਿਲੂਗੀ ਫਾਂਸੀ, ਮੈਂ ਨਹੀਂ ਮਰਨਾ, ਇਹ ਕੰਮ ਮੇਰੇ ਤੋਂ ਨਹੀਂ ਹੋਣਾ। ਬਾਪੂ ਕਹਿੰਦਾ ਕਮਲਿਓ, ਜੇ ਮੇਰੇ ਕੋਲ ਦੇਸੀ ਜਿਹਾ ਮੁੰਡਾ ਹੁੰਦਾ ਹੁਣ ਤਾਂ ਕੰਮ ਕਰੇ ਆਉਣਾ ਸੀ ਤੇ ਗੱਲਾਂ ਹੋਣੀ ਸੀ, ਬਚਣਾ ਕਿਵੇਂ ਆ। ਸਾਨੂੰ ਇਹੋ ਜਿਹੇ ਮੁੰਡੇ ਚਾਹੀਦੇ ਨੇ, ਸਾਨੂੰ ਵਿਚਾਰਾਂ ਗੱਲ ਕਰਨ ਦੀ ਲੋੜ ਨਹੀਂ। ਖਾਲਿਸਤਾਨ ਅਸੀਂ ਲੈਣਾ ਵਾ, ਰੈਫਰੈਂਡਮ ਅਸੀਂ 2020 ਚ ਕਰਨਾ। ਜੇ ਤੁਸੀਂ ਸਹਿਮਤ ਹੋ ਤੁਸੀਂ ਨਾਲ ਜੁੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜਤਿੰਦਰ ਗਰੇਵਾਲ। ਸਾਡੇ ਕੋਲ ਨਿਊਯਾਰਕ ਹਿਊਮਨ ਰਾਈਟਸ ਦੇ ਜਿਹੜੇ ਬਣੇ ਨੇ ਚੇਅਰਮੈਨ ਭਾਈ ਗੁਰਦੇਵ ਸਿੰਘ ਜੀ ਕੰਗ, ਉਹ ਵੀ ਸਟੇਜ ਤੇ ਖੜੇ ਹਨ। ਉਹਨਾਂ ਦਾ ਵੀ ਟਾਈਮ ਹੈ, ਉਹ ਵੀ ਆਪ ਜੀ ਦੇ ਸਨਮੁਖ ਹੋਣਗੇ। ਡਾਕਟਰ ਅਮਰਜੀਤ ਸਿੰਘ ਜੀ, ਮੈਂ ਬੇਨਤੀ ਕਰਾਂਗਾ ਕਿ ਟਾਈਮ ਦੇ ਵਿੱਚ ਡਾਕਟਰ ਸਾਹਿਬ ਆਪ ਜੀ ਨੂੰ ਮੈਸੇਜ ਦੇਣਗੇ। ਡਾਕਟਰ ਅਮਰਜੀਤ ਸਿੰਘ ਜੀ। ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਲੈਨਟ ਦੇ 7.5 ਬਿਲੀਅਨ ਲੋਕਾਂ ਦੀ ਨੁਮਾਇੰਦਗੀ ਕਰਦੇ 193 ਦੇਸ਼ਾਂ ਦੀ ਸੰਸਥਾ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਕੇਸਰੀ ਨਿਸ਼ਾਨ ਸਾਹਿਬ, ਖਾਲਿਸਤਾਨ ਦੇ ਝੰਡੇ ਦੀ ਛਾਂ ਹੇਠਾਂ ਵਰਦੇ ਮੀਂਹ ਦੇ ਵਿੱਚ ਵੀ ਖਾਲਿਸਤਾਨ ਜ਼ਿੰਦਾਬਾਦ ਦੀ ਸਪਿਰਿਟ ਦੇ ਨਾਲ ਖੜੇ ਖਾਲਸਾ ਜੀ। ਜ਼ਾਹਰੇ ਅਸੀਂ ਉਸ ਗੁਰੂ ਕਲਗੀਧਰ ਦੇ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਦੇ ਸਾਹਮਣੇ ਬਹੁਤ ਵੱਡੇ ਚੈਲੰਜ ਸਨ। ਲਗਭਗ 9 ਸਾਲ ਦੀ ਉਮਰ 'ਚ ਉਹਨਾਂ ਦੇ ਪਿਤਾ ਦੀ ਸ਼ਹਾਦਤ,
ਉਸ ਗੁਰੂ ਘਰ ਨਾਲ ਜੁੜੇ ਹੋਏ ਚੌਥੇ ਪਾਤਸ਼ਾਹ ਤੋਂ ਮਸੰਦਾਂ ਦਾ ਵਿਰੋਧ, ਆਪਣੇ ਕਜ਼ਨਸ ਉਹ ਧੀਰ ਮਲੀਏ ਹੋਣ, ਰਾਮ ਰਾਈਏ ਹੋਣ, ਉਹਨਾਂ ਦਾ ਵਿਰੋਧ, ਆਲੇ ਦੁਆਲੇ ਦੇ 22 ਧਾਰ ਦੇ ਪਹਾੜੀ ਰਾਜਪੂਤ ਰਾਜਿਆਂ ਦਾ ਵਿਰੋਧ, ਤੇ ਇਸ ਸਭ ਦੇ ਬਾਵਜੂਦ ਉਸ ਅਨੰਦਪੁਰ ਦੀ ਧਰਤੀ ਤੋਂ ਜਿਹੜਾ ਬੁਲੰਦ ਸੁਣਿਆ ਗਿਆ ਕਿ ਮੁਗਲਿਆ ਰਾਜ ਦੀ ਜੜ ਪੁੱਟਣੀ ਹੈ, ਇਹ ਖਾਲਸਾ ਰਾਜ ਭਾਗ ਦਾ ਵਾਰਿਸ ਹੋਏਗਾ, ਖਾਲਸਾ ਇੰਡੀਪੈਂਡੈਂਟ ਹੈ, ਖਾਲਸਾ ਸੋਵਰਨ ਹੈ, ਖਾਲਸਾ ਬਾਦਸ਼ਾਹ ਹੈ ਜਾਂ ਬਾਗੀ ਹੈ। ਜੇ ਅਕਲਾਂ ਵਾਲੇ ਬੜੇ ਪੜ੍ਹੇ ਲਿਖੇ PhDs ਉਦੋਂ ਵੀ ਹੁੰਦੇ ਤੇ ਉਹਨਾਂ ਕਹਿਣਾ ਸੀ ਆ ਨਿੱਕਾ ਜਿਹਾ ਆਨੰਦਪੁਰ ਦਾ ਪਿੰਡ, ਔਰੰਗਜ਼ੇਬ ਦੀ ਸਲਤਨਤ ਕਾਬਲ ਤੋਂ ਲੈ ਕੇ ਦੱਖਣ ਤੱਕ ਇਹ 22 ਧਾਰ ਦੇ ਪਹਾੜੀ ਰਾਜੇ 22 ਇਹ ਨੇ, ਗਿਣਤੀ ਦੇ ਵਿੱਚ ਲੱਖਾਂ ਦੀ ਫੌਜ, ਤੇ ਇਸ ਛੋਟੇ ਜਿਹੇ ਪਿੰਡ ਚੋਂ ਇਹ 80,000 ਦੇ ਇਕੱਠ ਚੋਂ 5 ਨਿਕਲੇ। ਏਡੀ ਵੱਡੀ ਮੁਗਲਿਆ ਸਲਤਨਤ ਨੂੰ ਕਿਵੇਂ ਉਸ ਦੀ ਜੜ ਪੁੱਟ ਦੇਣਗੇ? ਇਤਿਹਾਸ ਗਵਾਹ ਹੈ ਕਿ ਨਾ ਸਿਰਫ ਉਸ ਦਿੱਲੀ ਸਲਤਨਤ ਨੂੰ ਖਾਲਸੇ ਨੇ ਡਿਸਟਰੋਏ ਕੀਤਾ, ਉਸ ਨੂੰ 19 ਵਾਰ ਆਪਣੇ ਪੈਰਾਂ ਥੱਲੇ ਰੋਲਿਆ। ਲੋਕਾਂ ਦੇ ਵਿੱਚ ਇਹ ਕਹਾਵਤ ਸੀ, ਦਿੱਲੀ ਤੇ ਬਿੱਲੀ ਦਾ ਕੀ ਮਾਰਨਾ। ਤੇ ਜੇ ਅਸੀਂ ਕਾਬਲ ਤੋਂ ਆਉਣ ਵਾਲੇ ਅਬਦਾਲੀ ਦੀ, ਨਾਦਰ ਸ਼ਾਹ ਦੀ ਗੱਲ ਕਰੀਏ ਤੇ ਇਤਿਹਾਸ ਦੇ ਵਿੱਚ ਜੋ ਬੁੱਲੇ ਸ਼ਾਹ ਨੇ ਕਿਹਾ ਇਹ ਗੱਲ ਬਣ ਗਈ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਭੂਰਿਆਂ ਦੀਆਂ ਬੁੱਕਲਾਂ ਵਾਲੇ ਬਾਦਸ਼ਾਹ ਬਣੇ। ਉਦੋਂ ਅਸੀਂ ਕੁਝ ਹਜ਼ਾਰਾਂ ਵਿੱਚ ਸਾਂ, ਘੋੜਿਆਂ ਦੀਆਂ ਕਾਠੀਆਂ ਸਾਡੇ ਘਰ ਸਨ, ਮੁੱਠੀ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕਰਨ ਵਾਲੇ ਸਾਂ, ਪਰ ਸਾਡਾ ਵਿਸ਼ਵਾਸ ਅਡਿੱਗ ਸੀ। ਸਾਡਾ ਵਿਸ਼ਵਾਸ ਸੀ ਕਿ ਹਮ ਪਾਤਸ਼ਾਹੀ ਸਤਗੁਰ ਦਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤੈ ਤੈ ਤਖਤ ਬਣਾਏ, ਕਿ ਸਾਨੂੰ ਗੁਰੂ ਨੇ ਪਾਤਸ਼ਾਹਤ ਦਿੱਤੀ ਹੈ। ਅਸੀਂ ਇਸ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ। ਅਸੀਂ ਦਿੱਲੀ ਦਰਬਾਰ ਨੂੰ ਤਹਿਸ ਨਹਿਸ ਕਰਨੇ। ਅਸੀਂ ਇਹਨਾਂ ਕਾਬਲ ਤੋਂ ਆਉਣ ਵਾਲਿਆਂ ਨੂੰ ਦਰਾ ਖੈਬਰ ਤੋਂ ਪਾਰ ਧੱਕਣੇ। ਇੱਕ ਸਦੀ ਇਸ ਗੱਲ ਦੀ ਗਵਾਹ ਹੈ, ਨਾ ਘੱਲੂਘਾਰੇ ਸਾਨੂੰ ਰੋਕ ਸਕੇ, ਨਾ ਸਿਰਾਂ ਦੇ ਮੁੱਲ ਪੈਣ ਤੇ ਅਸੀਂ ਰੁਕੇ। ਤੇ ਅੱਜ ਖਾਲਸਾ ਜੀ ਕੀ ਕਾਰਨ ਹੈ? 30 ਮਿਲੀਅਨ ਸਾਡੀ ਗਿਣਤੀ ਹੋਏ, 5 ਮਿਲੀਅਨ ਅਸੀਂ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ। ਸਾਡੇ 'ਚ ਲੱਖਾਂ ਮਾਸਟਰਸ ਡਿਗਰੀਆਂ ਵਾਲੇ ਨੇ, ਹਜ਼ਾਰਾਂ PhD ਨੇ, ਸੈਂਕੜਿਆਂ ਬਿਲੀਅਨਰ ਦੇ ਨੇੜੇ ਪਹੁੰਚਣ ਵਾਲੇ ਨੇ। 4 ਚਫੇਰੇ ਖਾਲਸਾ ਹੋਏ, ਰੋਜ਼ ਸਵੇਰੇ ਸ਼ਾਮ ਰਾਜ ਕਰੇਗਾ ਖਾਲਸਾ। ਗੁਰਦੁਆਰੇ 'ਚ ਪੜ੍ਹਦੇ ਹੋਈਏ, ਹਰ ਗੁਰਦੁਆਰੇ ਦੇ ਬਾਹਰ ਜਿਹੜਾ ਸਾਡਾ ਨਿਸ਼ਾਨ ਸਾਹਿਬ ਲਹਿਰਾ ਰਿਹਾ, ਇਹ ਸਬਕ ਦੇ ਰਿਹਾ ਹੋਏ ਕਿ ਖਾਲਸਾ ਸੋਵਰਨ ਹੈ। ਤੇ ਅੱਜ ਸਾਨੂੰ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੇ ਲੋਕਾਂ ਨੂੰ ਦੱਸਣਾ ਪਏ ਕਿ ਜੀ ਸਾਨੂੰ ਦੇਸ਼ ਕਿਉਂ ਚਾਹੀਦਾ। ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਸਿੱਖਸ ਫਾਰ ਜਸਟਿਸ ਨੂੰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ, ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਨੂੰ, ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਈਸਟ ਕੋਸਟ ਦੀਆਂ, ਕਿ ਤੁਸੀਂ ਸਭ ਨੇ ਵਕਤ ਦੀ ਨਜ਼ਾਕਤ ਨੂੰ ਪਛਾਣਿਆ। ਤੁਸੀਂ ਇਸ ਸਿੱਟੇ ਦੇ ਉੱਤੇ ਪਹੁੰਚੇ ਕਿ ਬਲੈਕ ਦਿਵਸ, ਧੋਖਾ ਦਿਵਸ, ਇਹ ਸਾਰਾ ਹੀ ਅਸੀਂ ਯਾਦ ਕਰ ਰਹੇ ਹਾਂ। ਹੁਣ ਰਿਐਕਟਿਵ ਪਹੁੰਚ ਦੇ ਨਾਲੋਂ ਪ੍ਰੋਐਕਟਿਵ ਪਹੁੰਚ ਦੀ ਲੋੜ ਹੈ। ਅਸੀਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਆਪਣਾ ਝੰਡਾ ਝੁਲਾਣਾ ਤੇ ਇਹ ਮੈਸੇਜ ਦੇਣਾ। ਔਰ ਬੜਾ ਚੰਗਾ ਜੈਸਚਰ ਸੀ ਜਦੋਂ ਲੱਡੂਆਂ ਦੀ ਸਾਂਝ ਹਰ ਇੱਕ ਨੇ ਇੱਕ ਦੂਸਰੇ ਦੇ ਨਾਲ ਪਾਈ। ਇਹ ਹੈ ਰਿਜ਼ੋਲਵ ਕਿ ਜਦੋਂ ਤੁਸੀਂ ਅੱਗੇ ਜਾਣ ਦਾ ਰਿਜ਼ੋਲਵ ਕਰ ਲੈਂਦੇ ਹੋ, ਜਦੋਂ ਤੁਸੀਂ ਇਹ ਤੈਯਾ ਕਰ ਲੈਂਦੇ ਹੋ ਕਿ ਅਸੀਂ ਆਜ਼ਾਦ ਹੋਣੇ, ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੰਘ ਸਿੰਘਣੀ ਹੈ, ਉਸ ਦੇ ਸਾਜੇ ਹੋਏ, ਔਰ ਉਸ ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸਕੇਰੀ। ਪਾਤਸ਼ਾਹ ਹਮੇਸ਼ਾ ਹੀ ਹਾਜ਼ਰ ਨਾਜ਼ਰ ਨੇ, ਨੀਲੇ ਦਾ ਸ਼ਾਹ ਸਵਾਰ ਹਮੇਸ਼ਾ ਪੰਥ ਦੇ ਵਿੱਚ ਵਸਦੇ। ਪਰ ਅਸੀਂ ਦਿਲਗੀਰੀ ਛੱਡੀਏ, ਅਸੀਂ ਢਹਿੰਦੀ ਕਲਾ ਚੋਂ ਨਿਕਲੀਏ। ਜਿਵੇਂ ਸੁਗੰਧ ਸਮੀਰ ਦੇ ਸ਼ਬਦ ਨੇ, ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਇਸ ਰਿਜ਼ੋਲਵ ਦੇ ਨਾਲ
ਕਿ ਇਹਨਾਂ 193 ਦੇਸ਼ਾਂ ਦੇ ਨਾਲ, ਔਰ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਜੁਗਰਾਫੀਆ ਪਤਾ ਨਹੀਂ ਕਿੰਨੀ ਕੁ ਪੱਕੀ ਲੀਕ ਹੁੰਦੀ ਹੈ। ਦੇਸ਼ਾਂ ਦੇ ਨਕਸ਼ੇ ਵੀ ਪਾਣੀ ਦੀ ਲੀਕ ਵਾਂਗ ਹੁੰਦੇ ਨੇ। ਜਦੋਂ ਯੂਨਾਈਟਿਡ ਨੇਸ਼ਨਸ ਹੋਂਦ ਵਿੱਚ ਆਈ 1948 'ਚ ਚਾਰਟਰ ਆਫ ਹਿਊਮਨ ਰਾਈਟਸ ਆਇਆ, ਸਿਰਫ 50 ਦੇਸ਼ ਮੈਂਬਰ ਸਨ ਯੂਨਾਈਟਿਡ ਨੇਸ਼ਨਸ ਦੇ। ਇਹਨਾਂ ਸਾਰੇ ਸਾਲਾਂ ਦੇ ਵਿੱਚ ਲਗਭਗ 140 ਨਵੇਂ ਦੇਸ਼ ਬਣੇ ਨੇ। 1991 'ਚ ਸੋਵੀਅਤ ਯੂਨੀਅਨ ਟੁੱਟਿਆ, 15 ਦੇਸ਼ ਬਣੇ। ਤੇ ਜੇ ਰੈਫਰੈਂਡਮ 2020 ਦੀ ਗੱਲ ਹੁੰਦੀ ਹੈ, ਕਈਆਂ ਨੂੰ ਇਸ ਦੇ ਨਾਲ ਵੀ ਸਮੱਸਿਆ ਹੁੰਦੀ ਹੈ। ਮੇਰਾ ਇਹ ਕਹਿਣਾ ਕਿ ਭਾਈ ਯੂਨਾਈਟਿਡ ਨੇਸ਼ਨਸ ਦੇ ਰੈਫਰੈਂਡਮ ਵੀ ਹੋਏ ਨੇ। ਈਸਟ ਤੈਮੂਰ ਦੇ ਵਿੱਚ ਹੋਇਆ, ਸਾਊਥ ਸੁਡਾਨ ਦੇ ਵਿੱਚ ਹੋਇਆ, ਤੇ ਨੌਨ ਬਾਈਂਡਿੰਗ ਰੈਫਰੈਂਡਮ ਵੀ ਹੋਏ ਨੇ। ਹੁਣ ਵੀ ਸਪੇਨ ਦੇ ਕੈਟਾਲੋਨੀਆ ਨੇ ਰੱਖਿਆ ਰੈਫਰੈਂਡਮ। ਹੁਣ ਵੀ ਅਸੀਂ ਦੇਖਿਆ ਸਕਾਟਲੈਂਡ, ਕਿਊਬੈਕ ਦੇ ਵਿੱਚ ਕੈਨੇਡਾ ਔਰ ਇੰਗਲੈਂਡ ਦੀਆਂ ਹਕੂਮਤਾਂ ਨੇ ਕਰਵਾਇਆ। ਨਾਰਥ ਕੁਰਦਿਸਤਾਨ ਵਾਲਿਆਂ ਨੇ ਆਉਣ ਵਾਲੇ ਦਿਨਾਂ 'ਚ ਨੌਨ ਬਾਈਂਡਿੰਗ ਰੈਫਰੈਂਡਮ ਰੱਖੇ। ਸੋ ਰੈਫਰੈਂਡਮ ਇੱਕ ਰਿਜ਼ੋਲਵ ਹੈ। ਟੈਕਨੀਕੈਲਿਟੀ ਕੀ ਹੋਏਗੀ, ਉੱਥੇ ਹੋਏਗਾ, ਇਹ ਬਿਸਾਈਡਸ ਦਾ ਪੁਆਇੰਟ ਹੈ। ਇਹ ਸਾਡੀ ਸਟੈਪ ਫਾਰਵਰਡ ਗੱਲ ਹੈ ਜਿਹੜੀ ਇਸ ਪਾਸੇ ਵੱਲ ਜਾਂਦੀ ਹੈ ਕਿ ਅਲਟੀਮੇਟਲੀ ਅਸੀਂ ਆਜ਼ਾਦ ਨੇਸ਼ਨ ਹੈ। ਅਸੀਂ ਜਨਮ ਤੋਂ ਆਜ਼ਾਦ ਹੈ, ਬਾਈ ਬਰਥ। ਔਰ ਇਹ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਭਾਈ ਰਤਨ ਸਿੰਘ ਭੰਗੂ ਨੂੰ ਕੈਪਟਨ ਮਰੇ ਨੇ ਪੁੱਛਿਆ ਸੀ ਕਿ ਇਹ ਤੁਸੀਂ ਰਾਜ ਭਾਗ ਕਿਵੇਂ ਲਿਆ, ਤੁਸੀਂ ਬਲੂ ਬਲੱਡਡ ਹੋ ਜਾਂ ਕੋਈ ਕਿਸੇ ਦੇ ਰਾਜ ਖੋਏ ਹੋਏ ਨੇ? ਤੇ ਉਹਨਾਂ ਨੇ ਕਿਹਾ ਹਮ ਪਾਤਸ਼ਾਹੀ ਸਤਿਗੁਰ ਦੇਈ, ਅਸੀਂ ਬੌਰਨ ਪਾਤਸ਼ਾਹ। ਸਾਡੇ ਪਾਤਸ਼ਾਹ ਗੁਰੂ ਨਾਨਕ, ਜਦੋਂ ਅਸੀਂ ਪਾਤਸ਼ਾਹ ਕਹਿੰਦੇ ਹੈ, ਬਾਦਸ਼ਾਹ ਦਾ ਪਾਤਸ਼ਾਹ ਜਿਹੜਾ ਇਹਦਾ ਮਤਲਬ ਹੀ ਸੋਵਰਨ ਹੈ। ਸਾਡੇ ਗੁਰੂ ਬਾਦਸ਼ਾਹ ਦਰਵੇਸ਼ ਨੇ, ਸਾਡੇ ਗੁਰੂ ਰਾਜ ਜੋਗੀ ਨੇ। ਅੱਜ ਵੀ ਪੰਜਾਬ ਦੀਆਂ ਬੋਲੀਆਂ 'ਚ ਸ਼ਬਦ ਹੈ ਨਾਨਕ शाह फकीर, हिंदू का गुरु मुसलमान का पीर। शाह बादशाह नूं कहंदे ने ते बादशाह गुरु दे सिख जे अपना रिजॉल्व खालिस्तान दा उस नूं कमजोर रखण जां टैंदी कलां च गल करन, ਇਹ कबूल नहीं है। असी इस रिजॉल्व दे नाल अज बड़े ही शाना मते ढंग दे नाल निशान साहब, बेशक खालिस्तान दा झंडा साडा केसरी रंग, दो तलवारां मीरी पीरी, विचकार दो तारा खंडा, वो चक्कर जिहड़ा इनफिनिटी दा है। बेशक देश ते काल, टाइम एंड स्पेस ये सतगुरु दे कोल ने। कदों खालिस्तान असी लिबरेट करवा सकने सतगुरु जानते ने। पर एक गल जरूर है कि खालिस्तान नूं लिबरेट करवाए बिना, खालिस्तान दी कायमी तो बिना साउथ एशिया दे विच सिख धर्म अपनी विलखण होंद दे नाल सरवाइव नहीं कर सकेगा। ये गल अज समझ आए, होर 10 साल दी ख्वारी तो बाद आए। ये रिजॉल्व के दरियाए जमुना तो वाघा तक असी इंडिपेंडेंट सॉवरन नेशन खालिस्तान लिबरेट करवाना है। साडे लई खुशी और मान दी गल है कि साडे पाकिस्तानी भरा, कश्मीरी भरा, राजा रजाक ਜਿਹੜੇ ਕਿ ਅਮਰੀਕਨ ਪਾਕਿਸਤਾਨੀ ਥਿੰਕ ਟੈਂਕ ਦੇ ਕਰਤਿਆਂ ਚੋਂ ਨੇ, ਕਰਤਿਆਂ ਧਰਤਿਆਂ ਚੋਂ ਪਿਛਲੇ ਹਫਤੇ ਇਹਨਾਂ ਨੇ ਪਾਕਿਸਤਾਨ ਡੇ ਸੈਲੀਬ੍ਰੇਟ ਕੀਤਾ ਹੈ। ਸਿੱਖ ਡੈਲੀਗੇਸ਼ਨ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ। ਇਵੇਂ ਹੀ ਅੱਜ ਡਾਕਟਰ ਕੁਰੈਸ਼ ਜਿਹੜੇ ਹਿਸਟੋਰੀਅਨ ਨੇ ਲਾਹੌਰ ਯੂਨੀਵਰਸਿਟੀ ਤੋਂ, ਉਹ ਚੇਚਾ ਇਸ ਪਾਸੇ ਆਏ। ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਗੁਆਂਢੀ ਦੇਸ਼ਾਂ ਦੇ ਵਿੱਚ ਦਿਲਚਸਪੀ ਹੈ। ਅੱਜ ਚਾਈਨਾ ਦਾ ਇੰਟਰਸਟ ਹੈ, ਅੱਜ ਪਾਕਿਸਤਾਨ ਦਾ ਇੰਟਰਸਟ ਹੈ, ਅੱਜ ਯੂਨਾਈਟਿਡ ਨੇਸ਼ਨਸ ਦੀ ਦਿਲਚਸਪੀ ਹੈ ਕਿ ਇਹ ਸਿੱਖ ਨੇਸ਼ਨ ਅਲਟੀਮੇਟਲੀ, ਜੇ ਅਸੀਂ ਦੇਖੀਏ, ਇਸਲਾਮ ਮੋਰਾਕੋ ਤੋਂ ਸ਼ੁਰੂ ਹੁੰਦਾ ਹੈ, ਵਾਘਾ ਤੱਕ ਆਉਂਦਾ ਹੈ। ਹਿੰਦੂ ਸਿਵਲਾਈਜੇਸ਼ਨ ਜਮਨਾ ਪਾਰ ਹੈ। 1000 ਸਾਲ ਦੀ ਸਾਈਕੋ ਹਿਸਟਰੀ ਹੈ ਹਿੰਦੂਆਂ ਔਰ ਮੁਸਲਮਾਨਾਂ ਦੇ ਵਿਚਕਾਰ। ਸਿੱਖ ਇੱਕ ਸਰਬਸਾਂਝੀ ਕੌਮ ਹੈ। ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ, ਚਾਈਨਾ, ਇੰਡੀਆ, ਪਾਕਿਸਤਾਨ ਦੇ ਵਿਚਕਾਰ ਇਹ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ, ਇਹ ਪੱਕੀ ਗਰੰਟੀ ਹੋਏਗੀ ਸਾਊਥ ਏਸ਼ੀਆ 'ਚ ਪ੍ਰੋਸਪੈਰਿਟੀ ਦੀ, ਸਟੇਬਿਲਿਟੀ ਦੀ, ਤਿੰਨੋਂ ਹੀ ਨਿਊਕਲੀਅਰ ਪਾਵਰਸ ਨੂੰ ਸੈਪਰੇਟ ਕਰਕੇ ਰੱਖਣ ਦੀ। ਸਤਿਗੁਰੂ ਰਹਿਮਤ ਕਰਨ, ਸਾਡਾ ਉਹ ਦਿਨ ਬਹੁਤ ਕਰੀਬ ਹੈ। ਸਿਰਫ ਸਾਨੂੰ ਮੋਢੇ ਛੰਡ ਕੇ, ਅੱਖਾਂ ਦੇ ਵਿੱਚ ਤੇਜ਼ੀ ਉਹ ਚਮਕ ਲਿਆ ਕੇ, ਗੁਰੂ ਤੇ ਭਰੋਸਾ ਰੱਖ ਕੇ, ਅਕਾਲ ਤਖਤ ਵੱਲ ਦੇਖ ਕੇ, ਉਹ ਅਕਾਲ ਤਖਤ ਜਿਹੜਾ 4 ਸਦੀਆਂ ਤੋਂ
ਸੱਚ ਹੱਕ ਇਨਸਾਫ ਦਾ ਪਹਿਰੇਦਾਰ ਹੈ। ਜਿਸ ਅਕਾਲ ਤਖਤ ਤੇ ਪਹਿਲੀ ਢਾਡੀ ਵਾਰ ਭਾਈ ਨੱਥੇ ਤੇ ਅਬਦੁੱਲੇ ਨੇ ਗਾਵੀ ਸੀ, ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਅਜ਼ਮਤ ਰਾਜ ਦੇ ਨਾਲ ਜੁੜੀ ਹੋਈ ਹੈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਹ ਹੁਣ ਅਸੀਂ ਦੇਖਣਾ ਕਿ ਅਸੀਂ ਹਲਾਲ ਖੋਰ ਬਣਨੇ ਕਿ ਅਸੀਂ ਹਰਾਮ ਖੋਰ ਬਣਨੇ। ਮੈਂ ਕਨਕਲੂਡ ਕਰਾਂ, ਅਕਾਲ ਤਖਤ ਸਾਡਾ ਮਰਕਜ਼ ਹੈ। ਸਾਡੇ ਇਹਨਾਂ 3 ਦਹਾਕਿਆਂ ਦੇ ਉਹ 1 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ, ਤਾਂ ਕਿ ਸਾਡਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ ਹੋਏ। ਅੱਜ ਵੀ ਜੇਲ੍ਹਾਂ ਦੇ ਵਿੱਚ ਦਰਜਨਾਂ ਸਿੰਘ ਸਿੰਘਣੀਆਂ ਆਜ਼ਾਦੀ ਦੇ ਤਰਾਨੇ ਗਾ ਰਹੇ ਨੇ। ਭਾਈ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਅਕਾਲ ਤਖਤ ਥਾਪਿਆ, ਪੈਰਾਂ 'ਚ ਬੇੜੀਆਂ ਹੁੰਦੀਆਂ ਨੇ, ਹੱਥਾਂ 'ਚ ਹੱਥਕੜੀਆਂ ਹੁੰਦੀਆਂ ਨੇ। ਉਹ ਜਲਾਲ ਹੈ। ਜਦੋਂ ਹੀ ਉਹ ਸਾਹਮਣੇ ਆਉਂਦੇ ਨੇ, ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਹੈ। ਜੱਜਾਂ ਨੂੰ ਕੰਬਣੀ ਛਿੜਦੀ ਹੈ। ਪੁਲਸੀਏ ਜਿਹੜੇ ਨੇ ਕੰਬ ਰਹੇ ਹੁੰਦੇ ਨੇ। ਇਹ ਗੱਲ ਦੱਸਦੀ ਹੈ ਕਿ ਖਾਲਿਸਤਾਨ ਉਹ ਸਪਿਰਿਟ ਦਾ ਨਾਂ ਹੈ। ਖਾਲਿਸਤਾਨ ਨੂੰ ਕੋਈ ਕੈਦ ਨਹੀਂ ਕਰ ਸਕਦਾ। ਇਹ ਤੁਹਾਡੀ ਆਜ਼ਾਦ ਸਪਿਰਿਟ ਹੈ। ਆਓ 5 ਬੁਲੰਦ ਨਾਰੇ ਉਸ ਅਕਾਲ ਤਖਤ ਤੋਂ, ਜਿਸ ਖੰਡਰਾਤ ਬਣਾ ਦਿੱਤੇ ਗਏ ਅਕਾਲ ਤਖਤ ਤੇ 26 ਜਨਵਰੀ 1986 ਦਾ ਸਰਬੱਤ ਖਾਲਸਾ ਹੋਇਆ, ਜਿਸ ਸਰਬੱਤ ਖਾਲਸਾ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ 5 ਮੈਂਬਰੀ ਪੰਥਕ ਕਮੇਟੀ ਬਣਾਈ ਸੀ, ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਕੌਮ ਦਾ ਰਾਜਸੀ ਨਿਸ਼ਾਨਾ ਮਿੱਥਿਆ ਸੀ। ਉਸ ਅਕਾਲ ਤਖਤ ਨੂੰ, ਟੱਠੇ ਅਕਾਲ ਤਖਤ ਨੂੰ ਆਪਣੇ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਲਿਆਓ। ਕੋਈ ਬਾਂਹ ਥੱਲੇ ਨਾ ਰਹੇ, ਕੋਈ ਆਵਾਜ਼ ਜਿਹੜੀ ਉਹ ਜ਼ੁਬਾਨ ਦੇ ਅੰਦਰ ਹੀ ਮੂੰਹ ਦੇ ਕੁੱਟ ਕੇ ਨਾ ਰਹੇ। ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ, ਖਾਲਿਸਤਾਨ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਜ਼, ਹੁਣ ਸਾਡੇ ਨਾਲ ਖੜੇ ਨੇ ਕੋਆਰਡੀਨੇਟਰ ਬੂਟਾ ਸਿੰਘ ਜੀ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬੂਟਾ ਸਿੰਘ ਖੜੌਦ ਹੈ। ਮੈਂ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਤੇ ਕੋਆਰਡੀਨੇਟਰ ਇੰਟਰਨੈਸ਼ਨਲ ਕਮੇਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਤੁਸੀਂ ਇੱਥੇ ਵੇਖ ਰਹੇ ਹੋ, ਅੱਜ ਅਸੀਂ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਪ੍ਰੋਟੈਸਟ ਕਰਨ ਵਾਸਤੇ। ਸਿੱਖਾਂ ਲਈ ਅੱਜ ਇੱਕ ਕਾਲਾ ਦਿਨ ਹੈ ਤੇ 1947 ਤੋਂ ਪਹਿਲਾਂ ਅੰਗਰੇਜ਼ਾਂ ਨੇ ਹਿੰਦੁਸਤਾਨ ਛੱਡਣ ਤੋਂ ਪਹਿਲਾਂ 3 ਕੌਮਾਂ ਨੂੰ ਚੱਕਿਆ ਸੀ, ਜਿਹਦੇ ਵਿੱਚ ਮੁਸਲਮਾਨ, ਹਿੰਦੂ ਤੇ ਸਿੱਖ। ਹੋਇਆ ਕਿ ਸਿੱਖਾਂ ਨੇ ਆਪਣੀ ਕਿਸਮਤ ਨੂੰ ਹਿੰਦੁਸਤਾਨ ਦੇ ਨਾਲ ਜੋੜ ਦਿੱਤਾ ਤੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਗਾਂਧੀ ਨੇ ਸਿੱਖਾਂ ਦੇ ਨਾਲ ਇਹ ਪ੍ਰੋਮਿਸ ਕੀਤਾ ਸੀ ਕਿ ਉੱਤਰੀ ਭਾਰਤ ਦੇ ਵਿੱਚ ਸਿੱਖਾਂ ਨੂੰ ਇੱਕ ਐਸਾ ਖਿੱਤਾ ਦਿੱਤਾ ਜਾਊਗਾ ਜਿੱਥੇ ਕਿ ਉਹ ਆਪਣੀ ਆਜ਼ਾਦੀ ਦਾ ਆਨੰਦ ਮਾਣਨ। ਹੋਇਆ ਕਿ ਜਦੋਂ ਆਜ਼ਾਦ ਭਾਰਤ ਦਾ ਸੰਵਿਧਾਨ ਬਣਿਆ 1950 ਦੇ ਵਿੱਚ, ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਬਣਾ ਕੇ ਰੱਖ ਦਿੱਤਾ। ਜਦੋਂ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ 550 ਸਾਲ ਪਹਿਲਾਂ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਸਾਨੂੰ ਇੱਕ ਵੱਖਰੀ ਕੌਮ, ਵੱਖਰਾ ਧਰਮ ਹੋਣ ਦਾ ਮਾਣ ਦਿੱਤਾ, ਉੱਥੇ ਸਾਨੂੰ 1950 ਦੇ ਹਿੰਦ ਕਨਸਟੀਟਿਊਸ਼ਨ ਨੇ ਜਿਹੜਾ ਹੈਗਾ ਇੱਕ ਹਿੰਦੂ ਧਰਮ ਦੇ ਵਿੱਚ ਸਮੇਟ ਲਿਆ। ਸੋ 1947 ਤੋਂ ਬਾਅਦ ਹੀ ਸਿੱਖਾਂ ਨੇ ਈਵਨ 15 ਅਗਸਤ 1947 ਨੂੰ ਜਦੋਂ ਇੱਕ ਪਾਸੇ ਪਾਕਿਸਤਾਨ ਬਣ ਗਿਆ ਮੁਸਲਮਾਨਾਂ ਲਈ, ਇੱਕ ਪਾਸੇ ਹਿੰਦੁਸਤਾਨ ਬਣ ਗਿਆ ਹਿੰਦੂਆਂ ਲਈ, ਤੇ 10 ਅਕਤੂਬਰ 1947 ਨੂੰ ਉਸ ਟਾਈਮ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਇਹ ਇੱਕ ਸਰਕੂਲਰ ਜਾਰੀ ਕੀਤਾ ਸੀ ਕਿ ਜਿਹੜੇ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਤੇ ਨਿਗਾਹ ਰੱਖੀ ਜਾਵੇ। ਜਿਸ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ, ਜੇ 107-8 ਲੋਕਾਂ ਨੂੰ ਫਾਂਸੀ ਲੱਗੀ, ਜਿਨ੍ਹਾਂ ਦੇ ਵਿੱਚੋਂ 85-90 ਸਿੱਖ ਸਨ, ਜੇ ਕਾਲੇ ਪਾਣੀ ਦੇ ਵਿੱਚ 32-3300 ਲੋਕ ਗਏ, ਉਹਨਾਂ ਦੇ ਵਿੱਚ 28-2900 ਸਿੱਖ ਸਨ। ਐਡੀ ਵੱਡੀ ਕੁਰਬਾਨੀ ਦੇ ਬਾਵਜੂਦ
ਫਿਰ 1955 ਦੇ ਵਿੱਚ ਦਰਬਾਰ ਸਾਹਿਬ ਵਿੱਚ ਪੁਲਿਸ ਨੂੰ ਘੱਲਣਾ। ਉਹ ਤੋਂ ਬਾਅਦ ਪੰਜਾਬੀ ਭਾਰਤ ਆਜ਼ਾਦ ਦੇ ਵਿੱਚ ਬੋਲੀ ਦੇ ਆਧਾਰ ਤੇ ਸਾਰੇ ਸੂਬੇ ਬਣਾਏ ਗਏ। ਜਦੋਂ ਪੰਜਾਬ ਦੀ ਵਾਰੀ ਆਈ, ਉਹ ਵੀ ਇੱਕ ਬਹੁਤ ਲੰਬੀ ਸਟਰਗਲ ਕਰਨ ਦੇ ਬਾਵਜੂਦ ਪੰਜਾਬੀ ਲੰਗੜਾ ਸੂਬਾ ਜਿਹੜਾ ਬਣਾਇਆ ਗਿਆ। ਉਸ ਤੋਂ ਬਾਅਦ 1978, 1984 ਜੂਨ 1984 ਦਾ ਜੈਨੋਸਾਈਡ ਜਿਹੜਾ ਹੋਇਆ, ਉਹ ਤੁਹਾਡੇ ਸਾਰਾ ਸਾਹਮਣੇ ਆ। ਮੈਂ ਆਪਣੀ ਕੌਮ ਨੂੰ ਇਹ ਬੇਨਤੀ ਕਰਾਂਗਾ, ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ, ਜੇ ਅਸੀਂ ਦੁਨੀਆ ਦੇ ਵਿੱਚ ਕਲੀਅਰ ਹੋਣਾ, ਜੇ ਅਸੀਂ ਦੁਨੀਆ ਦੇ ਹਾਣੀ ਬਣਨਾ, ਤੇ ਸਾਨੂੰ ਆਪਣਾ ਵੱਖਰਾ ਨੇਸ਼ਨ ਚਾਹੀਦਾ, ਕਿਉਂਕਿ ਪੰਜਾਬ ਸਟੇਟ 3 ਨਿਊਕਲੀਅਰ ਦੇਸ਼ਾਂ ਦੇ ਵਿੱਚ ਘਿਰੀ ਹੋਈ ਆ। ਅਗਰ ਇਹ ਨਿਊਕਲੀਅਰ ਤਾਕਤਾਂ ਆਪਸ ਵਿੱਚ ਭਿੜ ਪਈਆਂ ਤੇ ਸਾਡੀ ਜਿਹੜੀ ਸਭਿਅਤਾ ਹਮੇਸ਼ਾ ਵਾਸਤੇ ਖਤਮ ਹੋ ਜਾਊਗੀ। ਸੋ ਮੈਂ ਇੱਥੇ ਟੈਲੀਵਿਜ਼ਨ 84 ਦਾ ਤੇ ਬਾਹਰੋਂ ਆਏ ਸਾਰੇ ਸਿੰਘਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਿਤਾ ਦੀ ਬਖਸ਼ੀ ਹੋਈ ਫਤਿਹ, ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਸ਼ਾਨਾ ਸਾਡੇ ਕੋਲ ਹੈ। ਹੁਣ ਰਾਜ ਖਾਲਸੇ ਤੋਂ ਉਰੇ ਗੱਲ ਨਹੀਂ ਹੋ ਸਕਦੀ। ਗੁਰਬਾਣੀ ਤੋਂ ਇੱਕ ਦੁਨਿਆਵੀ ਉਦਾਹਰਨ ਲਵਾਂਗੇ। ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੇ, ਕਵਨ ਸੋ ਜਤਨ, ਉਹ ਕਿਹੜਾ ਮੈਥਡ ਹੈ? ਉਪਾਓ ਕਨੇਹਾ, ਉਹਦੇ ਲਈ ਐਫਰਟ ਕੀ ਨੇ? ਸੇਵਾ ਕੌਣ ਵਿਚਾਰੀ, ਕੌਣ ਇੰਪਲੀਮੈਂਟ ਕਰੇਗਾ? ਖਾਲਸਾ ਜੀ ਰੈਫਰੈਂਡਮ ਉਹ ਮੈਥਡ ਹੈ। ਐਫਰਟ ਉਹਦੇ ਲਈ ਜੋ ਆਪਾਂ ਅੱਜ ਕਰ ਰਹੇ ਹਾਂ, ਪਟੀਸ਼ਨਾਂ ਕਰਦੇ ਹਾਂ, ਇਕੱਠ ਕਰਦੇ ਹਾਂ, UN ਜਾਂਦੇ ਹਾਂ, ਤੇ ਸੇਵਾ ਕਰਨ ਲਈ ਸਭ ਨੂੰ ਪਤਾ ਹੈ ਕਿ ਨੌਜਵਾਨ ਅੱਜ ਆਪਣੀਆਂ ਹਿੱਕਾਂ ਤਾਣ ਕੇ ਖੜਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਇਸ ਟੀਚੇ ਨੂੰ ਮਿੱਥਣ ਲਈ ਕਰਨਾ ਕੀ ਹੈ? ਮਾਨ ਅਭਿਮਾਨ ਮੋਹ ਤਜ ਨਾਨਕ, ਸੰਤ ਹੈ ਸੰਗ ਉਭਾਰੀ। ਅਸੀਂ ਆਪਣੇ ਅਹੰਕਾਰ ਨੂੰ, ਦੁਨਿਆਵੀ ਮੋਹਾਂ ਦਾ ਤਿਆਗ ਕਰਨਾ ਹੈ ਤੇ ਨਿਸ਼ਾਨਾ ਅਸੀਂ ਫੁੰਡ ਲਵਾਂਗੇ। ਮੈਂ ਖਾਲਿਸਤਾਨ ਕਿਉਂ ਚਾਹੁੰਦਾ ਹਾਂ? ਭਾਈ ਨੰਦ ਲਾਲ ਨੇ ਕਲਗੀਧਰ ਪਿਤਾ ਨੂੰ ਪੁੱਛਿਆ ਸੀ ਕਿ ਪਾਤਸ਼ਾਹ ਕੀ ਦੇਣ ਲੱਗੇ ਹੋ? ਤੁਹਾਡੇ ਪਿਤਾ ਕਲਗੀਧਰ ਦੇ ਬੋਲ ਨੇ, ਨੰਦ ਲਾਲ ਸੁਨੋ ਇਹ ਸਾਚ, ਪ੍ਰਗਟ ਕਰੂੰ ਮੈਂ ਆਪਣੋ ਰਾਜ, दोहरा राज करेगा खालसा, आकी रहे न कोई, ख्वार होए सब मिलेंगे, बचे शरण जो होए। हुण कोई दुविधा नहीं रह गई, कलगीधर ने सानू राज दिता है, खालिस्तान कलगीधर दा दिता होया है। असीं इहनूं लै के रवांगे, अपने पिता दी दित्ती होई चीज। खालिस्तान साडा हक है। रेफरेंडम दे राही असीं ओ दिन दूर नहीं जदों अपनी उस गुरु नानक दी धरती ते जाके आजादी दा निग मनांगे। खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद। वाहिगुरु जी का खालसा, वाहिगुरु जी की फतेह। आजाद खालिस्तान दे वासियों, वाहिगुरु जी का खालसा, वाहिगुरु जी की फतेह। असी हुणे डॉक्टर साहब ने भी ते भाई साहब ने भी और दोहरा बोले है, राज करेगा खालसा, आकी रहे ना कोई। ਇਹਦੀਆਂ ਹੋਰ ਦੋ ਲਾਈਨਾਂ ਨੇ, ख्वार होए सब मिलेंगे, बचे शरण जो होए, दिल्ली तख्त पर बहेगी आप गुरु की फौज, शतर फिरेंगे शीस पर बड़ी करेगी मौज। ਇਹ ਸਾਨੂੰ ਦੋਹਰਾ ਬਖਸ਼ਿਆ ਗਿਆ ਸੀ
ਅਕਾਲ ਪੁਰਖ ਗੁਰੂ ਸਾਹਿਬ ਵੱਲੋਂ। ਪਰ ਜਿਸ ਗੁਲਾਮੀ ਚੋਂ ਅਸੀਂ ਅੰਗਰੇਜ਼ ਚੋਂ ਨਿਕਲੇ, ਦੂਜੀ ਗੁਲਾਮੀ 'ਚ ਅਟਕੇ, ਉਸ ਅੰਗਰੇਜ਼ ਨੇ ਇਹਦੀਆਂ ਜਿਹੜੀਆਂ ਅਖੀਰਲੀਆਂ ਲਾਈਨਾਂ ਨੇ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਇਹਨਾਂ ਦੇ ਉੱਤੇ ਸਖਤੀ ਨਾਲ ਮਨਾਹੀ ਕਰਤੀ ਸੀ ਸਾਡੇ ਤੇ। ਪਰ ਅਸੀਂ ਹੁਣ ਆਜ਼ਾਦ ਖਾਲਿਸਤਾਨ ਦੇ ਵਾਸੀ ਹੋਣ ਦੇ ਨਾਤੇ ਇਹ ਲਾਈਨਾਂ ਦੁਹਰਾਉਣੀਆਂ ਜਾਂ ਦ੍ਰਿੜ ਕਰਨੀਆਂ ਕਦੇ ਵੀ ਨਾ ਭੁੱਲੀਏ। ਮੈਂ ਇੱਥੇ ਜ਼ਿਕਰ ਹੋਇਆ ਜਗਤਾਰ ਸਿੰਘ ਹਵਾਰਾ ਖਾਲਸਾ ਜੀ ਦਾ। ਜਦੋਂ ਕਦੇ ਵੀ ਤੁਸੀਂ ਕਿਤੇ, ਮੈਂ ਲੈਣਾ ਪਏਗਾ ਕਿਤੇ ਪਿੰਜਰਾ ਜਾਂ ਦੇਖਣ ਜਾਓ ਬਾਬਰ ਸ਼ੇਰ ਨੂੰ, ਸਾਡੇ ਚੋਂ ਕਿੰਨੇ ਕਿੰਨੇ ਜਿਹੜੇ ਪਿੰਜਰੇ ਦੇ ਨੇੜੇ ਚਲੇ ਜਾਂਦੇ ਨੇ, ਦੂਰੋਂ ਹੀ ਡਰ ਲੱਗਦਾ ਹੈ। ਅਸੀਂ ਆਜ਼ਾਦ ਵਾਸੀ ਸਿੰਘ ਹਾਂ, ਸਾਡੀਆਂ ਤਸਵੀਰਾਂ ਤੋਂ ਵੀ ਉਹਨਾਂ ਨੂੰ ਡਰ ਲੱਗਦਾ ਹੈ, ਸਾਡੇ ਦਸਤਾਰਿਆਂ ਤੋਂ ਵੀ ਡਰ ਲੱਗਦਾ ਹੈ, ਸਾਡੇ ਜਿਹੜੇ ਖੁੱਲੇ ਲਹਿਰਾਉਂਦੇ ਮਸ਼ਹਿਰੇ ਉਹਨਾਂ ਤੋਂ ਵੀ ਡਰ ਲੱਗਦਾ ਹੈ। ਇਸੇ ਕਰਕੇ ਉਹ ਹਰ ਕੋਈ ਯਤਨ ਕਰ ਰਹੇ ਨੇ, ਹਰ ਕਿਸਮ ਦਾ ਸ਼ਾਸਤਰ ਵਰਤ ਰਹੇ ਨੇ। ਸ਼ਾਮ ਦਾਮ ਦੰਡ, ਸਾਡੇ ਵਿੱਚ ਨਸ਼ਿਆਂ ਦੀ ਜੋ ਇਸ ਸਮੇਂ ਉਹਨਾਂ ਨੇ ਫਸਲ ਉਗਾਈ ਹੋਈ ਹੈ, ਉਹ ਇਹਨਾਂ ਦਾ ਇੱਕ ਤਰੀਕਾ ਸਾਨੂੰ ਹੋਰ ਗੁਲਾਮ ਰੱਖਣ ਦਾ, ਕਿ ਵੀ ਇਹ ਇੰਨੇ ਕੁ ਨਟੱਲ ਹੋ ਜਾਣ, ਇਹਨਾਂ ਤੇ ਸ਼ਕਤੀ ਕੋਈ ਨਾ ਰਹੇ। ਅਸੀਂ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਇਹ ਜਾਗਰਣ ਕਰੀਏ ਕਿ ਸੁਚੇਤ ਹੋ ਜਾਓ, ਇਹ ਤੁਹਾਡੀਆਂ ਨਸਲਾਂ ਖਤਮ ਕਰਨ ਵਾਸਤੇ ਹਰ ਕਿਸਮ ਦਾ ਹਥਿਆਰ ਵਰਤ ਰਹੇ ਨੇ। ਮਾਨਾ ਜੀ ਨੇ ਗੁਰਿੰਦਰਜੀਤ ਸਿੰਘ ਮਾਨਾ ਨੇ ਸਾਨੂੰ ਚੈਲੰਜ ਕੀਤਾ ਹੈ, ਸੋਚੋ ਕਿਸੇ ਸੰਸਥਾ ਨੂੰ ਬਣਾਉਣ ਵਾਸਤੇ ਕਿਹੜੇ ਕਿਹੜੇ ਇਨਗ੍ਰੇਡੀਐਂਟਸ ਦੀ ਲੋੜ ਹੁੰਦੀ ਹੈ, ਕਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਉਹਦੇ ਵਾਸਤੇ ਸਾਡੇ ਆਪਣੇ ਥਿੰਕ ਟੈਂਕ ਕਾਇਮ ਕਰਨੇ, ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਕੋਲੇ ਫਿਲਾਸਫਰ ਪਹਿਲਾਂ ਵੀ ਹੋਏ ਨੇ। ਸਰਦਾਰ ਕਪੂਰ ਸਿੰਘ ਉਹਨਾਂ ਦਾ, ਜਿਨ੍ਹਾਂ ਦਾ ਜਿਹੜਾ ਅਕਾਲ ਚਲਾਣੇ ਦਾ ਦਿਨ 13 ਤਰੀਕ ਨੂੰ ਅਸੀਂ ਮਨਾਇਆ, ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹਨਾ, ਉਹਨਾਂ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਸਮਾਨ ਸਾਨੂੰ ਮਿਲ ਜਾਏਗਾ ਜੋ ਸਾਨੂੰ ਇਨਗ੍ਰੀਡੀਐਂਟਸ ਪ੍ਰੋਵਾਈਡ ਕਰੇਗਾ। ਸੋ ਮੈਂ ਇਸ ਸਮੇਂ ਸਮੂਹ ਸਾਧ ਸੰਗਤ ਨੂੰ ਆਜ਼ਾਦੀ ਅਬਲਾਖੀ, ਆਜ਼ਾਦੀ ਦਾ ਨੰਗ ਮਾਣ ਰਹੇ ਸਾਰੀ ਸਾਧ ਸੰਗਤ ਨੂੰ ਵਧਾਈ ਦਿੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਈ ਕਿਰਪਾਲ ਸਿੰਘ ਜੀ। ਮੈਂ ਬੇਨਤੀ ਕਰਾਂਗਾ, ਵੇਖੋ ਇਸ ਵੇਲੇ ਜੇ ਥਿੰਕ ਟੈਂਕ ਦੀ ਗੱਲ ਚੱਲਦੀ ਹੈ, ਤੁਹਾਡੇ ਕੋਲ ਇੱਕ ਲੀਗਲ ਐਡਵਾਈਜ਼ਰ ਵਕੀਲ ਹੈ। ਕੁੰਡੀ ਜਦੋਂ ਵੀ ਫਸਾਉਣੀ ਆ ਕੰਟਰੀਆਂ ਦੇ ਵਿੱਚ, ਉਹ ਵਕੀਲ ਹੀ ਫਸਾ ਸਕਦਾ ਵਾ। ਇਸ ਵੇਲੇ ਵਕੀਲ ਤੁਹਾਡੇ ਕੋਲ ਹੈ ਜਿਹੜਾ ਕੁੰਡੀਆਂ ਦੇ ਵਿੱਚ ਕੁੰਡੀਆਂ ਫਸਾ ਰਿਹਾ ਵਾ। ਇਸ ਵੇਲੇ ਉਹ ਯੂਨਾਈਟਿਡ ਨੇਸ਼ਨ ਦੇ ਅੰਦਰ ਗਿਆ ਵਾ, ਕਿਉਂਕਿ 11 ਬੰਦਿਆਂ ਨੇ ਜਾਣਾ ਸੀਗਾ। ਅਰਦਾਸ ਕਰੀਏ ਉਹ ਆ ਗਏ ਸਾਡਾ ਵੀਰ, ਉਹ ਵੀ ਸਨਮੁਖ ਆਪ ਜੀ ਦੇ ਹੋਣਗੇ, ਕਿਉਂਕਿ ਕਿੱਦਾਂ ਕੁੰਡੀ ਨਾਲ ਕੁੰਡੀ ਫਸਾਈ ਜਾਂਦੀ ਆ। ਉਹ ਭਾਈ ਗੁਰਪਤਵੰਤ ਸਿੰਘ ਜੀ ਪੰਨੂ ਵੀ ਆਪ ਜੀ ਦੇ ਸਨਮੁਖ ਹੋਣਗੇ। ਮੈਂ ਬੇਨਤੀ ਕਰਾਂ ਭਾਈ ਹਰਦੇਵ ਸਿੰਘ ਜੀ ਪੱਡਾ ਨੂੰ, ਉਹ ਵੀ 2 ਮਿੰਟ ਆਪ ਦੇ ਸਨਮੁਖ ਹੋਣਗੇ। ਭਾਈ ਹਰਦੇਵ ਸਿੰਘ ਜੀ ਪੱਡਾ। ਗੁਰੂ ਪੰਥ ਖਾਲਸਾ ਜੀ ਤੇ ਖਾਲਸਤਾਨ ਦੇ ਆਪਣੇ ਦਿਲ ਵਿੱਚ ਉਮੰਗਾਂ ਲੈ ਕੇ ਇਕੱਤਰ ਹੋਏ ਗੁਰੂ ਪਿਆਰੇ ਸਾਧ ਸੰਗਤ ਜੀ, 10ਵੇਂ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੀ ਸਾਧ ਸੰਗਤ ਦਾ, ਸਮੁੱਚੀਆਂ ਸਿੱਖ ਜਥੇਬੰਦੀਆਂ ਦਾ, ਸਮੁੱਚੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਕਿ ਜੋ ਇਸ ਮੀਂਹ ਵਰਦੇ ਮਾਹੌਲ ਦੇ ਵਿੱਚ ਵੀ ਸਮੂਹ ਸਾਧ ਸੰਗਤ ਇੱਥੇ ਆਈ ਹੈ। ਦਾਸ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹੈ। ਨਾਲ ਦੀ ਨਾਲ ਦਾਸ ਇੱਕ ਬੇਨਤੀ ਕਰੇਗਾ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖਸੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸਭ ਤੋਂ ਪਹਿਲਾਂ ਸਮੁੱਚੀ ਸਾਧ ਸੰਗਤ ਨੇ, ਸਿੱਖ ਪੰਥ ਨੇ ਅਰਦਾਸ ਕੀਤੀ ਹੈ, ਉਸ ਕਰਮ ਵਾਲੇ ਪਾਤਸ਼ਾਹ ਦੇ ਅੱਗੇ ਅਰਜ਼ੋਈ ਕੀਤੀ ਹੈ ਕਿ ਅੱਜ ਜੋ ਖਾਲਸਤਾਨ ਦਾ ਝੰਡਾ ਹੈ ਉਹ UN ਦੇ ਸਾਹਮਣੇ ਆਪਾਂ ਸਾਰਿਆਂ ਨੇ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਸੀਸ ਰੱਖ ਕੇ ਚੜ੍ਹਾਇਆ ਹੈ। ਦਾਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਤੇ ਪੂਰਨ ਭਰੋਸਾ ਹੈ ਕਿ ਜਿਸ ਤਰ੍ਹਾਂ ਅਸੀਂ ਅੱਜ ਅਰਦਾਸ ਕਰਕੇ ਇਹ ਕੰਮ ਨੂੰ ਸ਼ੁਰੂ ਕੀਤਾ ਹੈ, ਇਹ ਸਾਡੇ ਜੋ ਕਦਮ ਹਨ, ਇਸੇ ਤਰੀਕੇ ਦੇ ਨਾਲ
ਬਹੁਤ ਕਾਹਲੀ ਕਾਹਲੀ ਅਸੀਂ ਉਸ ਮੁਕਾਮ ਤੇ ਪਹੁੰਚਾਂਗੇ ਜਿੱਥੇ ਸਾਡਾ ਆਪਦਾ ਘਰ ਖਾਲਿਸਤਾਨ ਸਾਨੂੰ ਪ੍ਰਾਪਤ ਹੋਵੇਗਾ। ਜਿੰਨੀਆਂ ਸ਼ਹੀਦੀਆਂ ਖਾਲਿਸਤਾਨ ਲਈ ਦਿੱਤੀਆਂ ਗਈਆਂ ਹਨ, ਜੋ ਵਿਦੇਸ਼ਾਂ ਵਿੱਚ ਵੀ ਜਿਨ੍ਹਾਂ ਮੇਰੇ ਵੀਰਾਂ ਨੇ ਇਸ ਪੰਥ ਕਾਜ ਨੂੰ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਆਪਣੀ ਸਾਰੀ ਜ਼ਿੰਦਗੀ ਲਾਈ ਹੈ, ਜਿਨ੍ਹਾਂ ਵਿੱਚ ਡਾਕਟਰ ਗੁਰਮੀਤ ਸਿੰਘ ਜੀ ਔਲਖ ਜੋ ਸਾਡੇ ਵਿੱਚ ਇਸ ਵੇਲੇ ਨਹੀਂ ਹਨ, ਉਹਨਾਂ ਦਾ ਨਾਂ ਮੋਹਰਲੀਆਂ ਸਿਖਰਾਂ ਵਿੱਚ ਆਉਂਦਾ ਹੈ। ਇਸ ਵੇਲੇ ਸਾਡੇ ਪਾਸ ਡਾਕਟਰ ਅਮਰਜੀਤ ਸਿੰਘ ਜੀ, ਉਹ ਉਹਨਾਂ ਸਿਖਰਾਂ ਨੂੰ ਛੂਹ ਰਹੇ ਹਨ। ਦਾਸ ਸਮੁੱਚੀ ਮੈਨੇਜਮੈਂਟ ਨੂੰ ਇੱਕ ਬੇਨਤੀ ਜ਼ਰੂਰ ਕਰੇਗਾ ਕਿ ਜਿਸ ਤਰ੍ਹਾਂ ਭਾਈ ਸਾਹਿਬ ਭੁਪਿੰਦਰ ਸਿੰਘ ਹੁਣਾਂ ਨੇ ਕਿਹਾ ਹੈ ਕਿ ਅੱਜ ਤੋਂ ਸਾਡਾ ਜਿਹੜਾ ਦੇਸ਼ ਹੈ ਉਹ ਖਾਲਿਸਤਾਨ ਹੈ। ਕੋਈ ਵੀ ਸਾਨੂੰ ਪੁੱਛਦਾ ਹੈ ਤਾਂ ਇਹ ਖਾਲਿਸਤਾਨ ਆਪਣਾ ਜਿਹੜਾ ਵਾਸੀ ਖਾਲਿਸਤਾਨ ਦੱਸਣਾ ਹੈ। ਅਸੀਂ ਅਰਦਾਸ ਕਰਕੇ ਇਹ ਗੱਲ ਇੱਥੇ ਕਹੀ ਹੈ ਤੇ ਮੇਰੇ ਜਿੰਨੇ ਭੈਣ ਭਰਾ ਇਹ ਗੱਲਾਂ ਸੁਣਦੇ ਹਨ, ਉਸ ਗੱਲ ਤੇ ਅਮਲ ਕਰਨ ਦੀ ਸਾਨੂੰ ਲੋੜ ਹੈ। ਆਸ ਕਰਦਾ ਹਾਂ ਕਿ ਸਮੁੱਚੀ ਸਾਧ ਸੰਗਤ ਉਸ ਜੋ ਆਪਾਂ ਵਾਅਦਾ ਕੀਤਾ ਹੈ ਉਸ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਾਂਗੇ। ਦਾਸ ਬੜਾ ਟਾਈਮ ਨਾ ਲੈਂਦਾ ਹੋਇਆ ਸਮੁੱਚੀ ਮੈਨੇਜਮੈਂਟ ਦਾ, ਸਿੱਖ ਪਰਜਸਟਰ ਦਾ, ਸਿੱਖ ਸੋਸਾਇਟੀ ਦਾ ਅਤੇ ਸਮੁੱਚੇ ਵੀਰ ਜੋ ਇੱਥੇ ਪਹੁੰਚੇ ਹਨ ਤੇ ਜਿੰਨੇ ਵੀ ਮੀਡੀਆ ਵਾਲੇ ਭਰਾ ਹਨ, ਉਹਨਾਂ ਦਾ ਧੰਨਵਾਦ ਕਰਦਾ ਹੈ ਤੇ ਖਾਲਿਸਤਾਨ ਬਣਨ ਦੀ ਆਸ ਵਿੱਚ ਦਾਸ ਖਾਲਿਸਤਾਨ ਜਿੰਦਾਬਾਦ ਦੇ 4-5 ਨਾਅਰੇ ਲਾਵੇਗਾ। ਆਪਨੇ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਜੀ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭੱਟਾ ਸਾਹਿਬ ਤੁਹਾਡਾ। ਮੈਂ ਬੇਨਤੀ, ਸਾਡੇ ਕੋਲ ਮਾਸਟਰ ਹਰਦੇਵ ਸਿੰਘ ਜੀ ਵੀ ਪਹੁੰਚੇ ਹਨ, ਉਹਨਾਂ ਨੂੰ ਬੇਨਤੀ ਕਰਾਂਗਾ 2 ਮਿੰਟ। ਉਹਨਾਂ ਸਾਡੀ ਛੋਟੀ ਬੱਚੀ ਤੇਜੀ ਕੌਰ, ਉਹਨੂੰ ਬੇਨਤੀ ਕਰਾਂਗਾ 2 ਮਿੰਟ ਦਾ ਟਾਈਮ ਹੈ, 2 ਮਿੰਟ ਜ਼ਰੂਰ ਸਟੇਜ 'ਤੇ ਆਓ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਜਾਏਗਾ। ਸਾਡੇ ਪਾਸ ਮੇਰੇ ਸੱਜੇ ਪਾਸੇ ਭਾਈ ਗੁਰਦੇਵ ਸਿੰਘ ਜੀ ਕੰਗ, ਜਿਹੜੇ ਕਿ ਕਮਿਸ਼ਨਰ ਹਨ ਹਿਊਮਨ ਰਾਈਟਸ ਦੇ ਨਿਊਯਾਰਕ ਸਿਟੀ ਦੇ ਵੱਲੋਂ ਇਹਨਾਂ ਨੂੰ ਥਾਪਿਆ ਗਿਆ ਹੈ। ਮੈਂ ਬੇਨਤੀ ਕਰਾਂਗਾ ਕਿ ਇਹ ਵੀ ਤੁਹਾਡੀਆਂ ਸਮੁੱਚੀਆਂ ਸੰਗਤਾਂ ਦਾ ਅਖੀਰ ਦੇ ਵਿੱਚ ਧੰਨਵਾਦ ਕਰਨਗੇ। ਬੇਨਤੀ ਕਰਾਂਗਾ ਬੀਬੀ ਤੇਜੀ ਕੌਰ ਨੂੰ ਉਹ 2 ਮਿੰਟ ਆਪ ਜੀ ਦੇ ਸਨਮੁਖ ਖੋਲ੍ਹ ਕੇ। ਬੀਬੀ ਤੇਜੀ ਕੌਰ। कबीर तरती साध की तस्कर बैसे गा। वाहिगुरु जी का खालसा, वाहिगुरु जी की फतेह। O Kabir, this earth belongs to the holy, but it has been taken over by thieves. Today I want to talk to my youth, and I want to elaborate on the referendum, as well as a line that one of the speakers before me said, ko kisi ko raj na de hai jo le hai nij bal se le hai. The word nij bal has a beautiful meaning. Guru could have said sarir bal. Guru could have said the strength of the army. I guess that's faujan di bal. But no, Guru Gobind Singh Ji said nij bal, the strength of the heart, the strength of the spirit. Those who want their kingdom, they don't get it just by talking. Whoever has it gets it through the strength of their spirit. And today it is high time that we brought that spirit within us. We brought that spirit back. And I want my brothers and sisters, those who grew up here, those who grew up in India, those who have been sent wrong messages by the media and by society, those who believe that they are slaves, those who believe that they are normal, they are Sadarin. I want to tell my brothers and sisters today, you are not normal, you are not slaves. You are the children of the greatest king, and you have a right to live with dignity. You have a right not to be oppressed. Sikhs are supposed to free other people from oppressors. And today, look at how our rights are being oppressed. Our right to speech, our right to water. Our children are being given drugs. In towns near the border, the number is like at least 1 death a week of someone who is young, our age, due to drugs.
This is not how the Guru made us to live. And we need to bring this back. We need to bring our royalty back and give it to others. Lastly, I want to talk from a legal standpoint. When we talk about the referendum, and a lot of people make it look like we're being unreasonable, but we're not. People are arresting people just for bringing it up, suppressing our speech. If we look at the United Nations, there's this theory called a Jus Cogens norm. That's a law. It's a law that is considered so self-evident that there's no debate about it. There's no written rule. Some things are just obvious. So a Jus Cogens norm is a law that is so fundamental, a right that is so obvious that there's no room for debate. One of these norms is the right to sovereignty, the right of a nation for self-determination. And today we are asking for that right, a right that President Woodrow Wilson brought up during the beginning of the United Nations. And we need all our young people, one to join us and the other, each one teach one. Tell your friends, tell all your friends, bring everyone. We can't just preach to the choir. So I'm glad to see a lot of young faces here today, and the program has been wonderful. And I just want to do one nara. Khalistan! Khalistan! Vaheguru Ji Ka Khalsa, Vaheguru Ji Ki Fateh. ਥੈਂਕ ਯੂ ਲੇਡੀ ਗੌਰ ਜੀ, ਧੰਨਵਾਦ ਹੈ ਤੁਹਾਡਾ। ਬੜੇ ਤਰੀਕੇ ਦੇ ਨਾਲ, ਲੀਗਲ ਤਰੀਕੇ ਦੇ ਨਾਲ ਉਹ ਆਪ ਜੀ ਦੇ ਸਨਮੁਖ ਹੋਈ ਸੀ। ਮੈਂ ਬੇਨਤੀ ਕਰਾਂ, ਕਿਉਂਕਿ ਸਾਡੇ ਕੋਲ ਹੁਣ ਟਾਈਮ 2 ਮਿੰਟ ਨਹੀਂ, ਹੁਣ 1 ਮਿੰਟ ਰਹਿ ਗਿਆ। 1 ਮਿੰਟ ਵਾਸਤੇ ਮੈਂ ਬੇਨਤੀ ਕਰਾਂਗਾ, ਸਿਰਫ ਆਪਣਾ ਮੈਸੇਜ ਦੇਣ ਦੀ ਕੋਸ਼ਿਸ਼ ਕਰੋ, ਕਿਉਂਕਿ ਲੰਮਾ ਚੌੜਾ ਸਾਰੇ ਲੋਕਾਂ ਨੂੰ ਇਤਿਹਾਸ ਦਾ ਪਤਾ ਵਾ। 1 ਮਿੰਟ ਵਾਸਤੇ ਮੈਂ ਬੇਨਤੀ ਕਰਾਂਗਾ ਸਾਰੇ ਹੀ। ਮੈਂ ਹੁਣ ਬੇਨਤੀ ਕਰਾਂ, ਪਹਿਲਾਂ ਮੇਰੇ ਛੋਟੇ ਵੀਰ ਕਵਿਤਾ ਬੋਲਣਗੇ, ਸਿਰਫ 3-4 ਮਿੰਟ ਦੀ ਆ। ਜਿਹੜੇ ਵਰਜੀਨੀਆ ਤੋਂ ਬੜੀ ਦੂਰੋਂ ਚੱਲ ਕੇ ਆਏ ਨੇ, 2-3 ਮਿੰਟ ਵਾਸਤੇ ਆਪਦੇ ਸਨਮੁਖ ਹੋਣਗੇ, ਕਵਿਤਾ ਬੋਲਣਗੇ। ਆਓ ਮੇਰੇ ਵੀਰ ਕਰਮਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋ ਬਿਜਲੀ ਅਜੇ ਵੀ ਸਿੰਘਾਂ ਦੀ ਤੇਗ ਅੰਦਰ, ਅਣਖੀ ਅਜੇ ਵੀ ਖੰਡਾ ਏ ਖਾਲਸੇ ਦਾ। ਧਰਤੀ ਅਜੇ ਵੀ ਸਿੰਘਾਂ ਨੂੰ ਪੂਜਦੀ ਏ, ਧਰਤੀ ਅਜੇ ਵੀ ਸਿੰਘਾਂ ਨੂੰ ਪੂਜਦੀ ਏ, ਧਰਤੀ ਅਜੇ ਵੀ ਸਿੰਘਾਂ ਨੂੰ ਪੂਜਦੀ ਏ। ਇੱਥੇ ਰਿਹਾ ਨਾ ਧੱਕੇ ਸ਼ਾਹੀ ਦਾ ਕੋਈ ਓੜਕ ਬੰਨਾ, ਚੁਣ ਚੁਣ ਕੇ ਸਿੰਘ ਮਰਵਾਉਣ ਦੀ ਖੁਸ਼ ਕਰਨ ਤਮੰਨਾ। ਅੱਜ ਰੰਗਿਆ ਦਿਖਦਾ ਖੂਨ ਨਾਲ ਇਤਿਹਾਸ ਦਾ ਪੰਨਾ, ਇੱਕ ਵਾਰੀ ਸਾਰਾ ਪੰਥ ਹੀ ਹੋ ਗਿਆ ਚਕੰਨਾ। ਸਭ ਖਾਲੀ ਹੋ ਗਏ ਪਿੰਡ ਸ਼ਹਿਰ ਲੁਧਿਆਣਾ ਖੰਨਾ, ਸਿੰਘ ਖੇਤਾਂ ਵਿੱਚ ਦਿਨ ਕੱਟਦੇ ਚੁੱਕ ਆਪਣੀਆਂ ਗੰਨਾਂ। ਜਦੋਂ ਲਿਖਦੇ ਨੇ ਇਤਿਹਾਸਕਾਰ ਗੱਲ ਕਿਉਂ ਨਾ ਮੰਨਾ, ਨਾ ਰੀਸਾਂ ਜੱਗ ਤੇ ਤੇਰੀਆਂ ਉਹ ਪੰਜਾਬੀ ਚੰਨਾ, ਨਾ ਰੀਸਾਂ ਜੱਗ ਤੇ ਤੇਰੀਆਂ ਉਹ ਪੰਜਾਬੀ ਚੰਨਾ। ਸਿੰਘਾ ਜਾਗ ਬਈ ਓ ਹੁਣ ਜਾਗੋ ਆਈਆ, ਕਿੱਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕਲਾਈਆ, ਮੋਟਰਸਾਈਕਲ ਵਾਲਿਆਂ ਨੇ ਹੁਣ ਮਗਰ ਬਿਠਾਈਆ। ਜਾਗੋ ਨੇ ਹੈ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ, ਹੱਕ ਲੈਣ ਲਈ ਸਾਰੇ। ਗੱਜ ਕੇ ਕਹਿ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ, ਚੱਲਣੇ ਝੂਠੇ ਲਾਰੇ। ਧਰਮ ਦੇ ਆਗੂਆਂ ਧਰਮ ਤੇ ਆ ਗਿਆ ਕੁਰਸੀ ਮੁੱਖ ਬਣਾਈਆ, ਬਈ ਹੁਣ ਜਾਗੋ ਆਈਆ, ਕਿੱਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕਲਾਈਆ, ਮੋਟਰਸਾਈਕਲ ਵਾਲਿਆਂ ਨੇ ਹੁਣ ਮਗਰ ਬਿਠਾਈਆ। ਨਰਕ ਤਾਰੀ ਗੁਰਬਚਨਾ ਪਾਪੀ ਜਾਗੋ ਨੇ ਬੁੜਕਾਇਆ, ਜਾਗੋ ਨੇ ਬੁੜਕਾਇਆ। ਗੁਰੂ ਗ੍ਰੰਥ ਦੀ ਘਰੇ ਬੇਅਦਬੀ ਗੋਲੀਆਂ ਨਾਲ ਉਡਾਇਆ, ਗੋਲੀਆਂ ਨਾਲ ਉਡਾਇਆ। ਆਪ ਗੁਰੂ ਬਣ ਬੈਠਾ ਸੀ ਜੋ ਉਸ ਦੀ ਅਣਖ ਮਟਾਈਆ, ਬਈ ਹੁਣ ਜਾਗੋ ਆਈਆ, ਕਿੱਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕਲਾਈਆ, ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ। ਦੂਜਾ ਨੰਬਰ ਜਾਗੋ ਰਾਣੀ ਲਾਲਾ ਜੀ ਦਾ ਲਾਇਆ, ਲਾਲਾ ਜੀ ਦਾ ਲਾਇਆ। ਉਲਟ ਸਿੰਘਾਂ ਦੇ ਜ਼ਹਿਰ ਗੁਲੱਛੇ ਉਸ ਨੂੰ ਪਾਰ ਬੁਲਾਇਆ, ਉਸ ਨੂੰ ਪਾਰ ਬੁਲਾਇਆ। ਲੁਧਿਆਣੇ ਦੇ ਲਾਗੇ ਸਿੰਘਾਂ ਜਾਗੋ ਆਣ ਮਲਾਈ
ਆਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਹਰਬੰਸ ਲਾਲ ਖੰਨੇ ਨੂੰ ਇੱਕ ਦਿਨ ਜਾ ਗੋਣੇ ਢਾਲਿਆ ਬਚ ਕੇ ਨਾ ਹੁਣ ਜਾਈਓ ਵਡਿਆ ਸ਼ਿਵ ਸੈਨਾ ਦੇ ਸਾਲਿਆ ਕੜਾ ਕਸ਼ਹਿਰਾ ਇੱਥੇ ਹੀ ਰਹਿਣਾ ਤੇਰੀ ਸ਼ਾਮ ਤੇ ਆਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਦੋ ਖਾਲਸੇ ਜਾਗੋ ਲੈ ਕੇ ਵਿੱਚ ਬਟਾਲੇ ਆਏ ਮੱਥਾ ਟੇਕ ਕੇ ਡੇਰਾ ਸਾਹਿਬ ਤੇ ਕਈ ਪਾਪੀ ਭੜਕਾਏ ਸ਼ਿਵ ਸੈਨਾ ਜੋ ਫਿਰੇ ਪੁੱਤਰੀ ਸੜਕਾਂ ਵਿੱਚ ਵਿਛਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਸਾਹ ਲੈਣ ਲਈ ਜਾਗੋ ਇੱਕ ਦਿਨ ਮਾਨੋ ਚਾਲ ਖਲੋ ਗਈ CRP 4 ਸ਼ਫੇਰੇ ਆਣ ਬੰਬੀ ਦੇ ਹੋ ਗਈ ਛਾਲਾਂ ਮਾਰ ਪੁਲਿਸ ਦੌੜ ਗਈ ਜਦੋਂ ਸਟੈਨ ਕਮਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਅੰਮ੍ਰਿਤਸਰ ਤੋਂ ਚੱਲੀ ਜਾਗੋ ਜਾ ਦਿੱਲੀ ਵਿੱਚ ਆਈ ਬੇਅੰਤ ਸਿੰਘ ਸਤਵੰਤ ਸਿੰਘ ਨਾਲ ਜਾਣ ਪਛਾਣ ਕਰਾਈ ਬੇਅੰਤ ਸਿੰਘ ਨੇ ਫੜ ਕੇ ਜਾਗੋ ਪਿਸਟਲ ਦੇ ਵਿੱਚ ਪਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਘਰੇ ਉਡੀਕਾਂ ਜਾਗੋ ਦਿਸ ਦਿਨ ਸਮਾਂ ਸੁਭਾਗਾ ਆਵੇ ਫੁੱਲ ਮਾਮਲਾ ਪਲ ਵਿੱਚ ਜਾਗੋ ਸਿਰ ਤੋਂ ਤਾਰ ਵਿਖਾਵੇ ਉਹ 31 ਸੀ ਅਕਤੂਬਰ ਜਿਸ ਨੇ ਇੰਦਰਾ ਗੱਡੀ ਚੜਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਕਹਿੰਦਾ ਮਸਤ ਜਗੀਰ ਸੁਲਖਣਾ ਜਾਗੋ ਬੜੀ ਪਿਆਰੀ ਨਿਰਮਲ ਦਿਲ ਜਰਨੈਲਾਂ ਦੇ ਨਾਲ ਰੱਖਦੀ ਫੁੱਲ ਤਿਆਰੀ ਉਹ ਫੜ ਲੋ ਜਿੱਥੇ ਸ਼ੱਕ ਪੈ ਜਵੇ ਉਸੇ ਪਾਸੇ ਆਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਵਾਲਿਆਂ ਨੇ ਫੜ ਮਗਰ ਬਿਠਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਮੇਰੇ ਛੋਟੇ ਵੀਰਾਂ ਦਾ ਮੈਂ ਬੇਨਤੀ ਕਰਾਂ ਮਾਸਟਰ ਦੇਵ ਸਿੰਘ ਜੀ ਇੱਕ ਮਿੰਟ ਕਿਉਂਕਿ ਸਾਡੇ ਕੋਲ ਦੋ ਕੋਈ ਬੁਲਾਰੇ ਹੋ ਰਹਿੰਦੇ ਨੇ ਕਿਉਂਕਿ ਮੀਂਹ ਵੀ ਉੱਤੋਂ ਪੈ ਰਿਹਾ ਵਾ ਤੇ ਬੇਨਤੀ ਕਰਾਂ ਮਾਸਟਰ ਦੇਵ ਸਿੰਘ ਜੀ ਇੱਕ ਮਿੰਟ ਆਪ ਜੀ ਦੇ ਸਾਹਮਣੇ ਹੋਣਗੇ ਕੌਮ ਦੀ ਵੇਦਨਾ ਲੈ ਕੇ ਤੇ ਲੰਬੇ ਸਮੇਂ ਤੋਂ ਇਹ ਵੇਦਨਾ ਜਿਹੜੀ ਹੈ ਕੌਮ ਦੇ ਦਿਲਾਂ ਵਿੱਚ ਸੁਲਗ ਰਹੀ ਹੈ ਸੋ ਜਿੱਥੇ ਜਿੱਥੇ ਵੀ ਅੱਜ ਨਿਊਯਾਰਕ ਤੋਂ ਅਲੱਗ-ਅਲੱਗ ਦੀਆਂ ਸਟੇਟਾਂ ਤੋਂ ਕੈਨੇਡਾ ਤੋਂ ਆਪ ਸਭ UNO ਦੇ ਵਿਹੜੇ ਵਿੱਚ ਆਏ ਹੋ ਖਾਲਸਾ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਸ਼ਿਸ਼ ਕਰਾਂਗਾ ਟਾਈਮ ਨੂੰ ਸਾਹਮਣੇ ਰੱਖ ਕੇ ਸਿਰਫ ਇੱਕ ਦੋ ਗੱਲਾਂ ਕਹਿਣੀਆਂ ਨੇ ਗੁਰੂ ਅਰਜਨ ਦੇਵ ਜੀ ਦੇ ਗੁਰਵਾਕ ਹਨ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹੈ ਬੜੀ ਖੁਸ਼ੀ ਦੀ ਗੱਲ ਆ ਕਿ ਸਿੱਖ ਕੌਮ ਜਿਹੜੀ ਹੈ ਜਾਗ ਚੁੱਕੀ ਹੈ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਜਿਹੜੀ ਹੈ UN ਉਹਦੇ ਵਿਹੜੇ ਤੱਕ ਪਹੁੰਚ ਚੁੱਕੀ ਹੈ ਇਸ ਵਾਸਤੇ ਸਿਕਸ ਫਾਰ ਜਸਟਿਸ ਤੁਸੀਂ ਸਾਰੇ ਹੀ ਸਿਕਸ ਫਾਰ ਜਸਟਿਸ ਜੇ ਖੁਸ਼ੀ ਦੀ ਗੱਲ ਹੈ ਕਿ ਇਹਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਵਿੱਚ ਕੋਈ ਅਹੁਦੇਦਾਰੀ ਦਾ ਮਾਣ ਨਹੀਂਗਾ ਉਹ ਸਾਰੇ ਹੀ ਕੌਮ ਦੇ ਵਾਸਤੇ ਜੋ ਕੰਮ ਕਰ ਰਹੇ ਨੇ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਆ ਸੋ ਮੈਂ ਵਧਾਈ ਦਿੰਦਾ ਹਾਂ ਗੁਰਪਤਵੰਤ ਸਿੰਘ ਪੰਨੂ ਅਵਤਾਰ ਸਿੰਘ ਜੀ ਪੰਨੂ ਹੋਰ ਜਿੰਨੇ ਨਿਊਯਾਰਕ ਤੋਂ ਰਿਚਮੰਡ ਹਿੱਲ ਸਿੱਖ ਕਲਚਰਲ ਸੁਸਾਇਟੀ ਹੋਰ ਜਿੰਨੇ ਲੋਕਲ ਆਗੂ ਨੇ ਸਾਰੇ ਇਸ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਰਲ ਮਿਲ ਕੇ ਇਸ ਲੜਾਈ ਨੂੰ UNO ਦੇ ਵਿਹੜੇ 'ਚ ਲੈਂਦਾ ਹੈ ਤੇ ਕੌਮ ਜਿਹੜੀ ਹੈ ਜਾਗ ਚੁੱਕੀ ਹੈ ਇਸੇ ਕਰਕੇ ਹੀ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਨੇ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਬਣਾਇਆ ਸੀ ਕਿ ਧਰਮ ਦੇ ਨਾਲ ਨਾਲ ਰਾਜਨੀਤੀ ਜਿਹੜੀ ਹੈ ਉਹ ਵੀ ਜਾਗਰਤ ਰਹੇ ਸੋ ਇਹ ਜਾਗਰਤੀ ਕੌਮ ਵਿੱਚ ਆ ਚੁੱਕੀ ਹੈ ਔਰ ਉਮੀਦ ਹੈ ਕਿ ਅਸੀਂ ਬਹੁਤ ਜਲਦੀ
ਆਪਣੇ ਨਿਸ਼ਾਨੇ ਤੇ ਪਹੁੰਚ ਜਾਵਾਂਗੇ, ਕਿਉਂਕਿ ਇਹ ਪ੍ਰੋਗਰਾਮ ਜਿਹੜਾ ਹੈ ਸਾਰੀ ਦੁਨੀਆ ਵਿੱਚ YouTube ਤੇ ਵੀ ਵੇਖਿਆ ਜਾ ਰਿਹਾ ਹੈ। ਮੈਂ ਨੌਜਵਾਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਨੌਜਵਾਨੋ ਜਾਗੋ, ਆਪਣੀ ਜ਼ਮੀਰ ਨੂੰ ਜਗਾਓ। ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਸਰੀਰ ਦਾ ਮਰ ਜਾਣਾ ਕੋਈ ਮੌਤ ਨਹੀਂ, ਜ਼ਮੀਰ ਮਰ ਚੁੱਕੇ ਤੇ ਉਹ ਅਸਲੀ ਮੌਤ ਹੈ। उस कौम को शमशीर की हाजत नहीं रहती जिसके जवानों की खुदी हो सूरत फौलाद। एक गल होर कहां कि संभल ए नादान, क़यामत आने वाली है। सिख कौम सुन लवे, संभल ए नादान, क़यामत आने वाली है, तेरी बर्बादियों के मशवरे हैं आसमानों पर। ਇਹਦੇ ਨਾਲ ਹੀ ਫਤਿਹ ਬੁਲਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਮਾਸਟਰ, ਤੁਹਾਡਾ ਟਾਈਮ ਦੇ ਵਿੱਚ ਕੀਤਾ। ਮੈਂ ਬੇਨਤੀ ਕਰਾਂ ਸਾਡੇ ਭਾਈ ਗੁਰਦੇਵ ਸਿੰਘ ਜੀ ਕੰਗ, ਜਿਹੜੇ ਕਿ ਕਮਿਸ਼ਨ ਨਿਊਯਾਰਕ ਦੇ ਸਿਟੀ ਵੱਲੋਂ ਬਣਾਇਆ ਗਿਆ ਹੈ ਹਿਊਮਨ ਰਾਈਟਸ ਤੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਆਪ ਜੀ ਦੇ ਸਨਮੁਖ ਹੋਣ। ਉਹਨਾਂ ਤੋਂ ਬਾਅਦ ਸਾਡੀਆਂ 2 ਬੱਚੀਆਂ ਹਨ ਜਿਹੜੀਆਂ ਕਿ ਵਰਜੀਨੀਆ ਤੋਂ ਆਏ ਹਨ, ਕਵਿਤਾ ਆਪ ਜੀ ਦੇ ਸਨਮੁਖ ਰੱਖਣ ਗਿਆ ਭਾਈ ਗੁਰਦੇਵ ਸਿੰਘ ਜੀ ਕੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ ਅੱਜ ਇੰਨੇ ਮੀਂਹ ਪੈਂਦੇ ਦੇ ਵਿੱਚ ਵੀ ਟਰਾਈ ਸਟੇਟ ਤੋਂ ਸਮੂਹ ਪੰਥਕ ਜਥੇਬੰਦੀਆਂ, ਪੰਥ ਦਰਦੀ ਭੈਣਾਂ ਸਾਡੀਆਂ, ਬਜ਼ੁਰਗ ਜਿਹੜੇ ਇਸ UNO ਦੇ ਅੱਜ ਇਸ ਪਾਰਕ ਦੇ ਵਿੱਚ ਆ ਕੇ ਪਹੁੰਚੇ ਜੀ। ਅੱਜ ਸਾਡੇ ਇਸ ਖਾਲਿਸਤਾਨ ਜੋ ਝੰਡਾ ਹੈ ਉਹਨੂੰ ਲਾਇਆ ਗਿਆ ਹੈ। ਮੈਂ ਸਮਝਦਾ ਕਿ ਇਹ ਜਿਹੜੀ ਖਾਲਿਸਤਾਨ ਦੀ ਲੜਾਈ ਆ, ਜਿਸ ਤਰ੍ਹਾਂ ਕਿ ਸਾਨੂੰ ਇਹ ਦੂਜੀ ਵਾਰੀ ਲੜਨੀ ਪੈ ਰਹੀ ਹੈ। ਪਹਿਲੀ ਵਾਰੀ ਸਾਡੇ ਬਜ਼ੁਰਗਾਂ ਨੇ ਜੋ ਗੋਰਿਆਂ ਕੋਲੋਂ, ਅੰਗਰੇਜ਼ਾਂ ਕੋਲੋਂ ਸਾਡੇ ਭਾਰਤ ਨੂੰ ਆਜ਼ਾਦ ਕਰਾਇਆ, 95% ਜਿਹੜੀਆਂ ਕੁਰਬਾਨੀਆਂ ਕੀਤੀਆਂ, ਜਿਹਦੀ ਬਦੌਲਤ ਅੱਜ ਇੰਡੀਅਨ ਗਵਰਨਮੈਂਟ ਆਪਣੀ ਪਰੇਡ ਕੱਢ ਰਹੀ ਹੈ। ਤੇ ਅਸੀਂ ਅੱਜ ਇਸ ਦਿਨ ਨੂੰ ਕਾਲੇ ਦਿਨ ਦੇ ਤੌਰ ਤੇ ਮਨਾ ਰਹੇ ਹਾਂ, ਕਿਉਂਕਿ ਉਸ ਤੋਂ ਬਾਅਦ 1984 ਤੋਂ ਬਾਅਦ ਤੁਹਾਡੀ ਘਾਲਣਾ ਦੇ ਨਾਲ ਨਿਊਯਾਰਕ ਸਿਟੀ ਜਿਹੜੀ ਵਰਲਡ ਦੀ ਕੈਪੀਟਲ ਵਾ, ਜਿਹਦੇ ਵਿੱਚ ਕੋਈ ਵੀ ਨੇਸ਼ਨ ਆ ਉਹ ਇੱਕ ਨੇਸ਼ਨ ਨੂੰ ਇੱਥੇ ਪਰੇਡ ਕੱਢਣ ਦਾ ਹੱਕ ਮਿਲਦਾ। ਸਿੱਖਾਂ ਨੂੰ ਇੱਥੇ ਆਪਣਾ ਨਿਊਯਾਰਕ ਸਿਟੀ ਦੇ ਵਿੱਚ ਪਰੇਡ ਕਰਨ ਦਾ ਹੱਕ ਮਿਲਿਆ। ਉਹੀ ਹੱਕ ਅੱਜ ਸਿੱਖ ਫॉर ਜਸਟਿਸ ਵੱਲੋਂ ਤੇ ਸਮੂਹ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ, ਸਿੱਖ ਯੂਥ ਆਫ ਅਮਰੀਕਾ ਤੇ ਜਿੰਨੇ ਵੀ ਮੇਰੇ ਵੀਰ ਭੈਣਾਂ, ਜਿੰਨੇ ਵੀ ਜਥੇਬੰਦੀਆਂ ਨਾਲ ਸੰਬੰਧਿਤ ਨੇ, ਸਾਰਿਆਂ ਨੇ ਰਲ ਕੇ ਜਿਹੜਾ UNO ਦੇ ਵਿੱਚ ਅੱਜ ਦੀ ਜਿਹੜੀ ਰਿਪੋਰਟ ਵਾ 2020 ਦੀ ਰੈਫਰੈਂਡਮ ਦੀ, ਉਹ ਜਿਹੜੀ ਹਿਊਮਨ ਰਾਈਟ ਕਮਿਸ਼ਨਰ ਨੂੰ ਜਿਹੜੀ ਸੌਂਪੀ ਆ, ਉਹਦੇ ਉੱਤੇ UNO ਦੇ ਨਾਲ ਇਹ ਚੈਪਟਰ ਦੇ ਵਿੱਚ ਪੜ੍ਹਿਆ ਜਾਵੇਗਾ। ਮੈਂ ਇਹ ਸਮਝਦਾ ਕਿ ਜਿੱਥੇ ਦਾਸ ਇੱਕ ਝਾੜੂ ਬਗਦਾਰ ਆ, ਜਿੱਥੇ ਮੈਨੂੰ ਡਿਊਟੀ ਜੇ ਮਿਲੀ ਆ ਨਿਊਯਾਰਕ ਸਿਟੀ ਦੇ ਵਿੱਚ ਹਿਊਮਨ ਰਾਈਟ ਕਮਿਸ਼ਨਰ ਦੀ, ਤੇ ਉਹ ਤੁਹਾਡੀ ਬਦੌਲਤ ਮਿਲੀ ਆ। ਇੱਕ ਸਿੱਖ ਕੱਲਾ ਵਾ ਜਿਹੜਾ ਜਦੋਂ ਦਾ ਨਿਊਯਾਰਕ ਬਣਿਆ, ਜੋ ਸਾਡੀ ਹਿਸਟਰੀ ਆ, ਜਿਹਨੂੰ ਪਹਿਲਾਂ ਮੈਂ ਤੁਹਾਡੀ ਬਦੌਲਤ ਉੱਥੇ ਨਿਊਯਾਰਕ ਮੇਅਰ ਦੀ ਸਿਟੀ ਦੇ ਵਿੱਚ ਜਿਹੜਾ ਅਪੁਆਇੰਟ ਹੋਇਆ। ਪਰ ਮੈਂ ਉੱਥੇ ਮਹਿਸੂਸ ਕਰਦਾ, ਫਖਰ ਮਹਿਸੂਸ ਕਰਦਾ ਕਿ ਜਦੋਂ ਪਹਿਲੀ ਮੀਟਿੰਗ ਹੋਈ ਆ, ਉਹ ਪਹਿਲੀ ਵਾਰੀ ਹਰ ਇੱਕ ਨੇ ਇਹੋ ਹੀ ਪ੍ਰੇਜ਼ ਕੀਤੀ ਆ ਕਿ ਸਿੱਖ ਕਮਿਊਨਿਟੀ ਨੂੰ ਪਹਿਲਾਂ ਕੋਈ ਨਹੀਂ ਸੀ ਜਾਣਦਾ। ਹੁਣ ਆਪਣੀ ਜਿਹੜੀ ਸਿੱਖ ਕਮਿਊਨਿਟੀ ਹੈ, ਜਦੋਂ ਦੀ ਆਪਾਂ ਪਰੇਡ ਕੱਢਣ ਲੱਗੇ ਆ, ਇੱਥੇ ਆਪਣੀ ਸਿੱਖਾਂ ਦੀ ਆਇਡੈਂਟੀ ਬਣੀ ਆ। ਤੁਹਾਡਾ ਪੋਲੀਟੀਕਲ ਖੇਤਰ ਦੇ ਵਿੱਚ ਵੀ ਇੱਥੇ ਹੁਣ ਬਹੁਤ ਦਾਇਰਾ ਵਾ। ਮੈਂ ਇਹੋ ਬੇਨਤੀ ਕਰਦਾ ਵੀ ਜਿਹੜੀ ਸਾਡੀ ਯੰਗ ਜਨਰੇਸ਼ਨ ਜਿੰਨੀ ਪੜ੍ਹੀ ਲਿਖੀ ਆ, ਅਸੀਂ ਇਹਨਾਂ ਨੂੰ ਅੱਗੇ ਲਿਆਈਏ। ਮੈਂ ਆਪਣੇ ਵੱਲੋਂ ਖੁਦ ਇਸ ਚੀਜ਼ ਦੀ ਪੂਰੀ ਪਹਿਰੇਦਾਰੀ ਦੇਵਾਂਗਾ ਕਿ ਜਿਹੜੇ ਸਾਡੇ ਬੱਚੇ ਜਿਹੜੇ ਪੜ੍ਹ ਲੈ ਕੇ ਆਏ ਨੇ, ਇਹਨਾਂ ਨੂੰ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀਆਂ ਜੌਬਾਂ ਪ੍ਰਾਪਤ ਹੋਣ, ਤਾਂ ਕਿ ਉਹ ਹੋਰ ਸਿੱਖੀ ਨੂੰ ਜਿਹੜਾ ਉਹ ਜਾਗਰਤ ਕਰ ਸਕਣ। ਜਿਹੜਾ ਅੱਜ ਦਾ ਇਹ ਆ ਸਾਡਾ ਸਿੱਖਾਂ ਦਾ, ਕਿਉਂਕਿ ਸਾਨੂੰ ਆਪਣੇ ਖਾਲਿਸਤਾਨ ਦੀ ਲੋੜ ਆ, ਸਾਨੂੰ ਆਪਣੇ ਸਿੱਖ ਧਰਮ ਨੂੰ ਵਧਾਉਣ ਦੀ ਲੋੜ ਆ। ਅੱਜ UNO ਦੇ ਮੋਹਰੇ ਵੀ ਜਦੋਂ ਗਏ ਆ ਤੇ ਉਹਨਾਂ ਨੇ ਇਹ ਪੁੱਛਿਆ ਕਿ ਵਾਟ ਦਿਸ ਮੀਨ ਫਲੈਗ, ਵਾਈ ਯੂ ਆਰ ਹੀਅਰ। ਉਹਨਾਂ ਨੂੰ ਇਹ ਦੱਸਣਾ ਜ਼ਰੂਰੀ ਆ ਕਿ ਸਾਨੂੰ ਖਾਲਿਸਤਾਨ ਦੀ ਜ਼ਰੂਰਤ ਕਿਉਂ ਪਈ, ਵਾਈ ਵੀ ਨੀਡ ਬੀ ਇੰਡੀਪੈਂਡੈਂਟ, why we would be discriminated against our Sikh religion, that's why we are here। ਸੋ ਮੈਂ ਸਾਰਿਆਂ ਦਾ ਜਿਹੜੇ ਜਥੇਬੰਦੀਆਂ, ਮੈਂ ਇਹ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਦਾ ਕਿ ਸਾਰੀਆਂ ਜਥੇਬੰਦੀਆਂ ਨੇ ਸਿੱਖ ਸੁਸਾਇਟੀ ਦੇ ਵਿੱਚ ਬਹਿ ਕੇ, ਉਹਦੇ ਵਿੱਚ ਬਹਿ ਕੇ ਫੈਸਲਾ ਕੀਤਾ ਕਿ ਕੋਈ ਵੀ ਜਥੇਬੰਦੀ ਕਿਤੇ ਵੀ ਲੀਡ ਲੈਂਦੀ ਆ, ਜਦੋਂ ਪੰਥ ਦਾ ਜੋ ਫੈਸਲੇ ਕੀਤੇ ਗਏ ਨੇ ਉਹਦੇ ਨਾਲ ਦੂਜੀਆਂ ਜਥੇਬੰਦੀਆਂ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣਗੀਆਂ। ਮੈਂ ਸਾਡੇ ਵੀਰ ਸਿੱਖ ਫॉर ਜਸਟਿਸ ਵਾਲੇ ਡਾਕਟਰ ਅਮਰਜੀਤ ਸਿੰਘ ਜੀ, ਜੋ ਕਿ ਖਾਲਿਸਤਾਨ ਦੇ ਸੰਚਾਲਕ ਨੇ, ਕਿਉਂਕਿ ਜਿਨ੍ਹਾਂ ਨੂੰ ਵਰਲਡ ਦੇ ਵਿੱਚ ਵੀ ਆਪਣੀ ਯੂਨਾਈਟਿਡ ਸਟੇਟ ਕੈਨੇਡਾ ਦੇ ਵਿੱਚ ਜਿਹੜੀਆਂ ਸਾਡੇ ਸਟੇਜਾਂ ਤੋਂ ਜਾ ਕੇ ਬੋਲਦੇ ਨੇ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਇਸੇ ਤਰ੍ਹਾਂ ਜਿੰਨੇ ਤੁਸੀਂ ਵੀਰ ਆਏ ਜੋ, ਅੱਜ ਤੁਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਜਿਨ੍ਹਾਂ ਨੇ ਖਾਲਿਸਤਾਨ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ, ਤੁਸੀਂ ਆਪਣੀ ਹਾਜ਼ਰੀ ਲਵਾਈ ਆ। ਦਾਸ ਦਾ ਦਿਲੋਂ ਸਾਰਿਆਂ ਦਾ ਧੰਨਵਾਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਥੈਂਕ ਯੂ ਵੈਰੀ ਮਚ ਕਾਂਗਰਸ ਸਾਹਿਬ, ਬੜੇ ਵਧੀਆ ਤਰੀਕੇ ਦੇ ਨਾਲ ਆਪ ਜੀ ਦੇ ਸਨਮੁਖ ਰਹਿਣਾ। ਮੈਂ ਬੇਨਤੀ ਕਰਾਂ ਸਾਡੀਆਂ ਬੱਚੀਆਂ ਦੋ ਜਸਜੀਤ ਹੋਣੀ ਜਿਹੜੀਆਂ ਵਰਜੀਨੀ ਤੋਂ ਆਈਆਂ ਹਨ 2 ਮਿੰਟ ਵਾਸਤੇ ਆਪਦੇ ਸਨਮੁਖ ਹੋਣਗੀਆਂ। ਸਾਡੇ ਕੋਲ 2 ਬੁਲਾਰੇ ਹੋਣ। ਮੈਂ ਸਮੁੱਚੇ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਸ ਸਟੇਜ ਦੇ ਉੱਤੋਂ, ਕਿਉਂਕਿ ਖਾਲਿਸਤਾਨ ਦੀ ਸਟੇਜ ਹੈ। ਜਿੰਨਾ ਵੀ ਮੀਡੀਆ ਆਪਣਾ ਟਾਈਮ ਕੱਢ ਕੇ ਆਇਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ। ਮੈਂ ਧੰਨਵਾਦ ਕਰਦਾ ਜਿਹੜਾ ਸਪੀਕਰ ਦਾ ਕੰਮ ਜਿੰਨਾ ਮੇਰੇ ਵੀਰਾਂ ਨੇ ਕੀਤਾ ਹੈ, ਡੀਜੇ ਵਾਲਿਆਂ ਦਾ, ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਸਾਡੀਆਂ 2 ਬੱਚੀਆਂ ਜਸਜੀਤ ਪਲੀਜ਼ ਕਮ ਟੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਸ ਧਾਰੀਆਂ ਸਿੱਖਾਂ ਕਰ ਜਨਮਿਆ ਤੂੰ, ਸਿੱਖ ਪੰਥ ਦੀ ਉੱਚੀ ਹੈ ਸ਼ਾਨ ਸਿੱਖਾ। ਗੁਰੂਆਂ ਬਖਸ਼ੀਆਂ ਸਾਨੂੰ ਸਰਦਾਰੀਆਂ ਨੇ, ਦਿੱਤਾ ਰੁਤਬਾ ਬੜਾ ਮਹਾਨ ਸਿੱਖਾ। ਠੀਕ ਸਿੱਖ ਹੈ ਸਿੰਘ ਤੂੰ ਨਹੀਂ ਸਜਿਆ, ਗੁਰੂ ਘਰ ਦਾ ਅੰਮ੍ਰਿਤ ਤੂੰ ਪਾਣ ਸਿੱਖ। ਝੁਲਦੇ ਕੇਸਰੀ ਨਿਸ਼ਾਨ ਰਹਿਣ ਝੁਲਦੇ, ਤੇਰੀ ਕੇਸਰੀ ਨਿਸ਼ਾਨ ਰਹਿਣ ਝੁਲਦੇ। ਸਿੰਘ ਸੱਜ ਬਾਜਾ ਮਾਰਦਾ, ਤੇਰੇ ਕੇਸਰੀ ਨਿਸ਼ਾਨ ਰਹਿਣ ਝੁਲਦੇ। ਸਿੰਘ ਸੱਜ ਬਾਜਾ ਮਾਰਦਾ। ਜ਼ਰਾ ਸੋਚ ਤੂੰ ਸਿੱਖਾਂ ਦੇ ਘਰ ਜੰਮਿਆ, ਤੇਰੀ ਮਿਲਣੀ ਮੁਹੰਦਰਾ ਨੇ ਕੰਮਿਆ। ਇਹੋ ਗੱਲ ਹੈ ਬੁੱਲਾਂ ਉੱਤੇ ਕੁੱਲ ਦੀ, ਸਿੰਘ ਸੱਜ ਬਾਜਾਂ ਵਾਲੇ ਦਾ। ਤੇਰੀ ਕੇਸਰੀ ਨਿਸ਼ਾਨ ਰਹਿਣ ਝੁਲਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਤੇਰੀ ਕੇਸਰੀ ਨਿਸ਼ਾਨ ਰਹਿਣ ਝੁਲਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਹਿੰਦੂ ਦਾਤਰੀ ਪੁਨੀਤ ਸਿੱਖ ਸੋਏ ਨੇ, ਉਹਨੇ ਸੁਰਮੇ ਸ਼ਹੀਦ ਪੈਦੇ ਹੋਏ ਨੇ। ਖੂਨੀ ਕਤਰੇ ਰਹੇ ਜਿਨੇ ਡੁੱਲਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਤੇਰੇ ਕੇਸਰੀ ਨਿਸ਼ਾਨ ਰਹਿਣ ਝੁਲਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਤੇਰੇ ਕੇਸਰੀ ਨਿਸ਼ਾਨ ਰਹਿਣ ਝੁਲਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਸਿੱਖੀ ਰੱਖਣ ਦੇ ਲਈ ਦਸ਼ਮੇਸ਼ ਨੇ 4 ਲਾਲ ਵਾਰ ਦਿੱਤੇ ਮਹਿੰਗੇ ਮੁੱਲ ਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਤੇਰੇ ਕੇਸਰੀ ਨਿਸ਼ਾਨ ਰਹਿਣ ਝੁਲਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਤੇਰੇ ਕੇਸਰੀ ਨਿਸ਼ਾਨ ਰਹਿਣ ਝੁਲਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਜਿਹਦੇ ਯਾਦ ਵਿੱਚ ਜੱਗ ਫੁੱਲ ਘੇਰਦਾ, ਪਾਣੀ ਉਹਦੀ ਕੁਰਬਾਨੀ ਤੇ ਕਿਉਂ ਫੇਰਦਾ। ਮੌਤ ਬਾਪੂ ਦੀ, ਮੌਤ ਬਾਪੂ ਦੀ, ਮੌਤ ਬਾਪੂ ਦੀ ਵਿਰਾਸਤ ਨਾ ਭੁੱਲਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਤੇਰੇ ਕੇਸਰੀ ਨਿਸ਼ਾਨ ਰਹਿਣ ਝੁਲਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਤੇਰੇ ਕੇਸਰੀ ਨਿਸ਼ਾਨ ਰਹਿਣ ਝੁਲਦੇ, ਸਿੰਘ ਸੱਜ ਬਾਜਾਂ ਵਾਲੇ ਦਾ। ਬੋਲੇ ਸੋ ਨਿਹਾਲ, ਅਕਾਲ ਤਖ਼ਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਅਕਾਲ ਤਖ਼ਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜਿਸ ਤਰ੍ਹਾਂ ਕਿ ਸਿੱਖਾਂ ਨੂੰ ਆਪਣਾ ਕੌਮੀ ਘਰ ਚਾਹੀਦਾ ਹੈ ਖਾਲਿਸਤਾਨ, ਇਹ ਰੈਲੀ ਉਸ ਨੂੰ ਮੁੱਖ ਰੱਖ ਕੇ ਕੱਢੀ ਜਾ ਰਹੀ ਹੈ UN ਦੇ ਸਾਹਮਣੇ। ਜੋ ਡਾਇਸਪੋਰਾ ਦੇ ਸਿੱਖ ਨੇ ਜੀ ਸਾਡੇ ਨਾਲ ਹੁਣ ਖੜੇ ਨੇ, ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਜਿਹੜੀ ਰੈਲੀ ਕੱਢੀ ਜਾ ਰਹੀ ਹੈ, ਫਰੀडम ਰੈਲੀ ਕੱਢੀ ਜਾ ਰਹੀ ਹੈ, ਇਸ ਬਾਰੇ ਆਪਾਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਤਾਂ ਕਿ ਕੌਮੀ ਘਰ ਦੀ ਪ੍ਰਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ 15 ਅਗਸਤ ਦਾ ਦਿਨ ਹੈ, ਜਿਸ ਦਿਨ ਸਿੱਖਾਂ ਨਾਲ ਸਭ ਤੋਂ ਵੱਡਾ ਧੋਖਾ ਹੋਇਆ, ਉਸ ਦਿਨ ਪੰਜਾਬ ਨੂੰ ਵੰਡ ਕੇ ਸਿੱਖਾਂ ਨੂੰ ਅੱਧਾ ਉਧਰ ਤੇ ਅੱਧਾ ਉਧਰ ਕਰ ਦਿੱਤਾ ਗਿਆ। ਜ਼ੁਲਮ ਹੋਏ, ਬਹੁਤ ਸਾਰੇ ਬੰਦੇ ਮਾਰੇ ਗਏ। ਉਸ ਤੋਂ ਬਾਅਦ ਅਸੀਂ ਹਮੇਸ਼ਾ ਲਈ ਗੁਲਾਮੀ ਪਹਿਲਾਂ ਅੰਗਰੇਜ਼ਾਂ ਦੀ ਕਰਦੇ ਸੀ, ਉਸ ਤੋਂ ਬਾਅਦ ਹਿੰਦੂ ਸਰਕਾਰ ਦੀ ਕਰ ਰਹੇ ਹਾਂ। ਇਹ ਹਿੰਦੂ ਸਰਕਾਰ ਦੀ ਜਿਹੜੀ ਗੁਲਾਮੀ ਹੈ, ਇਹ ਅੰਗਰੇਜ਼ਾਂ ਤੋਂ ਵੀ ਭੈੜੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਬਹਿਰੂਪੀਏ ਸਾਡੇ ਉੱਤੇ ਆਪਣੇ ਹੀ ਬਣ ਕੇ ਆਪ ਹੀ ਜ਼ੁਲਮ ਕਰਦੇ ਨੇ। ਇਹਨਾਂ ਤੋਂ ਖਹਿੜਾ ਛਡਾਉਣ ਵਾਸਤੇ ਇਹ ਜੋ ਫਰੀडम ਰੈਲੀ ਹੈ, ਅੱਜ ਦਾ ਜੋ 15 ਅਗਸਤ ਦਾ ਜੇ ਦਿਨ ਹੈ, ਜਿਹਨੂੰ ਇੱਕ ਪਾਸੇ ਤਾਂ ਆਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ ਹੈ, ਅਸੀਂ ਪਹਿਲਾਂ ਇਸ ਨੂੰ ਕਾਲਾ ਦਿਨ ਦੇ ਤੌਰ ਤੇ ਮਨਾਉਂਦੇ ਰਹੇ ਹਾਂ, ਪਰ
ਅੱਜ ਇਸ ਨੂੰ ਅਸੀਂ ਨਵਾਂ ਮੋੜ ਦਿੱਤਾ ਹੈ। ਫਰੀडम ਰੈਲੀ ਮੀਨਸ ਅੱਜ ਤੋਂ ਖਾਲਿਸਤਾਨ ਦੀ ਨੀਂਹ ਰੱਖੀ ਹੋਈ, ਜੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਉਹਨਾਂ ਨੇ ਦੱਸਿਆ ਸੀ ਕਿ ਜਿਸ ਦਿਨ ਨਾਪਾਕ ਹਿੰਦੁਸਤਾਨ ਫੌਜ ਦੇ ਨਾਪਾਕ ਪੈਰ ਗੁਰੂ ਸਾਹਿਬ ਦੀ ਪਰਿਕਰਮਾ ਦੇ ਵਿੱਚ ਪੈਣਗੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਜੋ ਕਿ ਉਸ ਤੋਂ ਪਹਿਲਾਂ ਵੀ ਰੱਖੀ ਗਈ ਹੈ। ਪਰ ਅਸੀਂ ਅੱਜ ਉਸ ਦਾ ਜੋ ਡੈਕਲੇਰੇਸ਼ਨ ਡੇ ਹੈ ਉਹ ਹੈ ਫਰੀडम ਪੰਜਾਬ ਫਰੀडम ਰੈਲੀ। ਅਸੀਂ ਖਾਲਸਾ ਫ੍ਰੀ ਹੈ ਤੇ ਆਜ਼ਾਦ ਖਾਲਸਾ ਆਪਣਾ ਦਿਨ ਮਨਾ ਰਿਹਾ ਹੈ। ਇਸ ਦੀਆਂ ਸਿੱਖ ਪੰਥ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵਧੀਆ ਤਰੀਕੇ ਦੇ ਨਾਲ ਕਵਿਤਾ ਆਪ ਜੀ ਦੇ ਸਨਮ ਰੱਖ ਗਿਆ। ਮੈਂ ਬੇਨਤੀ ਕਰਾਂ, ਸਾਡੇ ਕੋਲ 2 ਬੁਲਾਰੇ ਹੋਰ ਹਨ। ਭਾਈ ਸੁਖਵਿੰਦਰ ਸਿੰਘ ਜੀ ਥਾਣਾ, ਉਹਨਾਂ ਨੂੰ ਬੇਨਤੀ ਕਰਦਾ ਸਟੇਜ 'ਤੇ ਲੱਗ ਆ ਜਾਣ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਭਾਈ ਬਲਾਕਾ ਸਿੰਘ ਜੀ, ਜਿਨ੍ਹਾਂ ਦਾ ਬੜਾ ਐਫਰਟ ਹੈ, ਹਰ ਦਿਨ ਰਾਤ ਇਹਨਾਂ ਨੇ ਕੀਤੀ, ਇਹਨਾਂ ਨੂੰ ਬੇਨਤੀ ਕਰਦਾ ਉਹ ਵੀ ਆਪ ਜੀ ਦੇ ਸਨਮੁਖ ਹੋਣਗੇ। ਉਸ ਤੋਂ ਬਾਅਦ ਭਾਈ ਸੁਖਵਿੰਦਰ ਸਿੰਘ ਜੀ ਥਾਣਾ ਕੈਲੀਫੋਰਨੀਆ ਤੋਂ ਪਹੁੰਚੇ ਹੋਏ ਹਨ, ਸਿੱਖ ਫॉर ਜਸਟਿਸ ਦੇ ਕੋਆਰਡੀਨੇਟਰ ਹਨ। ਉਹਨਾਂ ਦੇ ਵੈਸਟ ਜਿਹੜੇ ਕੈਲੀਫੋਰਨੀਆ ਦਾ ਇਲਾਕਾ ਸਾਰਾ ਇਹਨਾਂ ਸਾਂਭਿਆ ਹੋਇਆ ਹੈ। ਮੈਂ ਧੰਨਵਾਦ ਕਰਦਾ। ਕੈਨੇਡਾ ਤੋਂ ਵੀ ਸਾਡੇ ਵੀਰ ਜਿਹੜੇ ਆਏ, ਉਹਨਾਂ ਦਾ ਵੀ, ਚਿਕਾਗੋ ਵਾਲਿਆਂ ਦਾ, ਇੰਡੀਆਨਾ ਤੋਂ ਮੇਰੇ ਵੀਰ ਆਏ, ਉਹਨਾਂ ਦਾ, ਸਮੁੱਚੀਆਂ ਸੰਗਤਾਂ ਦਾ ਜਿਹੜੀਆਂ ਬਾਹਰੋਂ ਦੂਰੋਂ ਨੇੜਿਓਂ ਚੱਲ ਕੇ ਆਈਆਂ ਹਨ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਭਾਈ ਬਲਾਕਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਅੱਜ ਉਹਨਾਂ ਸੂਰਮਿਆਂ ਦੀ ਯਾਦ ਵਿੱਚ ਆਪਾਂ ਇਕੱਤਰ ਹੋਏ ਹਾਂ, ਜਿਨ੍ਹਾਂ ਨੇ ਧਰਮ ਦੀ ਖਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਲਈ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੱਖਿਆ ਲਈ ਆਪਣੀਆਂ ਜਿੰਦਾਂ ਵਾਰੀਆਂ। ਖਾਲਸਾ ਜੀ, ਬੜੇ ਲੰਬੇ ਸਮੇਂ ਤੋਂ ਆਪਾਂ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ। ਅਸੀਂ ਵੀ ਪਿਛਲੇ ਸਮੇਂ ਦੇ ਵਿੱਚ ਸਾਤੋਂ ਤੱਕ ਬਹੁਤ ਗਲਤੀਆਂ ਹੋਈਆਂ ਹੋਣਗੀਆਂ, ਪਰ ਪਿਛਲੇ 1 ਮਹੀਨੇ ਤੋਂ ਅਸੀਂ ਸਮੂਹ ਜਥੇਬੰਦੀਆਂ ਦੇ ਨਾਲ ਸੰਪਰਕ ਕਰਕੇ ਸਿੱਖ ਕਲਚਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਇਹ ਜਿਵੇਂ ਪ੍ਰੋਗਰਾਮ ਲਿਖੇ ਨੇ, ਇਸ ਵਾਰੀ ਦਾ ਪ੍ਰੋਗਰਾਮ ਜਿਹੜਾ ਇਹ ਹੈ ਸਿੱਖ ਫॉर ਜਸਟਿਸ ਲਈ, ਜਿਹੜਾ ਨਵੰਬਰ ਦੇ ਵਿੱਚ ਆ ਰਿਹਾ ਹੈ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਤੇ ਜਿਹੜਾ ਤੀਸਰਾ 3 ਜੂਨ ਨੂੰ ਆਵੇਗਾ, ਉਹ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਮੈਂ ਧੰਨਵਾਦ ਕਰਦਾ ਤਹਿ ਦਿਲੋਂ ਭਾਈ ਕੁਲਦੀਪ ਸਿੰਘ ਢਿੱਲੋਂ, ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ, ਅਤੇ ਭਾਈ ਬਲਜਿੰਦਰ ਸਿੰਘ ਅਤੇ ਭਾਈ ਦਵਿੰਦਰ ਸਿੰਘ ਗੋਪਾ ਰਾਏ ਦਾਸ ਤੇ ਗੁਰਦੇਵ ਸਿੰਘ ਕੰਗ। ਅਸੀਂ ਇਕੱਠੇ ਹੋ ਕੇ ਜਥੇਬੰਦੀਆਂ ਦਾ ਇਕੱਠ ਕਰਕੇ ਇਹ ਫੈਸਲਾ ਕੀਤਾ ਵੀ ਸਿੰਘੋ ਆਪਣੇ ਸ਼ਿਕਵੇ ਭੁੱਲ ਜਾਈਏ, ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨ ਦੀ ਸਰਕਾਰ ਨੂੰ ਦੱਸ ਸਕੀਏ। ਅੱਜ ਤੁਹਾਡਾ ਇਕੱਠ ਸਾਨੂੰ ਦੱਸ ਰਿਹਾ ਵੀ ਅਸੀਂ ਘਰ ਘਰ ਹਰ ਬੰਦੇ ਨੂੰ ਕਾਲ ਕੀਤੀ, ਜਥੇਬੰਦੀਆਂ ਨੂੰ ਕਾਲ ਕੀਤੀ, ਜਿਨ੍ਹਾਂ ਨੇ ਸਾਡਾ ਬੇਨਤੀਆਂ ਨੂੰ ਪ੍ਰਵਾਨ ਕੀਤਾ। ਆਉਣ ਵਾਲੇ ਸਮੇਂ ਵਿੱਚ ਖਾਲਸਾ ਜੀ, ਮੈਂ ਆਪਣੀ ਜੋਟੀਦਾਰ ਜਿਹੜੇ ਚੱਲੇ ਨੇ ਮੇਰੇ ਨਾਲ ਦੇ ਤਕਰੀਬਨ 30 ਸਾਲ ਤੋਂ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ, 5-7 ਸਾਲ ਨੇ ਆਪਣੇ, ਇਹ ਚੰਗੀ ਤਰ੍ਹਾਂ ਲਾ ਲਓ, ਆਪਾਂ ਵੈਲ ਸੈਟਲ ਹੁਣ, ਕੋਈ ਘਬਰਾਉਣ ਦੀ ਲੋੜ ਨਹੀਂ, ਜਵਾਕਾਂ ਜਵੂਕਾਂ ਦਾ ਸਾਰਾ ਕੰਮ ਸੈੱਟ ਹੈ। ਆਪਾਂ ਖਾਲਿਸਤਾਨ ਲਈ ਤਤਪਰ ਹੋ ਕੇ ਪੂਰਾ ਕੰਮ ਕਰਨਾ। ਜੂਨ ਦੇ ਵਿੱਚ ਅਸੀਂ ਇੰਗਲੈਂਡ, ਕੈਨੇਡਾ ਅਤੇ ਜਿਸ ਤਰ੍ਹਾਂ ਪਿਛਲੇ ਸਮੇਂ ਆਪਣੇ ਕੈਲੀਫੋਰਨੀਆ ਵਿੱਚ ਇਕੱਠ ਕੀਤਾ ਜਾਂਦਾ ਹੈ, ਇਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਦੇ ਸਦਕਾ ਅਤੇ ਸਮੂਹ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਇਕੱਠ ਕਰਾਂਗੇ। ਮੈਂ ਧੰਨਵਾਦ ਕਰਦਾ ਸਿੱਖ ਫॉर ਜਸਟਿਸ ਅੰਮ੍ਰਿਤਸਰ, ਅਕਾਲੀ ਦਲ ਅਤੇ ਹੋਰ ਜਥੇਬੰਦੀਆਂ ਜਿਨ੍ਹਾਂ ਨਾਲ ਅਸੀਂ ਗਏ ਕੰਮ ਕਰ ਰਹੇ ਹਾਂ, ਸਾਰਿਆਂ ਦਾ ਧੰਨਵਾਦ। ਮੈਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰ ਨਾਜ਼ਰ ਸਮਝ ਕੇ ਖਾਲਸਾ ਜੀ ਕਹਿਣਾ ਚਾਹੁੰਦਾ, ਜੂਨ ਤੱਕ ਤੁਹਾਡੇ ਘਰ ਘਰ ਪਹੁੰਚਾਂਗੇ, ਅਰਦਾਸ ਬੇਨਤੀ ਕਰਾਂਗੇ ਤੇ 3 ਜੂਨ ਨੂੰ ਬਹੁਤ ਵੱਡਾ ਇਕੱਠ ਕਰਾਂਗੇ। ਹਿੰਦੁਸਤਾਨ ਦੀ ਸਰਕਾਰ ਨੂੰ ਦੱਸਾਂਗੇ ਖਾਲਸਾ ਭੁੱਲਿਆ ਨਹੀਂ, ਤੁਸੀਂ ਸਾਡਾ ਅਕਾਲ ਤਖ਼ਤ ਢਾਇਆ, ਧੀਆਂ ਭੈਣਾਂ ਦੀ ਬੇਪਤੀ ਕੀਤੀ। ਸੋ ਮੈਂ ਬੇਨਤੀ ਕਰਦਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਿੱਖ ਸੁਸਾਇਟੀ ਦਾ ਬਹੁਤ ਬਹੁਤ ਸਮੂਹ ਧੰਨਵਾਦ, ਸਮੂਹ ਸੇਵਾਦਾਰਾਂ ਦਾ ਜਿਨ੍ਹਾਂ ਨੇ ਸਾਨੂੰ ਸਮੇਂ-ਸਮੇਂ ਤੇ ਬਹੁਤ ਹੀ ਸਾਡੀ ਮਦਦ ਕੀਤੀ। ਭਾਈ ਕੁਲਦੀਪ ਸਿੰਘ ਢਿੱਲੋਂ ਦੇ ਬਾਰੇ ਸ਼ਾਇਦ ਬਾਹਲੇ ਨਹੀਂ ਜਾਣਦੇ, ਇਹਨਾਂ ਦੇ ਭਰਾਤਾ ਜੀ ਸਿੱਖ ਯੂਥ ਅਮਰੀਕਾ ਵਿੱਚ
ਤੋਂ ਜਾ ਕੇ ਉਹਨਾਂ ਨੇ ਭਾਈ ਜਰਨਲ ਲਾਭ ਸਿੰਘ ਦੇ ਨਾਲ ਸ਼ਹੀਦੀ ਦਿੱਤੀ ਸੀ। ਇਹ ਪਰਿਵਾਰ ਦਾ ਬਹੁਤ ਦੇਣ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਭਾਈ ਤਤਪਰ ਹੋਵੋ। 2 ਜਾਂ 3 ਦਿਨ ਹੁੰਦੇ ਨੇ ਸਾਲ ਦੇ ਵਿੱਚ, ਸਾਰੇ ਸੋਚੋ ਅਸੀਂ ਗੁਲਾਮ ਹਾਂ, ਸਾਡੇ ਭਰਾ ਗੁਲਾਮ ਨੇ ਉੱਥੇ, ਉਹਨਾਂ ਦੇ ਲਈ ਅਸੀਂ ਆਹ ਨਾਰਾ ਮਾਰਨਾ ਤੇ ਖਾਲਿਸਤਾਨ ਦੇ 5 ਜਕਾਰੇ ਛੱਡਾਂਗੇ। ਭੁੱਲ ਚੁੱਕ ਦੀ ਖਿਮਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਈ ਬਲਾਕਾ ਸਿੰਘ ਜੀ। ਮੈਂ ਫਿਰ ਦੁਬਾਰਾ ਸਮੁੱਚੇ ਮੀਡੀਆ ਦਾ, ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਦਾ, ਸਮੂਹ ਗੁਰਦੁਆਰਾ ਸਾਹਿਬਾਨ ਉਹਨਾਂ ਦਾ ਤੇ ਸਮੁੱਚੀਆਂ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਟੇਜ ਦੇ ਵੱਲੋਂ, ਕਿਉਂਕਿ ਤੁਸੀਂ ਆਪਣਾ ਟਾਈਮ ਕੱਢ ਕੇ ਆਪਣੀ ਆਜ਼ਾਦੀ ਦੀ ਲੜਾਈ ਜਿਹੜੀ ਆਪਾਂ ਲੜ ਰਹੇ ਹਾਂ ਉਸ ਦੇ ਵਾਸਤੇ ਤੁਸੀਂ ਪਹਿਰਾ ਦੇ ਰਹੇ ਜੇ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਬੇਨਤੀ ਕਰਦਾ ਹਾਂ ਸਿੱਖ ਕਲਚਰ ਸੋਸਾਇਟੀ ਦੀ ਬੱਸ ਵੀ ਰੈਡੀ ਆ। ਮੈਂ ਉਹਨਾਂ ਬੇਨਤੀ ਕਰਾਂ 2-3 ਮਿੰਟ ਦਾ ਟਾਈਮ ਹਾਲੀ ਹੋਰ ਆ, ਇਸ ਕਰਕੇ 2 ਮਿੰਟ ਹੋਰ ਖਲੋ ਜਾਓ। ਇਸ ਕਰਕੇ ਬੇਨਤੀ ਕਰਾਂ ਕਿ ਸਾਡੇ ਕੋਲ ਭਾਈ ਜੋਗਾ ਸਿੰਘ ਜੀ ਜਿਹੜੀ ਕਿ 1-2 ਮਿੰਟ ਵਾਸਤੇ ਕਵਿਤਾ ਜਿਹੜੀ ਉਹਨਾਂ ਦੀ ਹੈਗੀ ਆ ਉਹ ਵੀ ਹਾਜ਼ਰੀ ਲਾਉਣਗੇ। ਭਾਈ ਸੁਖਵਿੰਦਰ ਸਿੰਘ ਜੀ ਠਾਣਾ ਉਹ ਤੁਹਾਡਾ ਧੰਨਵਾਦ ਸਾਰਿਆਂ ਦਾ ਕਰਨਗੇ। ਇੱਕ ਸਾਡਾ ਛੋਟਾ ਵੀਰ ਸਿਮਰਜੀਤ ਸਿੰਘ ਜੀ ਨਿਊ ਜਰਸੀ ਤੋਂ ਆਏ ਨੇ, ਉਹ ਵੀ 1 ਮਿੰਟ ਵਾਸਤੇ ਆਪ ਜੀ ਦੇ ਸਾਹਮਣੇ ਹੋਣਗੇ। ਭਾਈ ਜੋਗਾ ਸਿੰਘ ਜੀ। सूरा सो पहचानिए जो लरे दीन के हेत, पुरजा पुरजा कट मरे कबू ना छोड़े खेत। शहीद ਸਿੰਘਾਂ ਸਿੰਘਣੀਆਂ ਦੇ ਵਾਰਸੋ, ਖਾਲਸਾ ਪੰਥ ਦੇ ਵਾਰਸੋ, ਮੈਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਤੁਸੀਂ ਲੱਗੇ ਹੋਏ ਹੋ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਹੱਕ ਆਪਾਂ ਜ਼ਰੂਰ ਲਵਾਂਗੇ। ਆਪਾਂ ਖਾਲਿਸਤਾਨ ਲੈ ਕੇ ਰਹਾਂਗੇ ਜਿਸ ਵਿੱਚ ਹਰ ਪ੍ਰਾਣੀ ਆਜ਼ਾਦੀ ਦਾ ਆਨੰਦ ਮਾਣ ਸਕੂਗਾ, ਚਾਹੇ ਉਹ ਕ੍ਰਿਸਚਨ ਹੋਵੇ, ਚਾਹੇ ਉਹ ਕਿਸੇ ਜਾਤ ਦਾ ਹੋਵੇ। ਇਹ ਇੱਕ ਸਰਬ ਸਾਂਝਾ ਖਾਲਿਸਤਾਨ ਹੋਵੇਗਾ। ਇਸ ਦੀ ਲੋੜ ਹੈ। ਮੈਂ ਕੁਝ ਸਤਰਾਂ ਹੀ ਕਹਾਂਗਾ ਕਿਉਂਕਿ ਟਾਈਮ ਬਹੁਤ ਹੋ ਚੁੱਕਾ ਹੈ। ਸਭ ਮਜ਼ਹਬਾਂ ਨੂੰ ਇਕੱਠਿਆਂ ਕਰਕੇ ਆਪਣੇ ਵਿੱਚ ਸਮਾਉਣ ਵਾਲਾ ਇੱਕੋ ਇੱਕ ਖਾਲਸਾ ਪੰਥ ਹੈ ਜੋ ਸਭ ਇਨਸਾਨਾਂ ਦੇ ਅਪਣਾਉਣ ਵਾਲਾ। ਉਹ ਮਨਮਤ ਮਾਰ ਕੇ ਹੁਣ ਆਪਣੇ ਵਿੱਚ ਗੁਰਮਤ ਲੈ ਲਈਏ, ਅਪਣਾ ਲਈਏ। ਆਓ ਆਪਾਂ ਰਲ ਮਿਲ ਸਭ ਦਾ ਸਾਂਝਾ ਖਾਲਿਸਤਾਨ ਬਣਾ ਲਈਏ, ਖਾਲਿਸਤਾਨ ਬਣਾ ਲਈਏ। ਟਾਈਮ ਬਹੁਤ ਹੋ ਗਿਆ, ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ। ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਤੁਹਾਨੂੰ ਬਲਾਕਾ ਸਿੰਘ ਨੇ ਦੱਸਿਆ ਹੈ, ਤੁਹਾਨੂੰ ਬਹੁਤ ਵਧੀਆ ਸਿੱਟੇ ਨਿਕਲਣਗੇ। ਸਾਰੀਆਂ ਜਥੇਬੰਦੀਆਂ ਨੂੰ ਇਕੱਠਿਆਂ ਕਰਨ ਲਈ ਪੂਰਾ ਤਾਣ ਲੱਗਾ ਹੋਇਆ ਹੈ। ਇਹ ਇਕੱਠੀਆਂ ਕਰਾਂਗੇ। ਜੇ ਸਾਡਾ ਦੁਸ਼ਮਣ ਇੱਕ ਹੈ, ਅਸੀਂ ਮਰਨ ਵਾਲੇ, ਕੁੱਟ ਖਾਣ ਵਾਲੇ, ਸ਼ਹੀਦੀਆਂ ਦੇਣ ਵਾਲੇ ਕਿਉਂ ਨਹੀਂ ਇੱਕ ਹੋ ਸਕਦੇ? ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਉਹ ਜੋ ਏਕਤਾ ਦਾ ਚਲਾਇਆ ਹੋਇਆ ਹੈ ਪਰਨ, ਉਸ ਨੂੰ ਪੂਰਾ ਕਰਨ ਵਿੱਚ ਸਾਰੇ ਸਾਥ ਦੇਵੋਗੇ। ਇੰਨੀਆਂ ਹੀ ਬੇਨਤੀਆਂ ਦੇ ਨਾਲ ਸਿੱਖ ਫੋਰ ਜਸਟਿਸ ਤੇ ਸਾਰੇ ਜਥੇਬੰਦੀਆਂ ਦਾ ਤੇ ਜਿੰਨੇ ਵੀ ਦੂਰੋਂ ਨੇੜਿਓਂ ਤੁਸੀਂ ਚੱਲ ਕੇ ਇਸ ਕਾਰਜ ਵਿੱਚ ਆਏ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।